ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ। ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 28 ਅਪ੍ਰੈਲ 2026 14 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਸਾਥੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ 40ਵੀਂ ਵਰ੍ਹੇਗੰਢ ਹੈ ਔਰ ਖਾਲਿਸਤਾਨ ਸੰਘਰਸ਼ ਦੇ ਇਹਨਾਂ 40 ਵਰ੍ਹਿਆਂ ਵਿੱਚ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਹੋਈਆਂ ਹਨ। ਸੋ ਅਸੀਂ ਇਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਇਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਾਂ। ਸੋ ਦੁਨੀਆ ਭਰ ਵਿੱਚ ਹੋ ਰਹੇ ਅੱਡ-ਅੱਡ ਸਮਾਗਮਾਂ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਵਚਨਬੱਧਤਾ ਨੂੰ ਦੁਹਰਾਇਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਓਨਟਾਰੀਓ ਗੁਰਦੁਆਰਾ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ। ਓਨਟਾਰੀਓ ਗੁਰਦੁਆਰਾ ਕਮੇਟੀ ਦੇ ਵਿੱਚ ਜਿੱਥੇ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਉਹਨਾਂ ਦੀ ਨੁਮਾਇੰਦਗੀ ਹੈ ਉੱਥੇ ਖਾਸ ਤੌਰ 'ਤੇ ਸਾਡੇ ਵੀਰ ਬਲਕਰਨ ਸਿੰਘ ਗਿੱਲ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਕਿ ਲਗਭਗ 30-35 ਸਾਲ ਪਹਿਲਾਂ ਜਦੋਂ ਕਿ ਲੇਟ 80s ਦੇ ਵਿੱਚ ਸਿੱਖ ਫੈਡਰੇਸ਼ਨ ਹੋਂਦ ਦੇ ਵਿੱਚ ਸੀ ਕੈਨੇਡਾ ਦੇ ਵਿੱਚ, ਉਦੋਂ ਤੋਂ ਜਿਹੜੇ ਨੇ ਐਜ਼ ਏ ਐਕਟਿਵਿਸਟ ਇਹਨਾਂ ਦਾ ਵੱਡਾ ਰੋਲ ਹੈ। ਔਰ ਸਾਡੀ ਟੀਵੀ 84 ਦੀ ਟੀਮ ਜਿਹੜੀ ਟੋਰਾਂਟੋ ਦੇ ਵਿੱਚ ਇਸ ਨਗਰ ਕੀਰਤਨ ਨੂੰ ਜਿਹੜਾ ਕਿ ਗੁਰਦੁਆਰਾ ਸਾਹਿਬ ਮਾਲਟਨ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਤੱਕ ਜਾਏਗਾ, ਉਹਨਾਂ ਦੇ ਨਾਲ ਸਾਡੀ ਟੀਮ ਦੇ ਨਾਲ ਪੂਰਾ ਕੋਆਪਰੇਟ ਕਰਦੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਲਾਈਵ ਕਰਨ ਦੇ ਲਈ ਜਿਹੜਾ ਟੀਵੀ 84 ਨੂੰ ਕਿਹਾ ਨਗਰ ਕੀਰਤਨ ਲਾਈਵ ਹੋਏਗਾ। ਔਰ ਇਹ ਜਿੱਥੇ ਖਾਲਸਾ ਸਾਜਨਾ ਦਿਵਸ ਦੀ ਯਾਦ ਨੂੰ ਸਮਰਪਿਤ ਹੈ ਉੱਥੇ ਇਹ ਵਰ੍ਹਾ ਜਿਹੜਾ 2026 ਦਾ ਹੈ ਇਹ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਵੀ ਹੈ ਔਰ ਇਸ ਨੂੰ ਹੀ ਇਹ ਸਮਰਪਿਤ ਹੈ। ਜਿੱਥੇ ਇਹਨਾਂ ਸਾਰੇ ਸਮਾਗਮਾਂ ਦੇ ਦੌਰਾਨ ਜਿਵੇਂ ਨਿਊਯਾਰਕ ਸਿੱਖ ਡੇ ਪੈਰੇਡ ਵੀ ਅਸੀਂ ਦੇਖੀ ਕਿ ਕਿਵੇਂ ਇਹ ਵੀ 40ਵੀਂ ਐਨੀਵਰਸਰੀ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਔਰ ਫਿਰ ਇਸ ਦੇ ਨਾਲ ਜਿਹੜਾ ਜਿਵੇਂ ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼ ਸਨ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਕਨਸੈਪਟ ਇਹ ਨਹੀਂ ਹੈ ਕਿ ਅਸੀਂ ਸ਼ਹੀਦ ਹੁੰਦੇ ਰਹੇ, ਸ਼ਹੀਦ ਹੋ ਰਹੇ ਹਾਂ, ਸ਼ਹੀਦ ਹੁੰਦੇ ਰਹਾਂਗੇ। ਇਹ ਠੀਕ ਹੈ ਕਿ ਸ਼ਹਾਦਤ ਦਾ ਬਹੁਤ ਵੱਡਾ ਰੁਤਬਾ ਹੈ, ਲੇਕਿਨ ਇਹ ਸ਼ਹਾਦਤ ਖਾਲਸਾ ਪੰਥ ਦੀ ਸੋਵਰਨਿਟੀ ਦੇ ਲਈ ਹੈ, ਬਾਦਸ਼ਾਹਤ ਦੇ ਲਈ ਹੈ, ਕਿਉਂਕਿ ਖਾਲਸੇ ਦਾ ਇਹ ਸੰਕਲਪ ਕਲੈਕਟਿਵਲੀ ਜਿਹੜਾ ਹੈ ਉਹ ਜਦੋਂ ਅਸੀਂ 1699 ਈਸਵੀ ਦੀ ਵਿਸਾਖੀ ਜਦੋਂ ਕਿ ਖਾਲਸਾ ਪੰਥ ਦੀ ਸਾਜਨਾ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟ ਕਰਦੇ ਨੇ ਉਸ
शिवालिक हिल्स की उस पहाड़ी तो 80,000 के इकट्ठ चों 5 गुरु के प्यारे ਜਿਹੜੇ ਨੇ ਉਹ ਆਪਣਾ ਆਪ ਗੁਰੂ ਦੀ ਤੇਗ ਦੇ ਸਮਰਪਣ ਕਰਦੇ ਨੇ। ਤੇ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਜਿਹੜੀ ਇੱਕ ਮੁੱਢਲੀਆਂ ਆਜ਼ਾਦੀਆਂ ਦੀ ਗੱਲ, ਇੱਕ ਰੱਬ ਦੀ ਯਾਦ ਔਰ ਜ਼ੁਲਮ ਨੂੰ ਨਾ ਸਹਾਰਨਾ, ਨਾ ਕਿਸੇ ਤੇ ਜ਼ੁਲਮ ਕਰਨਾ, ਇਹ ਜਿਹੜਾ ਕਨਸੈਪਟ 10 ਪਾਤਸ਼ਾਹੀਆਂ ਨੇ ਉਸ ਧਰਤੀ ਦੇ ਉੱਤੇ ਜਿਸ ਨੂੰ ਇਹੀ ਨਹੀਂ ਕਿ ਨੈਰੇਟ ਕੀਤਾ, ਆਪਣੀਆਂ ਸ਼ਹਾਦਤਾਂ ਦੇ ਨਾਲ। ਗੁਰੂ ਅਰਜਨ ਸਾਹਿਬ 1606 ਈਸਵੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹ ਸ਼ਹਾਦਤ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦੇ ਲਈ, ਕਿਉਂਕਿ ਸ਼ਹੀਦ ਲਫ਼ਜ਼ ਦੀਆਂ ਧਾਰਮਿਕ ਕੋਨੋਟੇਸ਼ਨਸ ਨੇ। ਇਹ ਮਹਿਜ਼ ਜਿਹੜਾ ਹੈ ਉਹ ਠੀਕ ਹੈ, ਦੁਨੀਆ ਦੀਆਂ ਅੱਡ-ਅੱਡ ਮੂਵਮੈਂਟ ਜਿਹੜੀਆਂ ਆਜ਼ਾਦੀ ਦੀਆਂ ਨੇ ਉਹਨਾਂ ਨੇ ਵੀ ਆਪਣੇ ਲੋਕ ਉਹਨਾਂ ਦੇ ਲਈ ਜਿਹੜੇ ਨੇ ਉਹ ਕੁਰਬਾਨ ਹੁੰਦੇ ਨੇ। ਲੇਕਿਨ ਜਿਵੇਂ ਇਸਲਾਮ ਦੇ ਵਿੱਚ ਸ਼ਹੀਦ ਦੀ ਕੋਨੋਟੇਸ਼ਨ ਮਜ਼ਹਬੀ ਤੌਰ ਦੇ ਉੱਤੇ ਜਿਹੜੀ ਆ ਉਹਦੀ ਇੱਕ ਆਪਣੀ ਅਹਿਮੀਅਤ ਹੈ, ਸੋ ਸਿੱਖੀ 'ਚ ਵੀ ਇਹ ਰਸਤਾ। ਔਰ ਜਦੋਂ ਅਸੀਂ ਸੋਵਰਨਿਟੀ ਦੇ ਲਈ ਜੂਝਣ ਦੀ ਗੱਲ ਵੀ, ਕਿਉਂਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਹੁਣ ਇਹ ਬੜੀ ਯੂਨੀਕ ਗੱਲ ਹੈ ਕਿ ਵੀ ਜੇ ਅਸੀਂ ਜਿੱਤ ਗਏ ਤੇ ਅਸੀਂ ਖਾਲਸੇ ਦੀ ਪਾਤਸ਼ਾਹਤ ਨੂੰ ਸਥਾਪਿਤ ਕਰਾਂਗੇ। ਤੇ ਖਾਲਸੇ ਦੀ ਪਾਤਸ਼ਾਹਤ ਦਾ ਮਤਲਬ ਕੋਈ ਦੂਸਰਿਆਂ ਦੇ ਹੱਕਾਂ ਦੇ ਉੱਤੇ ਛਾਪਾ ਨਹੀਂ ਹੈ, ਦੂਸਰਿਆਂ ਨੂੰ ਡੋਮੀਨੇਟ ਕਰਨਾ ਨਹੀਂ ਹੈ, ਦੂਸਰਿਆਂ ਨੂੰ ਦੁਬੈਲ ਬਣਾਉਣਾ ਨਹੀਂ ਹੈ। ਔਰ ਇਹ ਗੱਲ ਸਿਰਫ ਲਫ਼ਜ਼ਾਂ ਤੱਕ ਮਹਿਦੂਦ ਨਹੀਂ ਹੈ। ਅਸੀਂ ਦੇਖਦੇ ਹਾਂ ਕਿ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਥਾਪਿਤ ਹੁੰਦਾ ਹੈ, ਸਰਹੰਦ ਫਤਿਹ ਹੁੰਦੀ ਹੈ, ਫਤਿਹਗੜ੍ਹ ਸਾਹਿਬ ਉਸ ਨੂੰ ਰੀਨੇਮ ਕੀਤਾ ਜਾਂਦਾ ਹੈ। ਔਰ ਜਿਹੜਾ ਸਿੱਕਾ ਉਸ ਪਹਿਲੇ ਰਾਜ ਦਾ ਚਲਾਇਆ ਜਾਂਦਾ ਹੈ, ਉਸ ਦੇ ਉੱਤੇ ਇਹ ਅਲਫਾਜ਼ ਨੇ ਉਕਰੇ ਹੋਏ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਸਿੱਕਾ ਅਸੀਂ ਦੋ ਜਹਾਨਾਂ ਦੇ ਵਿੱਚ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਕਿ ਜਿਹੜੀ ਤੇਗ ਹੈ ਇਸ ਖਾਲਸੇ ਦੇ ਕੋਲ, ਇਹ ਗੁਰੂ ਨਾਨਕ ਪਾਤਸ਼ਾਹ ਦੀ ਹੈ। ਹੁਣ ਇਹ ਜਿਹੜੀ ਤੇਗ ਹੈ ਇਹ ਸੱਚ ਦੀ ਗੱਲ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਸਥਾਪਿਤ ਕੀਤਾ ਉਸ ਦੀ ਨੀਂਹ ਜਿਹੜੀ ਹੈ ਉਹ ਬੜੀ ਪੁਖਤਾ ਹੈ। ਸੱਚ ਕੋ, ਉਹਦਾ ਕਿਲਾ ਸੱਚ ਦਾ ਹੈ। ਔਰ ਜਦੋਂ ਸੱਚ ਦਾ ਕਿਲਾ ਹੈ, ਮਾਰਗ ਹੀ ਸੱਚ ਦਾ ਹੈ। ਜਦੋਂ ਸ਼ਹਾਦਤ ਵੀ ਇਸ ਰਸਤੇ ਤੇ ਤੁਰਦਿਆਂ ਮਿਲਦੀ ਹੈ, ਕਿਉਂਕਿ ਸਾਰੀ ਜਰਨੀ ਹੀ ਰੂਹਾਨੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਜਿੱਥੇ ਇਹ ਸੱਚ ਦਾ ਕਿਲਾ, ਸੱਚ ਦਾ ਰਸਤਾ ਕਿਵੇਂ ਸਚਿਆਰੇ ਹੋਣਾ, ਤੇ ਸੱਚ, ਹੱਕ, ਇਨਸਾਫ, ਜਦੋਂ ਅਸੀਂ ਹੱਕ ਕਹਿੰਦੇ ਹਾਂ, ਰੱਬ ਦਾ ਨਾਮ ਵੀ ਹੱਕ ਹੈ। ਇਨਸਾਫ ਉਸ ਦਾ ਅਦਲ ਹੈ ਜਿਹੜਾ ਇਸ ਧਰਤੀ ਦੇ ਉੱਤੇ ਸਥਾਪਿਤ ਕਰਨਾ। ਕਿਉਂਕਿ ਗੁਰਬਾਣੀ ਇਹ ਯਾਦ ਦਹਾਨੀ ਕਰਵਾਉਂਦੀ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਧਰਤੀ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮ ਦੇ ਲਈ, ਰਾਈਟੀਅਸ ਵੈਲਿਊਜ਼ ਦੇ ਲਈ ਹੈ। ਜੇ ਇੱਥੇ ਤਸਕਰ ਜਾਂ ਚੋਰ ਆ ਕੇ ਬੈਠਣਗੇ ਤੇ ਫਿਰ ਇਹ ਸਿੱਖ ਦਾ ਫਰਜ਼ ਹੈ ਕਿ ਉਹ ਉਹਨਾਂ ਨੂੰ ਚੈਲੰਜ ਕਰੇ, ਉਸ ਦੇ ਖਿਲਾਫ ਲੜੇ। ਔਰ ਉਸ ਪਹਿਲੇ ਸਿੱਖ ਰਾਜ ਦਾ ਕੱਲਾ ਇਹੀ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਤੇਗ ਔਰ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਜ਼ਲ, ਉਹਨਾਂ ਦੀ ਰਹਿਮਤ ਦੇ ਨਾਲ ਸਾਨੂੰ ਮਿਲੀ। ਹੁਣ ਇਸ ਦਾ ਬਾਕੀ ਮਨੁੱਖਤਾ ਨਾਲ, ਬਾਕੀ ਧਰਮਾਂ ਨਾਲ ਜਾਂ ਕੁੱਲ ਇਨਸਾਨੀਅਤ ਨਾਲ ਕੀ ਤਾਲੁਕ ਹੈ? ਉਹ ਜਿਹੜੀ ਸਾਡੀ ਰਾਇਲ ਸਟੈਂਪ ਸੀ, ਪਹਿਲੀ ਸ਼ਾਹੀ ਮੋਹਰ, ਜਿਹਦੇ ਥੱਲੇ ਪਹਿਲਾ ਹੁਕਮਨਾਮਾ ਜਾਂ ਪਹਿਲਾ ਸ਼ਾਹੀ ਫਰਮਾਨ ਜਾਂ ਪਹਿਲੀ ਰਾਇਲ ਡਿਕਰੀ ਜਿਹੜੀ ਜਾਰੀ ਕੀਤੀ ਗਈ, ਉਹ ਇਹ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਜਿਹੜੀ ਮੋਹਰ ਸੀ ਜਿਸ ਦੇ ਥੱਲੇ ਫਰਮਾਨ ਜਾਰੀ ਹੋਇਆ, ਉਸ ਦੇ ਉੱਤੇ ਅਲਫਾਜ਼ ਸਨ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ
ਹੁਣ ਜਦੋਂ ਅਸੀਂ ਦੇਗ ਕਹਿੰਦੇ ਹਾਂ, ਮੈਜ਼ ਕੜਾਹ ਪ੍ਰਸ਼ਾਦ ਤੱਕ ਮਹਿਦੂਦ ਨਹੀਂ ਹੈ। ਦੇਗ ਇਕਨੋਮਿਕਲ ਪ੍ਰੋਸਪੈਰਿਟੀ ਦਾ ਨਾਂ ਹੈ, ਆਰਥਿਕ ਖੁਸ਼ਹਾਲੀ ਦਾ ਨਾਂ ਹੈ। ਕੋਈ ਭੁੱਖਾ ਨਾ ਸਵੇ, ਜਿਹੜੀ ਸਭ ਤੋਂ ਇਨਸਾਨ ਦੀ ਬੇਸਿਕ ਨੀਡ ਹੈ। ਮੈਨੂੰ ਯਾਦ ਹੈ ਬਚਪਨ ਜਦੋਂ ਕਾਮਰੇਡਾਂ ਦੀਆਂ ਯੂਨੀਅਨਾਂ ਜਾਂ ਮੁਲਾਜ਼ਮ ਜਿਹੜੀਆਂ ਯੂਨੀਅਨਾਂ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਵੀ ਲੈਫਟਿਸਟ ਹੀ ਸਨ, ਉਹਨਾਂ ਦਾ ਇੱਕੋ ਹੀ ਨਾਰਾ ਹੁੰਦਾ ਸੀ, ਹਮ ਕਿਆ ਚਾਹਤੇ ਹੈ, ਰੋਟੀ ਕਪੜਾ ਔਰ ਮਕਾਨ। ਇਹ ਬੇਸਿਕ ਹਰ ਇਨਸਾਨ ਦੀ ਜਿਹੜੀ ਬੇਸਿਕ ਰੋਟੀ ਤੋਂ ਸ਼ੁਰੂ ਹੁੰਦੀ ਹੈ। ਅਜੇ ਕਪੜਾ ਘੱਟ ਮੈਲਾ ਕੋਈ ਬੋਰੀ ਲਪੇਟ ਸਕਦਾ ਆਪਣੇ ਆਲੇ ਦੁਆਲੇ, ਰੋਟੀ ਬਿਨਾ ਤਾਂ ਨਹੀਂ ਹੈ। ਤੇ ਇੱਥੇ ਤਾਂ ਕਨਸੈਪਟ ਹੀ ਦੇਖਦਾ ਕੋਈ ਭੁੱਖਾ ਨਾ ਸਵੇਂ। ਔਰ ਇਹ ਗੱਲ ਮਹਿਜ਼ ਲਫ਼ਜ਼ਾਂ 'ਚ ਨਹੀਂ ਹੈ। ਅੱਜ ਜਦੋਂ ਦੁਨੀਆ ਦੇ ਵੱਡੇ ਵੱਡੇ ਜਰਨਲਿਸਟ ਹਰਮੰਦਰ ਸਾਹਿਬ ਨੂੰ ਕਵਰ ਕਰਦੇ ਨੇ, ਉਹ ਕਹਿੰਦੇ ਨੇ ਲਾਰਜੈਸਟ ਈਟਰੀ ਇਨ ਦਾ ਵਰਲਡ, ਕਿ 1.5 ਲੱਖ ਲੋਕ ਰੋਜ਼ਾਨਾ। ਔਰ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਜਿਹੜਾ ਤੁਸੀਂ ਉਹ ਸੁੱਕੀਆਂ ਰੋਟੀਆਂ ਫੜਾ ਰਹੇ ਹੋ ਜਾਂ ਦੂਜਾ, ਦਾਲ ਸਬਜ਼ੀ ਨਾਲ ਮਿੱਠਾ ਵੀ, ਔਰ ਜਿਸ ਪਿਆਰ ਦੇ ਨਾਲ ਉਹ ਪਰੋਸਿਆ ਜਾਂਦਾ ਹੈ ਜਿਸ ਲੈਵਲ ਦੇ ਉੱਤੇ। ਔਰ ਇਕੱਲਾ ਇਹੀ ਨਹੀਂ, ਦਰਬਾਰ ਸਾਹਿਬ ਤਾਂ ਇੱਕ ਸੈਂਟਰ ਹੈ ਉਹ ਦੱਸਣ ਦੇ ਲਈ ਕਿ ਭਾਈ ਇਹ ਦੇਗ ਦਾ ਕਨਸੈਪਟ ਕੀ ਹੈ, ਭੁੱਖੇ ਨਾ ਸੌਣ ਦਾ ਕਨਸੈਪਟ ਕੀ ਹੈ। ਕੁੱਲ ਦੁਨੀਆ 'ਚ ਆ ਇੱਕ ਪਿਛਲੇ ਦਿਨਾਂ 'ਚ ਇਟਾਲੀਅਨ ਜਿਹੜਾ ਸ਼ਾਇਦ ਜਾਂ ਦੂਸਰਾ ਸੀ ਇਟਲੀ ਦੇ ਗੁਰਦੁਆਰਿਆਂ 'ਚੋਂ ਗੁਜ਼ਰਿਆ ਟਰੈਵਲਰ, ਉਹ ਇਹ ਕਹਿੰਦੇ ਨੇ ਕਿ ਵੀ ਸਾਨੂੰ ਇਹ ਸਮਝ ਆਈ ਦੁਨੀਆ 'ਚ ਸੱਚਮੁੱਚ ਇਨਸਾਨੀਅਤ ਦੀ ਗੱਲ ਕਰਨੀ ਹੈ। ਤੁਸੀਂ ਕਿਤੇ ਪਹੁੰਚ ਕੇ ਪੁੱਛ ਲਓ ਗੁਰਦੁਆਰਾ ਕਿੱਥੇ ਹੈ, ਤੁਹਾਨੂੰ ਉਹ ਭਾਵੇਂ ਅੱਧੀ ਰਾਤ ਨੂੰ ਜਾ ਕੇ ਅਸੀਂ ਉਹਨਾਂ ਦਾ ਦਰਵਾਜ਼ਾ ਖੜਕਾਇਆ ਹੋਏ, ਪਹਿਲਾ ਸਵਾਲ ਉਹ ਪੰਜਾਬੀ 'ਚ ਕਹਿੰਦਾ, ਉਹਨੇ ਉਹ ਲਫ਼ਜ਼ ਯਾਦ ਕੀਤੇ ਹੋਏ ਸੀ ਕਿ ਪੁੱਛਦਾ ਵੀ ਪ੍ਰਸ਼ਾਦਾ ਛਕ ਲਓ, ਕਿ ਵੀ ਅੱਧੀ ਰਾਤ ਨੂੰ ਉੱਠ ਕੇ ਵੀ ਭਾਵੇਂ ਉਹ ਇੱਕ ਗ੍ਰੰਥੀ ਸੇਵਾ ਵਾਲਾ ਹੋਏਗਾ, ਉਹ ਵੀ ਉਹਨੂੰ ਪ੍ਰਸ਼ਾਦਾ ਜਿਹੜਾ ਉਹ ਛਕਾਏਗਾ। ਔਰ ਜਿੱਥੇ ਵੱਡੇ ਪੁਰਤਗਾਲ ਦੇ ਹਵਾਲੇ ਨਾਲ ਇੱਕ ਪਾਕਿਸਤਾਨੀ ਕਹਿ ਰਿਹਾ ਸੀ, ਉਹ ਕਹਿੰਦਾ ਜੀ ਜਿਹੜੇ ਸਾਡੇ ਵੀ ਮੁੰਡੇ ਜਾਂਦੇ ਨੇ ਜਾਂ ਦੂਜੇ, ਉੱਥੇ ਮਹਿੰਗੀ ਚੀਜ਼ ਕਈ ਵਾਰ ਨੌਕਰੀਆਂ ਨਹੀਂ ਨੇ। ਗੁਰਦੁਆਰਾ ਹੈ ਲਿਸਬਨ ਦੇ ਵਿੱਚ, ਦੂਸਰੀ ਥਾਵਾਂ ਤੇ ਹਰ ਇੱਕ ਨੂੰ ਪਤਾ ਹੈ ਕਿ ਭਾਈ ਉੱਥੇ ਕਿਸੇ ਨੇ ਨਹੀਂ ਪੁੱਛਣਾ ਵੀ ਤੇਰਾ ਨਾਂ ਕੀ ਹੈ, ਤੇਰੀ ਜ਼ਾਤ ਕੀ ਹੈ, ਤੂੰ ਕਿੱਥੋਂ ਆਇਆ, ਤੇਰਾ ਮਜ਼ਹਬ ਕੀ ਹੈ। ਹੁਣ ਇਹ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ ਜੇ ਗੁਰੂ ਨਾਨਕ ਪਾਤਸ਼ਾਹ ਨੇ ਮੁੱਢਲੀਆਂ ਜੇ ਗੱਲ ਕੱਲੀ ਸੱਚੇ ਸੌਦੇ ਤੱਕ ਮਹਿਦੂਦ ਨਹੀਂ ਸੀ ਕਿ ਜੀ ਇੱਕ ਵਾਕਿਆ ਹੋਇਆ ਕਿ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਖਵਾ ਕੇ ਔਰ ਜੇ ਪਿਤਾ ਨੇ ਡਾਂਟਿਆ ਤਾਂ ਉਹਨਾਂ ਨੇ ਕਿਹਾ ਜੀ ਇਸ ਤੋਂ ਸੱਚਾ ਸੌਦਾ ਕੀ ਹੋ ਜਾਏ। ਇਹ ਉਹ ਨਹੀਂ ਹੈ। ਜੇ ਅਸੀਂ ਇਹ ਕਹਿਣਾ ਹੋਏ ਕਿ ਵੀ ਜਿਹੜੀ ਉਹ 20 ਰੁਪਏ ਦਾ ਮੂਲ ਗੁਰੂ ਨਾਨਕ ਪਾਤਸ਼ਾਹ ਨੇ ਪਾਇਆ, ਉਸ ਉਹ ਮੂਲ ਉੱਥੇ ਹੀ ਹੈ। ਉਹਨੇ ਉਸ ਸਿਸਟਮ ਨੂੰ ਹਰ ਸਿੱਖ ਦੇ ਅੰਦਰ ਉਹਦੀ ਪ੍ਰੋਗਰਾਮਿੰਗ ਕਰ ਦਿੱਤੀ ਹੋਈ ਹੈ। ਕਿਤੇ ਵੀ ਤੁਸੀਂ ਉਹ ਦੇਖੋਗੇ, ਠੀਕ ਹੈ ਝਗੜੇ ਵੀ ਨੇ ਗੁਰਦੁਆਰਿਆਂ 'ਚ ਮੈਨੇਜਮੈਂਟਾਂ ਨੂੰ ਲੈ ਕੇ ਵੀ, ਕਈ ਵਾਰ ਘਟੀਆ ਲੈਵਲ ਦੇ ਉੱਤੇ ਵੀ ਕਮੇਟੀਆਂ, ਲੇਕਿਨ ਜਦੋਂ ਲੰਗਰ ਦਾ ਮਾਮਲਾ ਆਉਂਦਾ ਕੋਈ ਇਹ ਸਵਾਲ ਨਹੀਂ ਚੁੱਕ ਸਕਦਾ ਕਿ ਕਿਹਨੂੰ ਤੁਸੀਂ ਬਹਿਣ ਦੇਣਾ ਹੈ, ਕਿਹਨੂੰ ਨਹੀਂ ਹੈ, ਕਿੱਥੋਂ ਰਸਦ ਆਉਂਦੀ ਹੈ, ਕਿੱਥੋਂ। ਔਰ ਬਹੁਤ ਵਾਰ ਜਿਹੜੇ ਵੱਡੇ ਵੱਡੇ ਤਖਤ ਸਾਹਿਬਾਨ ਤੋਂ ਇਲਾਵਾ ਵੀ ਜਿੱਥੇ ਕੋਈ ਰਾਹ ਦੇ ਵਿੱਚ ਕਿਤੇ ਹਾਈਵੇ ਦੇ ਉੱਤੇ ਦੂਜੇ ਲੱਗੇ ਨੇ, ਉਹਨਾਂ ਨੂੰ ਪੁੱਛਦੇ ਨੇ ਜਿਹੜੇ ਇੰਟਰਵਿਊਅਰ ਹੁੰਦੇ ਨੇ ਕਿ ਬਈ ਇੰਨਾ ਖਰਚ, ਕਹਿੰਦੇ ਜੀ ਪਤਾ ਨਹੀਂ ਹੈ, ਇੱਕ ਟਰੱਕ ਆਇਆ ਸੀ ਉਹ ਇੰਨੇ ਜਿਹੜਾ ਉਹ ਆਟਾ ਲਾ ਗਿਆ, ਇੰਨੇ ਚੌਲ ਲਾ ਗਿਆ, ਉਹਨਾਂ ਕਹਿੰਦੇ ਜੀ ਉਹ ਕੋਈ ਇੱਥੇ ਦੱਸਦਾ ਨਹੀਂ ਹੈ। ਬਿਲਕੁਲ ਇਹ ਹੈ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ। ਸੋ ਜਿਹੜੀ ਸਭ ਤੋਂ ਵੱਡੀ ਗੱਲ ਜਿੱਥੇ ਲੋਕ ਭੁੱਖ ਨਾਲ ਮਰਦੇ ਨੇ ਅੱਜ ਵੀ, ਜਦੋਂ ਕਿ ਹੁਣ ਇਹ ਕ੍ਰਾਈਸਿਸ ਹੈ, ਦੂਸਰਾ ਹੈ ਕਿ ਕੁਝ ਰਿਪੋਰਟ ਹੁੰਦੀਆਂ ਕੁਝ ਨਹੀਂ ਹੁੰਦੀਆਂ ਅਫਰੀਕਨ ਮੁਲਕਾਂ 'ਚ ਔਰ ਦੂਸਰੀ, ਲੇਕਿਨ ਇਹ ਉਹ ਮੂਲ ਸਿਧਾਂਤ ਹੈ ਜਿਹੜੀ ਦੇਗ ਦੇ ਨਾਲ। ਔਰ ਇਹੀ ਜਿਹੜੇ ਰਾਇਲ ਸਟੈਂਪ ਦੇ ਉੱਤੇ ਲਫ਼ਜ਼ ਸੀ, ਜਦੋਂ ਠੀਕ 90 ਸਾਲ ਬਾਅਦ, ਲਗਭਗ 99 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ 1799 ਚ ਲਾਹੌਰ ਤਖਤ ਦੇ ਉੱਤੇ ਕਾਬਜ਼ ਹੁੰਦੇ ਨੇ, ਤੇ ਉਸ ਦਾ ਨਾਂ ਸਰਕਾਰੇ ਖਾਲਸਾ ਜੀਓ ਹੈ। ਉਸ ਦੀ ਰਾਇਲ ਸਟੈਂਪ ਵੀ ਉਹੀ ਹੈ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਪਹਿਲੇ ਸਿੱਖ ਰਾਜ ਵੇਲੇ ਸੀ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਦੇਗ ਨਾਲ ਤੇਗ ਦਾ ਸਿੱਧਾ ਸੰਬੰਧ ਹੈ। ਜਦੋਂ ਸਾਡੇ ਨਗਰ ਕੀਰਤਨਾਂ 'ਚ ਜਾਂ ਦੀਵਾਨਾਂ 'ਚ ਦੇਗ ਤੇਗ ਫਤਿਹ, ਪੰਥ ਕੀ ਜੀਤ। ਹੁਣ ਗੱਲ ਇਹ ਹੈ ਵੀ ਅਸੀਂ ਜਦੋਂ ਪੰਥ ਕੀ ਜੀਤ ਤੋਂ ਪਹਿਲਾਂ ਦੇਗ ਤੇਗ ਫਤਿਹ ਦਾ ਜਿਹੜਾ ਉਹ ਨਾਰਾ ਬੁਲੰਦ ਕਰਦੇ ਹਾਂ, ਕਿਉਂਕਿ ਦੇਗ ਤਾਂ ਹੀ ਸੰਭਵ ਹੈ, ਤਾਂ ਹੀ ਗਰੀਬੀ ਕੱਟੀ ਜਾਏਗੀ ਜੇ ਤੁਹਾਡੇ ਕੋਲ ਤੇਗ ਹੈ। ਤੇਗ ਪੋਲੀਟੀਕਲ ਪਾਵਰ ਦੇ ਲਈ ਹੈ। ਤੇਗ ਤੋਂ ਬਿਨਾਂ ਨਾ ਤੁਸੀਂ ਪੋਲੀਟੀਕਲ ਪਾਵਰ ਹਾਸਲ ਕਰ ਸਕਦੇ ਹੋ, ਨਾ ਸਰਬੱਤ ਦਾ ਭਲਾ ਕਰ ਸਕਦੇ ਹੋ। ਇਸ ਲਈ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੁਹਰਾਉਂਦੇ ਹਾਂ ਕਿ ਸ਼੍ਰੀ ਮੁਖਵਾਕ ਭੰਨਿਓ
गरीब नवाज पातशाही 10वीं, शस्त्रन के अधीन है राज, कोऊ किसी को राज न दे हैं, जो ले हैं निज बल से ले हैं। पहली गल ये समझाई। फिर ये गल समझाई कि राज बिना न धर्म चले हैं, धर्म बिना सब दले मले हैं। हुण ये जिहड़ा डिक्टेट है, गुरु साहब का फरमान है, मुढ़ले लफज ये ने कि शस्त्रन के अधीन है राज, कि जे जिहड़ी पोलिटिकल पावर है वो तुहाडी उस स्ट्रेंथ तेग रिप्रजेंट ਜਿਹੜੀ ਹੈ ਉਹ ਤੁਹਾਡੇ ਆਰਮਡ ਸਟਰਗਲ ਨੂੰ ਕਰਦੀ ਹੈ, ਹਥਿਆਰਬੰਦ ਸੰਘਰਸ਼ ਨੂੰ ਕਰਦੀ ਹੈ, ਤੁਹਾਡੀ ਫੌਜੀ ਤਾਕਤ ਨੂੰ ਕਰਦੀ ਹੈ। ਔਰ ਇਹ ਗੱਲ ਸਮਝਾਈ ਕਿ ਭਾਈ ਕਿਸੇ ਨੇ ਰਾਜ ਤੁਹਾਨੂੰ ਪਲੇਟਰ ਦੇ ਵਿੱਚ ਰੱਖ ਕੇ ਤਸ਼ਤਰੀ ਦੇ ਵਿੱਚ ਪਰੋਸ ਕੇ ਨਹੀਂ ਦੇਣਾ ਹੈ, ਇਹ ਨਿਜ ਬਲ ਸੇ ਲੈ। ਜਦੋਂ ਤੁਸੀਂ ਤਾਕਤਵਰ ਆਪਣੀ ਤਾਕਤ ਦੇ ਨਾਲ ਹੀ ਜਿਹੜੀ ਪੋਲੀਟੀਕਲ ਪਾਵਰ is not given, it is grabbed। ਇਹ ਦਿੱਤੀ ਨਹੀਂ ਜਾਂਦੀ ਕੋਈ ਤੁਹਾਨੂੰ ਟ੍ਰੇਜ। ਔਰ ਇਹ ਵੀ ਫਿਰ ਗੱਲ ਸਮਝਾਈ ਕਿ ਇਹ ਗੱਲ ਯਾਦ ਰੱਖੋ, ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ ਤੇ ਤੁਸੀਂ ਧਾਰਮਿਕ ਵੈਲਿਊਜ਼ ਨੂੰ, ਰਾਈਟੀਅਸਨੈਸ ਦੀਆਂ ਵੈਲਿਊਜ਼ ਨੂੰ ਅੱਗੇ ਨਹੀਂ ਤੋਰ ਸਕਦੇ। ਤੇ ਜੇ ਧਰਮ ਨਹੀਂ ਹੋਏਗਾ, ਧਰਮ ਬਿਨਾ ਸਭ ਦਲੇ ਮਲੇ ਹੈ, ਫਿਰ ਮਲੇਛਾਂ ਦਾ ਰਾਜ ਹੀ ਹੋਏਗਾ। ਫਿਰ ਜਿਹੜੇ ਨੇ ਉਹ ਮੋਦੀ ਔਰ ਨੇਤਨਯਾਹੂ ਤੇ ਪੁਤਿਨ ਤੇ ਇਹੀ ਲੋਕ ਜਿਹੜੇ ਸਖਣੇ ਨੇ ਧਾਰਮਿਕ ਵੈਲਿਊਜ਼ ਤੋਂ, ਲੇਕਿਨ ਹਿਪੋਕ੍ਰੇਸੀ ਦੇ ਥੱਲੇ ਉਸ ਕਿਸਮ ਦੇ ਲਬਾਦੇ ਦੇ ਵਿੱਚ ਨੇ। ਫਿਰ ਨੈਰੇਟਿਵ ਕੀ ਹੋਏਗਾ? ਹੁਣ ਅੱਜ ਜਿਹੜੀ ਇੱਕ ਘਟਨਾ ਸਾਰੇ ਸੋਸ਼ਲ ਮੀਡੀਆ ਤੇ ਡਿਸਕਸ ਹੋ ਰਹੀ ਹੈ, ਇੱਕ ਛੋਟਾ ਬੱਚਾ ਜਿਹੜਾ ਹੈ ਜਸਨੂਰ ਸਿੰਘ ਉਹਦਾ ਨਾਂ ਹੈ, ਪੰਜਾਬ ਦੇ ਸਕੂਲ ਦੇ ਵਿੱਚ ਉਹ ਜਿਹੜੀ ਮੈਡਮ ਹੈ ਸਕੂਲ ਦੀ, ਉਹ ਜਵਾਹਰ ਲਾਲ ਨਹਿਰੂ ਦਾ ਚੈਪਟਰ ਪੜ੍ਹਾ ਰਹੀ ਹੈ ਤੇ ਉਹ ਇਹ ਕਹਿ ਰਹੀ ਹੈ ਕਿ ਉਹਦੀ ਡਾਟਰ ਇੰਦਰਾ ਗਾਂਧੀ ਵੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਬਣੀ, ਉਹ ਬੜੀ ਅੱਛੀ ਔਰਤ ਸੀ। ਤੇ ਜਸਨੂਰ ਸਿੰਘ ਖਲੋ ਕੇ ਕਹਿੰਦਾ, ਮੈਡਮ ਉਹ ਅੱਛੀ ਔਰਤ ਕਿਵੇਂ ਸੀ? ਉਹਨੇ ਤਾਂ ਸਾਡੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਸਾਡਾ ਅਕਾਲ ਤਖਤ ਢਾਹ ਦਿੱਤਾ। ਉਹਨੇ ਉਹਨੂੰ ਬਾਹਰ ਕੱਢ ਕੇ ਮੈਡਮ ਨੇ ਉਹਦੇ ਚਪੇੜਾਂ ਮਾਰੀਆਂ ਤਿੰਨ। ਔਰ ਫਿਰ ਇੱਕ ਹੋਰ ਟੀਚਰ ਆਏ, ਉਹਨੇ ਜਾ ਕੇ ਆਪਣੇ ਘਰ ਦੱਸਿਆ। ਅੱਜ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਔਰ ਜਿਹੜੀਆਂ ਨੇ ਉੱਥੇ ਪਹੁੰਚੀਆਂ ਔਰ ਉਹ ਮਾਫੀਨਾਮੇ ਔਰ ਦੂਜੇ ਹੋ ਰਹੇ ਨੇ। ਪਰ ਗੱਲ ਇਹ ਨਹੀਂ ਹੈ, ਗੱਲ ਜਦੋਂ ਅਸੀਂ ਇਹ ਘਟਨਾ ਕੋਈ ਇੱਕ ਨਹੀਂ ਹੈ, ਕਿੰਨੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਕਕਾਰਾਂ ਦੀ ਬੇਅਦਬੀ, ਕਿਤੇ ਕੋਈ ਜਿਹੜਾ ਉਹ ਕਿਸੇ ਦੀ ਦਸਤਾਰ ਲਾ ਰਿਹਾ ਹੈ, ਕਿਸੇ ਦਾ ਦੂਜਾ ਕਰ ਰਿਹਾ। ਇਹ ਉਦੋਂ ਹੀ, ਕਿਉਂਕਿ ਹੁਣ ਨੈਰੇਟਿਵ ਉਹਨਾਂ ਦੀ ਹਕੂਮਤ ਹੈ, ਉਹਨਾਂ ਨੇ ਜੋ ਕਿਤਾਬਾਂ ਦੇ ਚੈਪਟਰਾਂ 'ਚ ਲਿਖਿਆ ਹੋਇਆ ਹੈ, ਨਹਿਰੂ ਨੂੰ ਔਰ ਇੰਦਰਾ ਗਾਂਧੀ ਉਹਨਾਂ ਦੇ ਹੀਰੋ ਨੇ, ਸਾਡੇ ਵਿਲਨ ਨੇ, ਉਹਨਾਂ ਦੇ ਨੇ। ਪਰ ਅਲਟੀਮੇਟਲੀ ਜਦੋਂ ਅਸੀਂ ਨੈਰੇਟਿਵ ਦੀ ਵੀ ਗੱਲ ਕਰਦੇ ਹਾਂ, ਔਰ ਜਾਂ ਜਿਵੇਂ ਉਹ ਅਫਰੀਕਨ ਪ੍ਰੋਵਰਬ ਅਕਸਰ ਦੁਹਰਾਇਆ ਜਾਂਦਾ ਹੈ ਕਿ ਭਾਈ ਸ਼ੇਰ ਔਰ ਸ਼ਿਕਾਰੀ ਦੀ ਲੜਾਈ ਦੇ ਵਿੱਚ ਕਿਉਂਕਿ ਸ਼ਿਕਾਰੀ ਜਿੱਤਦਾ ਤੇ ਨੈਰੇਟਿਵ ਫਿਰ ਸ਼ਿਕਾਰੀ ਦਾ ਹੁੰਦਾ ਹੈ, ਜੀ ਮੈਂ ਮਚਾਨ ਕਿੰਨਾ ਖੂਬਸੂਰਤ ਬਣਾਇਆ, ਮੇਰੀ ਬੰਦੂਕ ਦੀ ਗੋਲੀ, ਮੇਰਾ ਸ਼ਿਸਤ, ਮੇਰਾ ਨਿਸ਼ਾਨਾ ਐਨ ਟਿਕਾਣੇ ਤੇ ਲੱਗਾ। ਸ਼ੇਰ ਦੇ ਕੋਲ ਤਾਂ ਨੈਰੇਟਿਵ ਨਹੀਂ ਹੈ ਕਿ ਭਾਈ ਜੇ ਮੇਰੇ ਹੱਥ ਵੀ ਬੰਦੂਕ ਹੁੰਦੀ ਫਿਰ ਮੈਂ ਇਹਨੂੰ ਦੱਸਦਾ ਵੀ ਨਿਸ਼ਾਨਾ ਇਹਦਾ ਚੰਗਾ ਕਿ ਮੇਰਾ ਚੰਗਾ, ਵੀ ਮੈਂ ਆਪਣੇ ਪੰਜਿਆਂ ਦੇ ਨਾਲ ਹੀ ਲੜਿਆ ਪਰ ਮੈਂ ਉਨੀ ਕੀ ਜੰਪ ਕਰ ਸਕਦਾ ਜੋ ਮੇਰੇ ਤੋਂ ਉੱਚਾ ਸੀ ਤੇ ਫਾਈਨਲੀ ਮੈਂ ਤਾਂ ਜੂਝ ਕੇ ਮਰਿਆ, ਮੈਂ ਉਹਦੇ ਅੱਗੇ ਜਿਹੜਾ ਉਹ ਤਰਲੇ ਨਹੀਂ ਕੀਤੇ। ਹੁਣ ਇਹ ਸ਼ੇਰ ਦਾ ਨੈਰੇਟਿਵ ਹੈ। ਸੋ ਜਦੋਂ ਅਸੀਂ ਤੇਗ ਦੇ ਨਾਲ ਜੋੜ ਕੇ ਜਿਹੜਾ ਉਹ ਤੇਗ ਦੀ ਗੱਲ ਕਰਦੇ ਹਾਂ ਤੇ ਉਸ ਚੋਂ ਹੀ ਫਿਰ ਫਤਹ ਨਿਕਲਦੀ ਹੈ। ਤੇ ਸਾਡਾ ਇਹ ਯਕੀਨ ਹੈ ਕਿ ਜਦੋਂ ਤੁਸੀਂ ਰੱਬ ਦੇ ਰਸਤੇ ਤੇ ਤੁਰਦੇ ਹੋ, ਜਿੱਤ ਉਹ ਤੁਹਾਡੀ ਨਹੀਂ ਹੁੰਦੀ, ਜੀਤ ਭਈ ਭੰਗਾਣੀ ਦਾ ਯੁੱਧ 10ਵੇਂ ਪਾਤਸ਼ਾਹ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਹੇ ਵਾਹਿਗੁਰੂ ਮੇਰੀ ਜਿੱਤ ਹੋਈ ਜੰਗ ਦਾ ਅਖੀਰ ਬਿਆਨ ਹੈ, ਪਰ ਮੇਰੀ ਨਹੀਂ ਤੇਰੀ ਹੋਈ। ਔਰ ਇਹੀ ਸਾਡੀ ਗ੍ਰੀਟਿੰਗ ਹੀ ਇਹ ਹੈ ਜਦੋਂ ਦੋ ਸਿੱਖ ਆਪਸ 'ਚ ਮਿਲਦੇ ਨੇ। ਔਰ ਬਹੁਤ ਵਾਰ ਸਾਡੇ ਪਾਕਿਸਤਾਨੀ ਵੀਰ ਭੈਣਾਂ ਪੁੱਛਦੇ ਵੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ, ਕਿ ਭਾਈ ਇਹ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੀ ਮੌਜ ਪ੍ਰਗਟ ਹੋਇਆ। ਔਰ ਜਿਹੜਾ ਵਾਹਿਗੁਰੂ ਨੇ ਹੀ ਜਿਹੜਾ ਵੰਡਰਫੁਲ ਜਿਹੜਾ ਵਾਹਿਗੁਰੂ ਹੈ, ਔਰ ਇਹ ਵਾਹ ਵਾਹ ਜਦੋਂ ਜਿਹਨੂੰ ਇਸਲਾਮ 'ਚ ਸੁਭਾਨ ਅੱਲਾ ਕਿਹਾ ਜਾਂਦਾ ਹੈ। ਸਾਡੇ ਲਈ ਤਾਂ ਸਵੇਰ ਤੋਂ ਸ਼ਾਮ ਤੱਕ ਅਸੀਂ ਹਰ ਕੁਦਰਤ ਦਾ ਨਜ਼ਾਰਾ, ਹਰ ਇਨਸਾਨੀ ਜਿਹੜਾ ਹੈ ਇਸ਼ਾਰਾ ਜਾਂ ਹਰ ਚੀਜ਼ 'ਚੋਂ ਹੀ ਸਾਨੂੰ ਵਾਹ ਵਾਹ ਤੋਂ ਬਿਨਾਂ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੀ ਕਾਇਨਾਤ ਦੁਨੀਆ
ਵਾਹੋ ਵਾਹੋ ਕਾ ਕੀਆ ਤਮਾਸ਼ਾ ਹੈ, ਤਮਾਸ਼ਾ ਹੈ। ਬਿਲਕੁਲ ਉਸ ਵਾਹਿਗੁਰੂ ਦਾ ਕੀਤਾ ਬਣਾਇਆ ਹੋਇਆ ਇਹ ਸਾਰਾ ਥੀਏਟਰ ਹੈ। ਇਸ ਦੇ ਵਿੱਚ ਹਰ ਕੋਈ ਬਾਜ਼ੀਗਰ ਵਾਂਗ ਬਾਜ਼ੀਆਂ ਪਾਉਂਦਾ ਹੈ, ਨਿਕਲ ਜਾਂਦਾ, ਤਮਾਸ਼ਾ ਹੈ। ਪਰ ਤਮਾਸ਼ਾ ਵੀ ਕਿਆ ਕਮਾਲ ਦਾ ਹੈ, ਵਾਹ ਵਾਹ। ਨਹੀਂ, ਲੇਕਿਨ ਕੁਦਰਤ ਚ ਵੀ ਉਸ ਜਲਵਾਗਰ ਹੈ। ਜਦੋਂ ਅਸੀਂ ਕਹਿੰਦੇ ਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੋ ਇਹ ਫਤਿਹ ਉਸ ਦੀ ਹੈ ਔਰ ਅਨਹਿੰਡਰਡ ਸਪਲਾਈ। ਜਦੋਂ ਫਿਰ ਤੁਸੀਂ ਰੱਬ ਦੇ ਹੋ ਜਾਂਦੇ ਹੋ ਉਸ ਸਾਰੇ ਚ ਫਿਰ ਤੁਹਾਡੇ ਸਾਹਮਣੇ ਕਦੇ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ, ਕਮੀ ਨਹੀਂ ਆਉਂਦੀ। ਲਖਮੀ ਤੋਟ ਨਾ ਆਵੇ ਹੀ ਖਾਏ ਖਰਚ ਰਹਿੰਦਾ, ਕਿਉਂਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਪਹਿਲਾਂ ਉਸ ਵੱਲ ਮੂੰਹ ਕਰਨਾ ਹੋਏਗਾ, ਉਹਨੂੰ ਆਪਣਾ ਆਪਾ ਦੇਣਾ ਹੋਏਗਾ। ਤੇ ਖਾਲਸਾ ਤਾਂ ਹੈ ਹੀ ਵਾਹਿਗੁਰੂ ਦੇ ਲਈ, ਵਾਹਿਗੁਰੂ ਦਾ ਬਣਾਇਆ ਹੋਇਆ। ਇਸ ਲਈ ਜੇ ਵਿਕਟਰੀ ਹੈ ਤਾਂ ਵਾਹਿਗੁਰੂ ਜੀ ਕੀ ਫਤਿਹ ਹੈ, ਕਿਉਂਕਿ ਇਹ ਉਸ ਦੀ ਦੇਣ ਹੈ। ਸੋ ਅਸੀਂ ਸਮਝਦੇ ਹਾਂ ਕਿ ਖਾਲਸੇ ਨੇ ਇਸ ਕਨਸੈਪਟ ਨੂੰ, ਭਾਵੇਂ ਸਾਡੇ ਰਾਜ ਆਂਦਾ ਜਾਂਦਾ ਰਿਹਾ, ਬੰਦਾ ਸਿੰਘ ਬਹਾਦਰ ਦਾ 1710 ਤੋਂ 1715 ਤੱਕ, ਉਸ ਪੀਰੀਅਡ ਦੇ ਵਿੱਚ ਫਿਰ ਪਰਸੀਕਿਊਸ਼ਨ ਦਾ ਦੌਰ, ਫਿਰ ਸਿੱਖ ਮਿਸਲਾਂ ਦਾ ਰਾਜ, ਜਿੱਥੇ ਉਹਨਾਂ ਨੇ ਜਮਨਾ ਤੋਂ ਲੈ ਕੇ ਤੇ ਇੰਡਸ ਤੱਕ ਟੈਰੀਟਰੀ ਫਤਿਹ ਕਰਕੇ 12 ਮਿਸਲਾਂ ਦੇ ਰੂਪ ਚ ਸਥਾਪਿਤ ਕੀਤਾ, ਉਹਨੂੰ ਕੰਸੋਲੀਡੇਟ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਲਗਭਗ 40 ਸਾਲ ਉਹ ਹਯਾਤੀ ਚ ਰਹੇ। ਉਹਨਾਂ ਤੋਂ ਬਾਅਦ ਜੋ ਕੁਝ ਫਿਰ ਨਹੀਂ ਕੋਈ ਛੱਡਿਆ, ਸਾਧ ਤੇ ਸੰਤ ਮੀਆਂ, ਜਿਹੜੀ ਫਿਰ ਕਹਿਰ ਦੀ ਤਲਵਾਰ ਗੱਦਾਰੀਆਂ ਦੀ ਔਰ ਟ੍ਰੀਜ਼ਨ ਦੀ ਲਾਹੌਰ ਦਰਬਾਰ ਚ ਚੱਲੀ, ਉਸ ਨੇ ਜਿਹੜਾ ਸਫਾਇਆ ਕੀਤਾ। ਪਰ ਉਹ ਵੀ ਜਾਂਦੇ ਜਾਂਦੇ 10 ਸਾਲ ਲਗਭਗ ਲੱਗੇ ਔਰ 1849 ਦੇ ਵਿੱਚ ਇਹ ਅੰਗਰੇਜ਼ਾਂ ਦੇ ਪੇਟੇ ਪਿਆ। 98 ਸਾਲ ਅਸੀਂ ਉਹਨਾਂ ਦੇ ਖਿਲਾਫ ਜੰਗ ਮਚਾਇਆ ਆਪਣੀ ਸੋਵਰਨਿਟੀ ਨੂੰ ਲੈਣ ਦੇ ਲਈ। ਉਹ ਅਲਟੀਮੇਟਲੀ ਸਾਡੀ ਬੇਈਮਾਨ, ਨਾਕਾਬਲ, ਸਮੇਂ ਦੀ ਹਾਣ ਦੀ ਨਾ ਹੋਣ ਵਾਲੀ ਲੀਡਰਸ਼ਿਪ ਨੇ ਉਹ ਬ੍ਰਾਹਮਣਾਂ ਦੀ ਝੋਲੀ ਪਾ ਦਿੱਤੀ ਸਾਰੀ ਤਾਕਤ। ਔਰ ਨਤੀਜਾ ਪਿਛਲੇ ਲਗਭਗ 79 ਵਰਿਆਂ ਤੋਂ ਅਸੀਂ ਉਸ ਸੋਵਰਨਿਟੀ ਨੂੰ ਵਾਪਸ ਲੈਣ ਲਈ 37 ਸਾਲ ਪੀਸਫੁਲ ਤਰੀਕਿਆਂ ਰਾਹੀਂ 47 ਤੋਂ 84 ਤੱਕ, ਔਰ ਫਿਰ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ, ਟੋਟਲ ਵਾਰ ਦੀ ਡੈਕਲੇਰੇਸ਼ਨ। ਔਰ ਕਿਉਂਕਿ ਪਹਿਲੀ ਸਟੇਜ ਤੇ ਕੋਸ਼ਿਸ਼ ਸੀ ਕਿ ਵੀ ਵਿਦਨ ਦਾ ਸਿਸਟਮ ਫੈਡਰਲ ਸਟਰਕਚਰ ਟਰੂਲੀ ਇੰਪਲੀਮੈਂਟ ਹੋਏ, ਔਰ ਉਸ ਦੇ ਲਈ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਫਾਈਨਲ ਜਿਹੜੀ ਡਿਮਾਂਡ ਸੀ ਧਰਮ ਯੁੱਧ ਮੋਰਚੇ ਦੀ। ਲੇਕਿਨ ਇਹ ਸੰਤਾਂ ਦੇ ਅਲਫਾਜ਼ ਨੇ ਕਿ ਵੀ ਜੇ ਇਹਨਾਂ ਨੇ ਇਹ ਅਨੰਦਪੁਰ ਸਾਹਿਬ ਦਾ ਮਤਾ ਨਾ ਪ੍ਰਵਾਨ ਕੀਤਾ ਤੇ ਇਸ ਦੇ ਉਲਟ ਸਿੱਖਾਂ ਦੇ ਖਿਲਾਫ ਜੰਗ ਦਾ ਐਲਾਨਨਾਮਾ ਕਰਦਿਆਂ ਦਰਬਾਰ ਸਾਹਿਬ 'ਚ ਫੌਜ ਭੇਜੀ ਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਇਸੇ ਹੀ ਅਸੀਂ ਅੱਗੇ ਐਕਸਪਲੇਨ ਕੀਤਾ ਸੀ ਕਿ ਲਗਭਗ 2 ਸਾਲ ਬਾਅਦ ਜਦੋਂ 26 ਜਨਵਰੀ 1986 ਦਾ ਸਰਬੱਤ ਖਾਲਸਾ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ, ਔਰ ਇਹਨਾਂ 40 ਵਰਿਆਂ ਦਾ ਇਤਿਹਾਸ ਬੜਾ ਗਲੋਰੀਅਸ ਇਤਿਹਾਸ ਹੈ। ਇਹ ਜਿਵੇਂ ਨੈਰੇਟਿਵ ਚ ਅਗੇਨ ਭਾਰਤੀ ਹਕੂਮਤ ਇਸ ਨੂੰ ਕਾਲਾ ਦੌਰ ਕਹਿ ਕੇ ਇਸ ਨੂੰ ਛੁਟਿਆਉਣ ਦੇ ਦੀਆਂ ਕੋਸ਼ਿਸ਼ਾਂ ਚ ਹੁੰਦੀ ਹੈ, ਪਰ ਇਹ ਸਾਡਾ ਸੁਨਹਿਰੀ ਦੌਰ ਹੈ। ਸਾਨੂੰ ਹਮੇਸ਼ਾ ਮਾਣ ਰਹੇਗਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਦੇ ਉੱਤੇ। ਮਲਟੀਪਲ ਇੰਨੇ ਕਰੈਕਟਰ ਨੇ ਕਿ ਜਦੋਂ ਮਹਾਰਾਜ ਨੇ ਸਾਨੂੰ ਆਪਣਾ ਰਾਜ ਪਾਕ ਬਖਸ਼ਿਆ ਤੇ ਅਗਲੇ 15-20 ਸਾਲ ਤੱਕ ਕੱਲੇ ਬਹਾਦਰ ਯੋਧੇ ਜਾਂ ਸ਼ਹੀਦ ਦੇ ਉੱਤੇ ਜਿਹੜੀਆਂ ਫਿਲਮਾਂ ਦੀ ਭਰਮਾਰ ਹੋਏਗੀ ਉਹਨਾਂ ਔਰ ਅੱਡ, ਕਿਉਂਕਿ ਹੁਣ ਵੀ ਕੁਝ ਨੌਜਵਾਨ ਇਹ ਯਤਨ ਕਰ ਰਹੇ ਨੇ ਉਸ ਇਤਿਹਾਸ ਨੂੰ ਸਾਂਭਣ ਦੀ। ਉਹ ਸਟੋਰੀਜ਼ ਜਿਹੜੀਆਂ ਨੇ ਬਹੁਤ ਸਾਰੀ ਥਾਵਾਂ ਦੇ ਉੱਤੇ ਉਹਨਾਂ ਦੀਆਂ ਜੀਵਨ ਗਾਥਾਵਾਂ ਜਿਹੜੀਆਂ ਨੇ ਉਹ ਸਾਹਮਣੇ ਨੇ। ਔਰ ਸਭ ਤੋਂ ਵੱਡੀ ਗੱਲ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਜਿੱਥੇ ਸਾਡਾ ਜਦੋਂ ਅਸੀਂ ਇਹ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਸਾਰੇ ਪਾਸੇ ਹੋ ਰਹੇ ਨੇ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਪੇਕੇ ਵਾਸ਼ਿੰਗਟਨ DC ਦੇ ਵਿੱਚ ਗੁਰਦੁਆਰਾ ਸਿੰਘ ਸਭਾ ਕੱਲ ਜਿਹੜਾ ਉੱਥੇ ਵੱਡੇ ਪੈਮਾਨੇ ਦੇ ਉੱਤੇ ਜਿੱਥੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਨਿਸ਼ਾਨ ਸਾਹਿਬ ਨੂੰ ਸੈਲਿਊਟ ਕੀਤਾ ਜਾਏਗਾ 6 ਤੋਂ 7 ਵਜੇ। ਔਰ ਫਿਰ ਜਿਹੜਾ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਔਰ ਵਚਨਬੱਧਤਾ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਜਿੱਥੇ ਹਮੇਸ਼ਾ ਹੀ ਪਿਛਲੇ 40 ਸਾਲਾਂ ਤੋਂ ਸਲਾਮੀ ਦਿੱਤੀ ਜਾਂਦੀ ਹੈ ਔਰ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਇਹ ਸਮਾਗਮ ਹੋਏਗਾ। ਔਰ ਜਿਵੇਂ ਮੈਂ ਦੱਸਿਆ ਸੀ ਕਿ ਕਮਿੰਗ
ਸੈਚਰਡੇ ਜਿਹੜਾ ਹੈ ਉਹ ਬ੍ਰਿਟਿਸ਼ ਕੋਲੰਬੀਆ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਉੱਥੇ ਜਿਹੜਾ ਹੈ ਉਹ ਸੈਮੀਨਾਰ ਰੱਖਿਆ ਹੋਇਆ ਹੈ ਬਾਹਰ ਰਾਇਲ ਪੈਲੇਸ ਦੇ ਵਿੱਚ ਹਾਲ ਦੇ ਵਿੱਚ, ਜਿਸ ਦੀ ਐਡ ਵੀ ਚੱਲਦੀ ਹੈ। ਜਿਹੜੇ ਵੀ ਸਰੀ ਔਰ ਉਸ ਦੀ ਸਰਾਊਂਡਿੰਗਸ ਨੇ ਉਹ ਉੱਥੇ ਜ਼ਰੂਰ ਪਾਰਟਿਸਿਪੇਟ ਕਰਨ। ਅੱਜ ਹੀ ਸਾਨੂੰ ਜਰਮਨੀ ਤੋਂ ਸਾਡੇ ਵੀਰ ਗੁਰਮੀਤ ਸਿੰਘ ਹੋਰਾਂ ਨੇ ਇਨਫੋਰਮ ਕੀਤਾ ਹੈ ਕਿ ਬਰਸਲਸ ਦੇ ਵਿੱਚ ਜਿਹੜਾ ਹੈ ਉਹ ਇੱਕ ਵੱਡਾ 2 ਘੰਟੇ ਦੀ ਇਨਸਾਫ ਰੈਲੀ ਔਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਬਰਸਲਸ 'ਚ, ਔਰ ਉਹ ਇੱਕ ਬੜਾ ਸ਼ਾਨਦਾਰ ਪ੍ਰੋਗਰਾਮ ਹੋਏਗਾ। ਉਹਦਾ ਜਦੋਂ ਸਾਨੂੰ ਪ੍ਰੋਪਰ ਲਿੰਕ ਮਿਲ ਜਾਂਦਾ ਹੈ ਤੇ ਅਸੀਂ TV 84 ਦੇ ਪਲੇਟਫਾਰਮ ਤੇ ਚਲਾਵਾਂਗੇ। ਬਾਕੀ ਅਸੀਂ ਡਿਸਕਸ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਤੇ ਇਸ ਪ੍ਰਥਾਏ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਵਾਰਾ ਕਮੇਟੀ, ਅਕਾਲੀ ਦਲ ਪੰਚ ਪ੍ਰਧਾਨੀ, ਦੂਸਰੀਆਂ ਧਿਰਾਂ ਸਾਂਝੇ ਤੌਰ ਦੇ ਉੱਤੇ ਉਸ ਨੂੰ ਸੈਲੀਬ੍ਰੇਟ ਕਰਨਗੀਆਂ। ਇਸੇ ਤਰ੍ਹਾਂ ਗੁਰਦੁਆਰਾ ਗਲੈਨਰਾਕ ਨਿਊ ਜਰਸੀ ਦੇ ਵਿੱਚ ਵੀ, ਔਰ ਇਹ ਇੰਨੇ ਕੁ ਪ੍ਰੋਗਰਾਮ ਇਸ ਵਾਰ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋ ਰਹੇ ਨੇ ਕਿ ਉਹਨਾਂ ਦਾ ਵੇਰਵਾ ਅਸੀਂ ਜੇ ਦੇਣ ਲੱਗੀਏ ਤਾਂ ਫਿਰ ਕਾਫੀ ਵਕਤ ਲੱਗੇਗਾ। ਇਹ ਮੁੱਖ ਤੌਰ ਦੇ ਉੱਤੇ ਜਿਨ੍ਹਾਂ ਵੱਲੋਂ ਸਾਨੂੰ ਡਾਇਰੈਕਟਲੀ ਇਨਫੋਰਮ ਕੀਤਾ ਜਾਂਦਾ ਅਸੀਂ ਉਸ ਨੂੰ ਮੈਂਸ਼ਨ ਕਰਦੇ। ਸੋ ਇੱਥੇ ਜਿੱਥੇ ਯੋਧਿਆਂ ਨੂੰ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ, ਉਹਨਾਂ ਨੂੰ ਯਾਦ ਕੀਤਾ ਜਾਏਗਾ। ਉੱਥੇ ਬਹੁਤ ਸਾਰੇ ਨੇ ਜਿਨ੍ਹਾਂ ਦੀਆਂ ਕਹਾਣੀਆਂ ਪਬਲਿਕ ਡੋਮੇਨ ਦੇ ਵਿੱਚ ਨੇ, ਪੰਥਕ ਹਲਕਿਆਂ 'ਚ ਨੇ, ਉਹਨਾਂ ਦੀ ਯਾਦ ਸਮਾਗਮ ਹੁੰਦੇ ਨੇ। ਪਰ ਅਕਸਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਵਾਸ਼ਿੰਗਟਨ DC ਦੇ ਵਿੱਚ ਅਰਲਿੰਗਟਨ ਸੈਮੇਟਰੀ ਹੈ, ਜਿਹੜੇ ਅਮਰੀਕਨ ਫੌਜ ਦੇ ਵਿੱਚ ਵੀਅਤਨਾਮ ਵਾਰ, ਕੋਰੀਅਨ ਵਾਰ, ਸੈਕੰਡ ਵਰਲਡ ਵਾਰ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਬਰਾਂ ਨੇ, ਲੰਬੀ ਚੌੜੀ ਮੀਲਾਂ ਤੱਕ ਫੈਲੀ ਹੋਈ। ਔਰ ਜਦੋਂ ਵੈਟਰਨ ਡੇ ਹੁੰਦਾ ਹੈ ਜਾਂ ਅਮਰੀਕਾ ਦਾ ਕੋਈ ਖਾਸ ਦਿਨ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਾਂ ਦੂਜਾ, ਅਮਰੀਕਨ ਪ੍ਰੈਜ਼ੀਡੈਂਟ ਉੱਥੇ ਅਰਲਿੰਗਟਨ ਸੈਮੇਟਰੀ 'ਚ ਜਾ ਕੇ ਇੱਕ ਕਬਰ ਦੇ ਉੱਤੇ ਜਿਹੜਾ ਉਹ ਰੀਤ ਰੱਖਦਾ ਫੁੱਲਾਂ ਦੀ, ਜਿਹੜਾ ਉਹ ਪੂਰੇ ਗੋਲ ਉਹਨੂੰ ਰੀਤ ਕਹਿੰਦੇ ਨੇ, ਫੁੱਲ ਮਾਲਾ ਤੁਸੀਂ ਉਹਨੂੰ ਕਹਿ ਸਕਦੇ। ਔਰ ਉਹ ਜਿਹੜੀ ਕਬਰ ਹੁੰਦੀ ਹੈ ਉਹਦੇ ਉੱਤੇ ਲਿਖਿਆ ਹੋਇਆ ਹੈ ਕਿ ਵੀ ਟੂਮ ਆਫ ਐਨ ਅਨਨੋਨ ਸੋਲਜਰ। ਇੱਕ ਉਹ ਨੇ ਜਿਨ੍ਹਾਂ ਦੀ ਪਛਾਣ ਹੋਈ, ਜਿਨ੍ਹਾਂ ਨੂੰ ਮਾਣ ਮਿਲਿਆ, ਜਿਨ੍ਹਾਂ ਦੀ ਯਾਦ 'ਚ ਅਸੀਂ ਸ਼ਹੀਦੀ ਸਮਾਗਮ ਵੀ ਕਰਦੇ ਹਾਂ। ਪਰ ਇਸ ਸੰਘਰਸ਼ ਦੇ ਵਿੱਚ ਉਹ ਕੋਈ ਯੋਧਾ, ਕੋਈ ਸਿੰਘ, ਕੋਈ ਸਿੰਘਣੀ ਜਿਹੜੀ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਉਸ ਨੂੰ ਅਣਪਛਾਤੀ ਲਾਸ਼ ਬਣਾਇਆ ਗਿਆ, ਕਿਸ ਸਿਵੇ 'ਚ ਸਾੜਿਆ ਗਿਆ, ਕਿਸ ਨਹਿਰ ਦੇ ਵਿੱਚ ਰੋੜਿਆ ਗਿਆ, ਕਿਸ ਥਾਂ ਦੇ ਉੱਤੇ ਗਾਇਬ ਕਰ ਦਿੱਤਾ ਗਿਆ, ਕਿੱਥੇ ਇੰਟਰੋਗੇਸ਼ਨ ਸੈਂਟਰ 'ਚ ਟਾਰਚਰ 'ਚ ਹੀ ਮਾਰ ਦਿੱਤਾ ਗਿਆ। ਔਰ ਉਹ ਜਿਹੜਾ ਦਿਲ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ, ਕੌਮੀ ਆਜ਼ਾਦੀ ਦਾ ਸੰਕਲਪ ਲੈ ਕੇ ਤੁਰੇ ਸੀ, ਅਸੀਂ ਇਸ ਫਾਰਮੈਟ ਤੋਂ ਜਿਹੜਾ ਸ਼ਹੀਦਾਂ ਦੀ ਯਾਦ ਨੂੰ ਨਾ ਸਿਰਫ ਸਮਰਪਣ ਤੱਕ ਸਾਡਾ ਇਹ ਪਲੇਟਫਾਰਮ ਹੈ, ਪਿਛਲੇ ਲਗਭਗ 14 ਸਾਲਾਂ ਤੋਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ ਲਈ ਨੈਰੇਟਿਵ ਸਿਰਜਣ ਦਾ ਵੀ ਜਿਹੜਾ ਸਾਨੂੰ ਗੁਰੂ ਨੇ ਜਿਹੜਾ ਉਹ ਬਲ ਬਖਸ਼ਿਆ, ਅਸੀਂ ਇਸ ਪਾਸੇ ਜਿਹੜੀ ਹੈ ਪੇਸ਼ਕਦਮੀ ਕਰਦੇ ਹਾਂ ਤੇ ਅਸੀਂ ਉਸ ਅਨਨੋਨ ਸੋਲਜਰ ਖਾਲਿਸਤਾਨ ਦੀ ਇਸ ਜੰਗ ਦਾ ਉਸ ਨੂੰ ਸਜਦਾ ਕਰਦੇ ਹਾਂ। ਔਰ ਇਹ ਪ੍ਰੋਗਰਾਮ ਅਸੀਂ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਪਰ ਉਸ ਦੇ ਨਾਲ ਨਾਲ ਇਸ ਵਚਨਬੱਧਤਾ ਨੂੰ ਵੀ ਦੁਹਰਾਉਂਦੇ ਕਿ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਐਗਜ਼ਿਸਟ ਕਰਦਾ ਹੈ, ਉਸ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਹੈ। ਔਰ ਇਹ ਲਿਬਰੇਸ਼ਨ ਤੱਕ ਇਹ ਜੰਗ ਜਾਰੀ ਰਹੇਗੀ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166194984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਕੇਸਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦੇ ਹਾਂ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਕੇ ਕੇਸਰੀ ਦੁਪੱਟੇ, ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ। ਵਹੀਰਾਂ ਕੱਟ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਈਰਾਨ ਜੰਗ ਹੁਣ ਜੰਗ ਦੇ ਮੈਦਾਨ ਵਿੱਚ ਨਹੀਂ ਲੜੀ ਜਾ ਰਹੀ, ਪਰ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਆਪੋ ਆਪਣੇ ਬਿਰਤਾਂਤਾਂ ਰਾਹੀਂ ਇੱਕ ਦੂਸਰੇ ਨੂੰ ਨੀਵਾਂ ਦਿਖਾਇਆ ਜਾ ਰਿਹਾ, ਸੋ ਜਾਂ ਭੁੰਬਲ ਭੁੱਸੇ ਵਿੱਚ ਪਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਗੱਲ ਦੀ ਸਾਨੂੰ ਜਿਹੜੀ ਹੈ ਉਹ ਰਾਦਰ ਤਸੱਲੀ ਵੀ ਹੈ, ਕਿਸੇ ਹੱਦ ਤੱਕ ਸਕੂਨ ਹੈ ਕਿ ਜਿਹੜੀ ਜੰਗ ਇਜ਼ਰਾਈਲ ਨੇ ਈਰਾਨ ਦੇ ਖਿਲਾਫ ਵਿੱਢਦਿਆਂ ਅਮਰੀਕਾ ਨੂੰ ਉਸ ਦੇ ਵਿੱਚ ਘੜੀਸਿਆ। 28 ਫਰਵਰੀ ਨੂੰ ਈਰਾਨ ਦੇ ਸੁਪਰੀਮ ਧਾਰਮਿਕ ਲੀਡਰ, ਉਹਨਾਂ ਦੇ ਧਾਰਮਿਕ ਪੇਸ਼ਵਾ ਜਿਹੜਾ ਖਮੀਨਾਈ ਦਾ ਮਰਡਰ, ਔਰ ਉਹਨਾਂ ਦੇ ਬਾਕੀ ਸਾਥੀਆਂ ਦਾ ਵੀ, ਬਹੁਤ ਸਾਰੇ ਹਾਇਰ ਅਪਸ ਦਾ, ਔਰ ਫਿਰ 40 ਦਿਨ ਲਗਭਗ ਇਹ ਜਿਹੜਾ ਜਾਰੀ ਰਿਹਾ ਜੰਗ। ਨਤੀਜੇ ਦੇ ਤੌਰ 'ਤੇ ਜੰਗਬੰਦੀ ਦਾ ਐਲਾਨ ਪਹਿਲਾਂ 2 ਹਫ਼ਤੇ ਦੇ ਲਈ ਸੀ ਅਮਰੀਕਾ ਵੱਲੋਂ, ਫਿਰ ਇਸ ਨੂੰ ਐਕਸਟੈਂਡ ਕੀਤਾ ਗਿਆ ਨੈਗੋਸ਼ੀਏਸ਼ਨ ਦੇ ਲਈ। ਪਹਿਲਾ ਦੌਰ ਗੱਲਬਾਤ ਦਾ ਆਲਮੋਸਟ 20-21 ਘੰਟੇ ਦਾ ਸੈਸ਼ਨ ਇਸਲਾਮਾਬਾਦ ਦੇ ਵਿੱਚ ਚੱਲਿਆ, ਜਿਹਦੇ 'ਚ ਕਿ ਸਡਨਲੀ ਮਿਸਟਰ ਵੈਂਸ ਜਿਹੜੇ ਨੇ ਉੱਥੋਂ ਛੱਡ ਕੇ ਤੁਰ ਗਏ, ਜਦੋਂ ਕਿ ਈਰਾਨ ਦੀ ਫੁੱਲ ਫਲੈਜ 60-65 ਬੰਦਿਆਂ ਦੀ ਟੀਮ ਗੱਲਬਾਤ ਦੇ ਲਈ ਆਈ ਸੀ ਔਰ ਆਲ ਪਾਵਰਫੁਲ ਸੀ ਡਿਸੀਜਨ ਲੈਣ ਲਈ। ਔਰ ਫਿਰ ਦੋਨੋਂ ਪਾਸੇ ਜਿਹੜੀ ਹੈ, ਕਿਉਂਕਿ ਇਜ਼ਰਾਈਲ ਨੇ ਲਬਨਾਨ ਦੇ ਵਿੱਚ ਹਿਜ਼ਬੁੱਲਾ ਦੇ ਖਿਲਾਫ ਨਾਂ ਜਿਹੜਾ ਐਕਸ਼ਨ ਦੇ ਨਾਂ ਥੱਲੇ ਸਿਵਿਲੀਅਨਸ ਦੀ ਕਿਲਿੰਗਸ ਜਾਰੀ ਰੱਖੀਆਂ। ਰਾਦਰ ਜਿਸ ਦਿਨ ਜੰਗਬੰਦੀ ਹੋਈ ਪਹਿਲੇ ਦਿਨ ਹੀ 300 ਦੇ ਕਰੀਬ ਲੋਕ ਮਾਰੇ ਔਰ 1000 ਤੋਂ ਜ਼ਿਆਦਾ ਜ਼ਖਮੀ ਕੀਤੇ। ਇਸ ਗੱਲ ਦਾ ਧਿਆਨ ਰਿਹਾ ਕਿ ਲਬਨਾਨ ਦੀ ਲਗਭਗ ਅੱਧੀ ਪਾਪੂਲੇਸ਼ਨ ਜਿਹੜੀ ਹੈ ਉਹ ਕ੍ਰਿਸਚਨ ਹੈ, ਈਸਾਈ ਹੈ, ਕਿਉਂਕਿ ਫਸਟ ਵਰਲਡ ਵਾਰ ਤੋਂ ਬਾਅਦ ਜਿਹੜੀ ਵਿਦ ਦਾ ਨੌਚ ਆਫ ਦਾ ਪੈਨ ਮਿਡਲ ਈਸਟ ਦੇ ਉੱਤੇ ਜਿਹੜਾ ਕਿ ਆਲਮੋਸਟ 700 ਸਾਲ ਤੋਂ ਜ਼ਿਆਦਾ ਸਮਾਂ
ਆਟੋਮੈਨ ਅੰਪਾਇਰ ਦੇ ਥੱਲੇ ਸੀ, ਉਸ ਨੂੰ ਪੱਛਮੀ ਤਾਕਤਾਂ ਨੇ ਵੰਡਿਆ ਔਰ ਫਲਸਤੀਨ ਬ੍ਰਿਟਿਸ਼ ਦੀ ਕਾਲੋਨੀ ਬਣਿਆ ਔਰ ਲੈਬਨਾਨ ਫ੍ਰੈਂਚ ਪ੍ਰਭਾਵ ਥੱਲੇ ਸੀ। ਬੇਸ਼ੱਕ ਔਰ ਉਹਨਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਜਿਵੇਂ ਕਲੋਜ਼ ਟੂ ਹਾਫ 40% ਕੋਈ 45%, ਹਾਲਾਂ ਹਿਜ਼ਬੁੱਲਾ ਦੀ ਇੰਡੀਪੈਂਡੈਂਟ ਹੋਂਦ ਹੈ, ਉਹ ਕੋਈ ਲੈਬਨਾਨ ਦੀ ਗਵਰਨਮੈਂਟ ਦੇ ਨਾਲ ਨਹੀਂ, ਉਹ ਰਾਦਰ ਈਰਾਨ ਦੀ ਪ੍ਰੋਕਸੀ ਹੈ, ਜਿਹਨੂੰ ਈਰਾਨ ਇਹਨਾਂ ਤਿੰਨਾਂ ਨੂੰ, ਉਹ ਹਿਜ਼ਬੁੱਲਾ ਹੋਏ, ਹਮਾਸ ਹੋਏ ਔਰ ਹੁਤੀ ਹੋਏ, ਉਹਨੂੰ ਐਕਸਿਸ ਆਫ ਰੈਜ਼ਿਸਟੈਂਸ ਕਹਿੰਦੇ ਨੇ ਕਿ ਇਜ਼ਰਾਈਲ ਦੇ ਖਿਲਾਫ ਜਿਹੜਾ ਕਿ ਫਲਸਤੀਨੀ ਸਟੇਟ ਬਣਨ ਨਹੀਂ ਦਿੰਦਾ, ਰਾਦਰ ਉਜਾੜ ਰਿਹਾ ਉਹਨਾਂ ਨੂੰ ਤਾਂ ਕਿ ਗ੍ਰੇਟਰ ਇਜ਼ਰਾਈਲ ਦਾ ਉਹਨਾਂ ਦਾ ਡ੍ਰੀਮ ਨੀਲ ਦਰਿਆ ਤੋਂ ਲੈ ਕੇ ਜਾਰਡਨ ਰਿਵਰ ਤੱਕ ਉਸ ਨੂੰ ਉਹ ਫੁੱਲਫਿਲ ਕਰ ਸਕਣ। ਸੋ ਉਸ ਨੂੰ ਜੇ ਕੋਈ ਰੋਕ ਰਿਹਾ, ਹਾਲਾਂਕਿ ਕੋਈ ਈਰਾਨ ਦਾ ਬਾਰਡਰ ਵੀ ਨਹੀਂ ਲੱਗਦਾ ਇਜ਼ਰਾਈਲ ਦੇ ਨਾਲ, ਬਾਕੀ ਤਾਂ ਇਹ ਜਿਹੜੇ ਫਸਟ ਵਰਲਡ ਵਾਰ ਤੋਂ ਬਾਅਦ ਸ਼ੇਖਡਮ ਕ੍ਰੀਏਟ ਕੀਤੇ ਜਿਨ੍ਹਾਂ ਦੇ ਵਿੱਚ ਸਾਊਦ ਟੱਬਰ ਨੂੰ ਸਾਊਦੀ ਅਰੇਬੀਆ ਮਿਲ ਗਿਆ, UAE ਜਿਹੜਾ ਬਿਲਕੁਲ ਇਸ ਵੇਲੇ ਭੁਤਰਿਆ ਹੋਇਆ, ਇੰਡੀਆ ਦੀ ਕੱਛ 'ਚ ਵੜਿਆ ਹੋਇਆ, ਜਾ ਕੇ ਪਾਕਿਸਤਾਨ ਨੂੰ ਨੋਟਿਸ ਦਿੱਤਾ ਕਿ ਜੀ ਸਾਡਾ ਮੋੜੋ 2.5 ਬਿਲੀਅਨ ਕੇ 3.5 ਬਿਲੀਅਨ ਇੰਨੇ ਘੰਟੇ ਦੇ ਵਿੱਚ ਜਿਹੜਾ ਜ਼ਾਹਰ ਹੈ ਸਾਊਦੀ ਅਰੇਬੀਆ ਨੇ ਬੇਲ ਆਊਟ ਕੀਤਾ ਪਾਕਿਸਤਾਨ ਨੂੰ। ਪਰ ਪ੍ਰੋ ਇੰਡੀਆ ਇਹ ਸਾਰੇ ਹੀ 7 ਦੇ 7 ਜਿਹੜੇ UAE ਦੀਆਂ ਰਿਆਸਤਾਂ ਨੇ ਸ਼ੇਖ ਬੈਠੇ ਹੋਏ ਮੌਜਾਂ ਕਰਨ ਵਾਲੇ, ਇਹਨਾਂ ਤਾਂ ਇਬਰਾਹਿਮ ਅਕਾਰਡ ਤੇ ਵੀ ਦਸਤਖਤ ਕੀਤੇ ਹੋਏ ਨੇ UAE ਨੇ। ਹੁਣ ਉਹਨੇ ਅੱਜ OPEC ਤੋਂ ਨਿਕਲਣ ਦਾ ਫੈਸਲਾ ਕੀਤਾ। ਸੋ ਇਸ ਸਾਰੇ ਦੇ ਦੌਰਾਨ ਜਿਹੜਾ ਉਹ ਖੇਡ ਤਾਂ ਜੋ ਇਜ਼ਰਾਈਲ ਦੀ ਜਾਂ ਇੰਡੀਆ ਦੀ ਚੱਲ ਹੀ ਰਹੀ ਸੀ, ਲੇਕਿਨ ਇਸ ਸਾਰੇ ਪੀਰੀਅਡ 'ਚ ਹਿਜ਼ਬੁੱਲਾ ਨੇ ਉੱਥੇ ਰੈਜ਼ਿਸਟੈਂਸ ਦਿੱਤੀ, ਅਜੇ ਵੀ ਉਹ ਦੇ ਰਹੇ ਨੇ। ਨਤੀਜੇ ਦੇ ਤੌਰ ਤੇ ਭਾਵੇਂ ਇਹਨਾਂ ਨੂੰ ਇੱਕ ਆਈ ਵਾਸ਼ ਕਰਨਾ ਪਿਆ ਕਿ ਜੀ ਅਸੀਂ ਲੈਬਨਾਨ ਦੇ ਜਿਹੜੀ ਹਕੂਮਤ ਦੇ ਨਾਲ ਇਜ਼ਰਾਈਲ ਦੀ ਗੱਲਬਾਤ ਪ੍ਰਾਈਮ ਮਿਨਿਸਟਰ ਮਿਲਣਗੇ, DC 'ਚ ਮਿਲੇ ਵੀ, ਚਲੋ ਮੁੱਕਦੀ ਗੱਲ, ਉੱਥੇ ਵੀ ਸੀਜ਼ ਫਾਇਰ ਦਾ ਐਲਾਨ ਹੋਇਆ, ਹਾਲਾਂਕਿ ਇਜ਼ਰਾਈਲ ਦੇ ਲਗਾਤਾਰ ਹਮਲੇ ਜਾਰੀ ਨੇ। ਹੁਣ ਪਹਿਲੀ ਗੱਲਬਾਤ ਦੇ ਨੈਰੇਟਿਵ ਤੋਂ ਬਾਅਦ ਜ਼ਾਹਰ ਹੈ ਵੀ ਗਰਾਊਂਡ ਰਿਐਲਿਟੀ, ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਸਟੇਟ ਆਫ ਹਾਰਮੂਜ਼ ਦਾ ਜਿਹੜਾ ਉਹਦੇ ਤੇ ਈਰਾਨ ਦਾ ਮੁਕੰਮਲ ਕੰਟਰੋਲ ਹੈ। ਹਾਲਾਂਕਿ ਉਸ ਦੇ ਤੋਂ 600 ਮੀਲ ਦੂਰ ਵਾਟਰਸ ਦੇ ਵਿੱਚ ਅਮਰੀਕਾ ਨੇ ਬਲੌਕੇਡ ਕੀਤਾ ਹੋਇਆ ਕਿ ਕੋਈ ਵੀ ਇਰਾਨੀਅਨ ਸ਼ਿਪ ਉੱਥੋਂ ਨਹੀਂ ਗੁਜ਼ਰ ਸਕਦਾ। ਬਾਕੀ ਚਾਈਨੀਜ਼ ਨੇ, ਰਸ਼ੀਅਨ ਨੇ, ਉਹਨਾਂ ਨੂੰ ਈਰਾਨ ਵਾਲੇ ਵੀ ਨਹੀਂ ਰੋਕਦੇ, ਦੂਸਰੇ ਵੀ ਨਹੀਂ ਰੋਕਦੇ। ਸੋ ਉਹਦਾ ਕਿੰਨਾ ਕਿ ਈਰਾਨ ਨੂੰ ਡੈਮੇਜ ਹੋ ਰਿਹਾ ਹੈ ਫਾਈਨੈਂਸ਼ੀਅਲੀ ਤਾਂ ਪਹਿਲਾਂ ਵੀ ਉਹਨਾਂ ਦਾ, ਹੁਣ ਰਾਦਰ ਜਿੰਨੇ ਕੁ ਈਰਾਨ ਦੀ ਮਰਜ਼ੀ ਨਾਲ ਉੱਥੋਂ ਗੁਜ਼ਰ ਰਹੇ ਨੇ ਉਹ ਉੱਥੇ ਟੋਲ ਦੇ ਕੇ ਜਾਂਦੇ ਨੇ। ਸੋ ਇਹ ਕਹਿਣਾ ਕਿ ਜੀ ਬਿਲਕੁਲ ਈਰਾਨ ਦਾ ਕਲੈਪਸ ਹੋ ਗਿਆ ਜਾਂ ਇਹ ਸਟ੍ਰੈਟਜੀ ਈਰਾਨ ਨੂੰ ਮਜਬੂਰ ਕਰੇਗੀ, ਜੋ ਅਸੀਂ ਕਹਾਂਗੇ ਉਹ ਵਕਤ ਖਤਮ ਹੋ ਗਿਆ ਕਿ ਵੀ ਜਦੋਂ ਅਮਰੀਕਾ ਦੀ ਡਿਕਟੇਟ ਜਿਹੜੀ ਹੈ ਉਸ ਦੇ ਉੱਤੇ ਈਰਾਨ ਜਿਹੜਾ ਹੈ ਉਹਨਾਂ ਸ਼ਰਤਾਂ ਤੇ ਸਮਝੌਤਾ ਕਰੇਗਾ। ਇਸੇ ਲਈ ਜਿਹੜਾ 3 ਨੁਕਾਤੀ ਏਜੰਡਾ ਹੁਣ ਈਰਾਨ ਨੇ ਦਿੱਤਾ, ਹਾਲਾਂ 10 ਨੁਕਤੇ ਨੇ ਉਹਦੇ ਕੁੱਲ ਮਿਲਾ ਕੇ, ਉਹਦੇ 'ਚ ਪਹਿਲਾ ਇਹੀ ਪੁਆਇੰਟ ਹੈ ਉਹਨਾਂ ਦਾ ਕਿ ਵੀ ਪਹਿਲਾਂ ਮੁਕੰਮਲ ਜੰਗਬੰਦੀ ਜਿਹੜੀ ਹੈ, ਨਾਟ ਟੈਂਪਰੇਰੀ ਕਿ ਜੀ ਇੰਨੇ ਦਿਨ ਉਹ ਕਰੋ, ਉਹਦੀ ਗਾਰੰਟੀ ਦੇ ਕੋਈ, ਉਹ ਗਾਰੰਟੀ ਜਾਂ UN ਦੇਗੀ ਜਾਂ ਹੁਣ ਜਿਵੇਂ ਇਰਾਨੀਅਨ ਫੋਰਨ ਮਿਨਿਸਟਰ ਰਸ਼ੀਆ ਗਏ ਔਰ ਜਿਵੇਂ ਉਹਨਾਂ ਦੀਆਂ ਆਪਟਿਕਸ ਆਈਆਂ ਸਾਹਮਣੇ ਹੱਸ ਕੇ ਔਰ ਜੁਆਇੰਟ ਸਟੇਟਮੈਂਟ ਔਰ ਈਰਾਨ ਦਾ ਥੈਂਕ ਯੂ ਕਰਨਾ ਰਸ਼ੀਆ ਨੂੰ, ਔਰ ਦੂਸਰਾ ਸੋ ਮਤਲਬ ਰਸ਼ੀਆ ਚਾਈਨਾ ਜਿਹੜੇ ਖੁੱਲ੍ਹ ਕੇ ਜਿਹੜਾ ਉਹ ਭਾਵੇਂ ਸਾਹਮਣੇ ਨਹੀਂ ਆਏ ਜਾਂ ਆ ਰਹੇ, ਲੇਕਿਨ ਈਰਾਨ ਦੀ ਮਦਦ ਤੋਂ ਭਾਵੇਂ ਸੈਟੇਲਾਈਟ ਹੋਏ, ਭਾਵੇਂ ਉਹ ਮਿਸਲਸ ਹੋਣ, ਉਹ ਖੁਦ ਵੀ ਬਣਾ ਰਹੇ ਨੇ। ਸੋ ਲੇਕਿਨ ਇਹ ਜਿਹੜਾ ਈਵਨ ਈਰਾਨ ਦਾ ਸੈਕੰਡ ਦੌਰ ਦੇ ਵਿੱਚ ਬਜਾਏ ਕਿ ਉਹ ਕੋਈ ਗੱਲਬਾਤ ਦੇ ਲਈ ਜਦੋਂ ਅਮਰੀਕਾ ਨੇ ਹਰੀ ਝੰਡੀ ਦਿੱਤੀ ਕਿ ਜੀ ਕੁਸ਼ਨਰ ਔਰ ਵਿਟਕੌਫ ਜਾ ਰਹੇ ਨੇ ਔਰ ਜੇ ਵੈਂਸ ਔਨ ਦਾ ਸਟੈਂਡ ਬਾਈ ਨੇ, ਤੇ ਈਰਾਨ ਦੇ ਫੋਰਨ ਮਿਨਿਸਟਰ ਨੇ ਆਪਣਾ 3 ਮੁਲਕਾਂ ਦਾ ਟ੍ਰਿਪ ਬਣਾਇਆ, ਉਹ ਪਾਕਿਸਤਾਨ ਆਇਆ, ਉਹਨਾਂ ਦੇ ਫੌਜੀ ਮੁਖੀ ਆਸਮ ਮੁਨੀਰ ਫੀਲਡ ਮਾਰਸ਼ਲ ਉਹਨਾਂ ਨੂੰ ਮਿਲਿਆ ਔਰ ਉਹ ਸਾਰੇ ਨੂੰ ਜਿਹੜਾ ਫਿਰ ਉਹ ਮਸਕਟ ਚਲਾ ਗਿਆ, ਓਮਾਨ ਦੀ ਰਾਜਧਾਨੀ, ਕਿਉਂਕਿ ਸਟੇਟ ਆਫ ਹਿਊਮਸ ਦਾ ਦੂਜਾ ਸਿਰਾ ਓਮਾਨ ਦੇ ਨਾਲ ਲੱਗਦਾ। ਫਿਰ ਉਹ ਮਾਸਕੋ ਚਲਾ ਗਿਆ ਔਰ ਮਾਸਕੋ 'ਚ ਜਿਵੇਂ ਉਹ ਸਾਰੀ ਫਾਈਨ ਡਿਪਲੋਮੇਸੀ ਦੀਆਂ ਗੱਲਾਂ ਸਾਹਮਣੇ ਆਈਆਂ ਨੇ। ਸੋ ਪਹਿਲੀ ਸ਼ਰਤ ਉਹਨਾਂ ਨੇ ਇਹ ਬਣਾ ਦਿੱਤੀ, ਜਿਹੜੀ ਲੇਟੈਸਟ ਪ੍ਰਪੋਜ਼ਲ ਦਿੱਤੀ ਹੈ, ਜਿਹਨੂੰ ਲੈ ਕੇ ਟਰੰਪ ਨੇ ਕਿਹਾ ਸੀ ਕਿ ਅਸੀਂ ਵੇਟ ਕਰ ਰਹੇ ਹਾਂ, ਅਸੀਂ ਸੀਜ਼ਫਾਇਰ ਤੇ ਕੋਈ ਟਾਈਮ ਲਾਈਨ ਨਹੀਂ ਰੱਖ ਰਹੇ, ਵੀ ਆਰ ਵੇਟਿੰਗ ਫਾਰ ਦਾ ਪ੍ਰਪੋਜ਼ਲ, ਕਿਉਂਕਿ ਈਰਾਨ ਦਾ ਜਿਹੜਾ ਸਾਮਰਾਜ ਹੈ ਉਹ ਖਿਲ ਰਿਹਾ ਹੋਇਆ ਹੈ ਬਿਲਕੁਲ, ਅਸੀਂ 2 ਲੈਵਲ ਦੀ ਲੀਡਰਸ਼ਿਪ ਮਾਰ ਦਿੱਤੀ ਹੈ। ਉਹ ਇਹ ਨੈਰੇਟਿਵ ਹੈ, ਬਿਰਤਾਂਤ ਹੈ ਜਿਹੜੀ
ਇੰਟਰਨੈਟ ਦੇ ਉੱਤੇ ਵੀ ਜਿਹੜਾ ਉਹ ਮੀਮ ਬਣਾ ਕੇ ਵੀ ਦੋਨੋਂ ਧਿਰਾਂ ਕਰ ਰਹੀਆਂ ਨੇ। ਔਰ ਇਸ ਦੇ ਚੱਲਦਿਆਂ ਹੀ ਜਿਹੜਾ ਹੈ ਅੱਜ ਵੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਲੇਟੈਸਟ ਟਵੀਟ ਇਸ ਦੇ ਉੱਤੇ ਹੈ, Iran has just informed us that they are in a state of collapse, quote unquote. They want us to open the Hormuz Strait as soon as possible as they try to figure out their leadership situation, which I believe they will be able to do. Thank you for your attention to this matter. ਹੁਣ ਜੇ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਨੂੰ ਮੰਨੀਏ ਤਾਂ ਉਹ ਇਹ ਹੈ ਕਿ ਜੀ ਈਰਾਨ ਨੇ ਸਾਨੂੰ ਦੱਸਿਆ ਵੀ ਸਾਡਾ ਤਾਂ ਬੇੜਾ ਗਰਕ ਹੋ ਗਿਆ। ਪਹਿਲੀ ਗੱਲ ਤਾਂ ਇਹ ਗੱਲ ਸਮਝ ਤੋਂ ਬਾਹਰ ਹੁੰਦੀ ਹੈ। ਈਰਾਨ ਵਰਗੇ ਲੋਕ ਜਿਨ੍ਹਾਂ ਬਾਰੇ ਖੁਦ ਪ੍ਰੈਜ਼ੀਡੈਂਟ ਟਰੰਪ ਨੇ ਤਾਰੀਫ ਕੀਤੀ ਕਿ ਦੇ ਆਰ ਟਫ ਫਾਈਟਰ, ਟਫ ਨੈਗੋਸ਼ੀਏਟਰ, ਫਿਰ ਮਾਰਕੋ ਰੂਬੀਓ ਉਹਨਾਂ ਦੀ ਜਿਹੜੀ ਅੱਜ ਦੀ ਸਟੇਟਮੈਂਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੀ ਫਿਊਚਰ ਡੀਲ ਮਸਟ definitively prevent Iran from sprinting towards a nuclear weapon। ਕਿ ਕੋਈ ਵੀ ਡੀਲ ਜਿਹੜੀ ਹੈ ਉਹਦੇ 'ਚ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਜਿਹੜਾ ਈਰਾਨ ਹੈ ਉਹ ਨਿਊਕਲੀਅਰ ਵੈਪਨ ਨਹੀਂ ਬਣਾਏਗਾ। ਪਰ ਉਸ ਦੇ ਉੱਤੇ ਜਿਹੜੀ ਈਰਾਨ ਦੀ ਤਾਰੀਫ ਦੇ ਵਿੱਚ ਮਿਸਟਰ ਰੂਬੀਓ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਈਰਾਨ ਵਾਲੇ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ the Secretary of State suggested that leadership in Tehran is serious about figuring out how they can buy themselves more time। कि वो time buy कर रहे हैं ईरान वाले। Speaking to Fox News, he cautioned that the international community is dealing with very experienced negotiators। वो कहते भी ये गल समझ लो कि भी असी उन्होंने नाल डील कर रहे हैं ਜਿਹੜੇ बड़े तजर्बाकार नैगोशिएटर ने। ये लेफ्ट हैंडेड ट्रिब्यूट है। इंटरनेशनल कम्युनिटी इज डीलिंग विद वेरी एक्सपीरियंस्ड नेगोशिएटर्स necessitating a deal that definitely prevents them from sprinting towards a nuclear weapon at any point। कि ये असी यकीनी बनाना चाहते हैं कि भाई कोई भी ਜਿਹੜਾ ਡੀਲ ਹੈ ਉਹਦੇ 'ਚ ਇਹਦਾ ਹਿੱਸਾ ਹੋਣਾ ਚਾਹੀਦਾ ਹੈ ਕਿ ਵੀ ईरान कदे भी न्यूक्लियर वैपन ना बना सके। सो इस कॉन्टेक्स्ट टफ नैगोशिएटर दूजा और ये प्रेजिडेंट ट्रंप का कहना कि जी वो तो बिल्कुल स्टेट ऑफ कलैप्स उन्होंने सानू दस्या। हाँ जो तुसी अपने तौर पर कहते हो कि जी अंदरों वो खस्ता ने बाहरों भावें भबक मार रहे हैं लेकिन वो बहुत कीन ने इस सारे नू एंड करन। हुण ये तो कह रहे हैं भी वो टाइम बाय कर रहे हैं और बिल्कुल ठीक टाइम बाय कर वो पोलिटिकली भी देख रहे हैं कि भी जे ये गलबात के बहाने हुण जिहड़ा अप्रैल तक खत्म हो गया, मई जून जुलाई अगस्त सितंबर अक्तूबर भी जे इहनूं होर ड्रैग किया जाए तो मिड टर्म इलैक्शन तक पहुँचते हैं प्रेजिडेंट ट्रंप जां दूजे उन्हां दे कैंडीडेट लूज हुंदे ने रिपब्लिकन्स दे ते दे विल बी इन ए बैटर पोजीशन। जिहड़ा भी कोई नवां है और वो पास्ट तो अपना जान छुड़ा लैंदा जिवें प्रेजिडेंट ट्रंप ने हालां ओबामा दे नाल 2015 च डील होई ईरान दी जिहदे थल्ले नैगोशिएटेड डील सी यूरोपीयन कंट्रीज़ ने भी उहदे पार्टिसिपेट किया बट प्रेजिडेंट ट्रंप ने अपनी पहली टर्म वेले 2016 जदों बने इजराइल के दबाव थले उन्होंने कैंसल करता और हुण इजराइल ने जंग च वसाता है। सो ये एक पासे तो ये पार्ट हुण ईरान का पहली शर्त तो यही है कि भी पहला कंप्लीट जंगबंदी गारंटी कि कोई नहीं करेगा। दूसरा कि जिहड़ा तुसीं ब्लॉकेट किया होया स्टेट ऑफ हार्मूज असीं भी खोलते हैं असीं पर ये साडे पानियां च है साडी जिहड़ी है वो सॉवरनिटी है इहदे उत्ते असीं ओमान नाल वर्कआउट करांगे भी असीं की चार्ज करना है दैन असी न्यूक्लीयर के उत्ते गलबात करांगे। हुण इज़हार है कि भी ये बड़ा उन्होंने ये नहीं कहा है भी असी जरूर न्यूक्लीयर बम बनावांगे जां गल जावें एक स्टेज ते पोस्टरिंग कर रहे सी कि जी असी जिहड़ी न्यूक्लीयर प्रोलिफरेशन ट्रीटी के उत्ते दस्तखत किए हुए ने असी वी विल बैक ऑफ फ्रॉम देयर। इहदा मतलब सी भी इन्हां दे हत्थ च टूल होना सी वैसटर्न का। देखो जी हुण क्योंकि वो न्यूक्लीयर बन जा रहा है और असी इहनूं स्टोन एज लैके जाना सो वो गल नहीं कर रहे हो कहते जी बिल्कुल असी गल करांगे असी तो पहला भी की सी। और इस सारे दे चलदे हैं जिहड़ी पोजीशन है इस वेले एक चंगी गल है कोई जंग दे मैदान च कुछ नहीं हो रहा हुण ये भी नहीं है पहला ईरान दे शिप फड़े ने हुण ये सी कि ब्लॉकेड दौरान जिहड़े ईरान दे शिप जा रहे सी वो वापस मोड़े ने अमरीकना ने।
ਸੋ ਜ਼ਾਹਰ ਹੈ ਕਿ ਵੀ ਇਹ ਆਪਣੇ ਆਪ 'ਚ ਸਕੂਨ ਦੀ ਗੱਲ ਹੈ ਕਿ ਵੀ ਜੰਗ ਨਹੀਂ ਚੱਲ ਰਹੀ, ਪਰ ਜੰਗ ਚੱਲ ਵੀ ਰਹੀ ਹੈ। ਬਿਲਕੁਲ ਉਹ ਹੈ ਨੈਰੇਟਿਵ ਦੀ ਜੰਗ ਜਾਂ ਇੰਟਰਨੈਟ ਦੀ ਜੰਗ। ਹਾਲਾਂਕਿ ਜਿਹੜੇ ਕਹਿੰਦੇ ਨੇ ਕਿ ਵੀ ਇਹ ਸਾਰੇ ਚੋਵੀ ਦੇ ਬਾਵਜੂਦ ਕਿ ਨੈਰੇਟਿਵ ਆਪੋ ਆਪਣਾ ਹੈ, ਬਟ देयर इज ए ਲਾਈਟ ਔਨ ਦਾ ਐਂਡ ਆਫ ਦਾ ਟਨਲ, ਕਿ ਉਸ ਸੁਰੰਗ ਦੇ ਦੂਸਰੇ ਸਿਰੇ ਤੇ ਰੋਸ਼ਨੀ ਨਜ਼ਰ ਆਉਂਦੀ। ਜ਼ਾਹਰ ਹੈ ਕਿ ਵੀ ਮਿਲੀਟੈਰਲੀ ਉਹਨਾਂ ਨੇ ਦੇਖ ਲਿਆ, ਅਮਰੀਕਾ ਨੇ ਵੀ, ਕਿ ਈਰਾਨ ਵਾਕ ਓਵਰ ਨਹੀਂ ਹੈ। ਬੂਟਸ ਔਨ ਦਾ ਗਰਾਊਂਡ ਵਾਲਾ ਤਜਰਬਾ ਵੀ ਕਾਮਯਾਬ ਨਹੀਂ ਹੋਇਆ। ਆਈਸੋਲੇਸ਼ਨ ਵੀ ਅਮਰੀਕਾ ਦੀ ਟੁੱਟੀ ਨਹੀਂ। ਹਾਲਾਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਕਿੰਗ ਚਾਰਲਸ ਜਿਹੜੇ ਆਲਰੇਡੀ ਉਹਨਾਂ ਦਾ ਅੱਜ ਦੂਸਰਾ ਦਿਨ ਸ਼ੁਰੂ ਹੋ ਗਿਆ, ਅੱਜ ਉਹਨਾਂ ਨੇ US ਕਾਂਗਰਸ ਨੂੰ ਐਡਰੈਸ ਕੀਤਾ। ਪਹਿਲਾਂ ਵਾਈਟ ਹਾਊਸ 'ਚ ਜਿਹਨੂੰ ਕਹਿੰਦੇ ਨੇ ਕਿ ਵੀ ਰੈੱਡ ਕਾਰਪਟ ਵੈਲਕਮ, ਕਿਉਂਕਿ ਗੋਰੇ ਵੀ ਬ੍ਰਿਟਨ ਵਾਲੇ ਜਾਂ ਦੂਜੇ ਇਸ ਕਿਸਮ ਦੇ ਪੌਂਪ ਐਂਡ ਸ਼ੋਅ 'ਚ ਰਹਿੰਦੇ ਨੇ, ਔਰ US ਕਾਂਗਰਸ ਨੂੰ ਵੀ ਐਡਰੈਸ ਕਰਦੇ ਆ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇੱਕ ਦੂਜੇ ਲਈ ਬਣੇ ਆ, ਸਾਡੀ ਸਪੈਸ਼ਲ ਰਿਲੇਸ਼ਨਸ਼ਿਪ ਹੈ। ਹਾਲਾਂਕਿ ਕਿਸੇ ਨੇ UK ਐਂਬੈਸਡਰ ਦਾ ਬਿਆਨ ਕੱਢ ਲਿਆ, ਉਹਨਾਂ ਨੇ ਕਿਹਾ ਜੀ ਹੁਣ ਅਮਰੀਕਾ ਦੀ, ਪੁਰਾਣਾ ਕੋਈ ਸਟੇਟਮੈਂਟ ਹੈ ਕਿ ਅਮਰੀਕਾ ਦੀ ਸਪੈਸ਼ਲ ਰਿਲੇਸ਼ਨਸ਼ਿਪ, ਜਿਹੜੀ ਟਰਮ ਚਰਚਲ ਨੇ ਯੂਜ਼ ਕੀਤੀ ਸੀ ਅਮਰੀਕਾ UK ਰਿਲੇਸ਼ਨਸ਼ਿਪ ਦੇ, ਉਹਨਾਂ ਨੇ ਕਿਹਾ ਉਹ ਹੁਣ ਅਮਰੀਕਾ ਦੀ ਇਜ਼ਰਾਈਲ ਦੇ ਨਾਲ ਹੈ, ਉੱਥੇ ਸਪੈਸ਼ਲ ਰਿਲੇਸ਼ਨਸ਼ਿਪ ਹੈ, ਇੱਥੇ ਨਹੀਂ ਹੈ। ਸੋ ਇਹ ਸਾਰੇ ਦੇ ਚੱਲਦੇ ਆ ਅਸੀਂ ਹੋਪ ਕਰਦੇ ਹਾਂ ਕਿ ਭਾਈ ਇਹ ਜਿਹੜਾ ਇਹ ਵੀ ਆਇਆ ਹੁਣ, ਇਹ ਜਿਹੜੇ 3 ਨੁਕਾਤੀ ਈਰਾਨ ਨੇ ਦਿੱਤਾ ਉਹਦੇ ਤੇ US is examining latest Iran proposal on Hormuz, ਕਿ ਵੀ ਉਹ ਕਹਿੰਦਾ ਵੀ ਹਾਰਮੂਜ਼ ਦਾ ਬਲੌਕੇਡ ਚੱਕੋ, ਜੰਗਬੰਦੀ ਤਾਂ ਹੈ ਹੀ ਹੈ, ਫਿਰ ਨਿਊਕਲੀਅਰ ਦੀ ਵੀ ਅਸੀਂ ਗੱਲ ਕਰ ਲਾਂਗੇ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਟਰੰਪ ਨਾਟ ਹੈਪੀ ਵਿਦ ਲੇਟੈਸਟ ਈਰਾਨ ਪ੍ਰਪੋਜ਼ਲ ਟੂ ਐਂਡ ਦਾ ਵਾਰ, ਕਿਉਂਕਿ ਇਹ ਵਿਕਟਰੀ ਵੱਲ ਜਾਣਾ ਚਾਹੁੰਦੇ ਨੇ, ਨੈਰੇਟਿਵ ਦੀ ਵਿਕਟਰੀ ਵੱਲ, ਕਿ ਦੇਖੋ ਈਰਾਨ ਦੇ ਅਸੀਂ ਨਿਊਕਲੀਅਰ ਪ੍ਰੋਗਰਾਮ ਨੂੰ ਬੰਦ ਕਰਵਾਤਾ ਨਹੀਂ, ਔਰ ਉਹਨਾਂ ਦੀ ਨਿਊਕਲੀਅਰ ਡਸਟ ਅਸੀਂ ਚੁੱਕ ਕੇ ਇੱਥੇ ਲੈ ਆਏ ਹਨ। ਹਾਲਾਂ ਉਹ ਈਰਾਨ ਨੇ ਜਦੋਂ 2015 ਚ ਓਬਾਮਾ ਦੇ ਵੇਲੇ ਡੀਲ ਕੀਤੀ ਤੇ ਉਹਨਾਂ ਦਾ ਜਿਹੜਾ ਐਨਰਿਚਡ ਯੂਰੇਨੀਅਮ ਸੀ ਉਹ ਈਰਾਨ ਨੇ ਰਸ਼ੀਆ ਨੂੰ ਦੇਣਾ ਕਬੂਲ ਕਰ ਲਿਆ ਸੀ, ਔਰ ਰਸ਼ੀਆ ਨੇ ਫਿਰ ਜਿਹੜਾ ਪਲੇਨ ਯੂਰੇਨੀਅਮ ਸੀ ਜਿਹਦੇ ਚ ਐਨਰਿਚਮੈਂਟ ਨਹੀਂ ਸੀ, ਉਹ ਉਸ ਤੋਂ 4 ਗੁਣਾ ਜ਼ਿਆਦਾ ਈਰਾਨ ਨੂੰ ਦਿੱਤਾ ਸੀ, ਤਾਂ ਕਿ ਉਹ ਆਪਣੇ ਪੀਸਫੁਲ ਪਰਪਸਿਸ ਲਈ ਉਹਨੂੰ ਜਿਹੜਾ ਉਹ ਯੂਜ਼ ਕਰ ਸਕਣ। ਔਰ ਇਸ ਜਿਹੜਾ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਇਹ ਇਰਾਨੀਅਨ ਜਿਹੜਾ ਰਜੀਮ ਹੈ ਉਹ ਜਿਹੜਾ ਸਟੇਟ ਆਫ ਕੋਲੈਪਸ ਤੇ ਹੈ, ਇਸ ਦਾ ਵੀ ਇਰਾਨੀਆਂ ਨੇ ਮਜ਼ਾਕ ਉਠਾਇਆ। ਉਹਨਾਂ ਨੇ ਕਿਹਾ ਹੀ ਮਸਟ ਬੀ ਡ੍ਰੀਮਿੰਗ, ਈਰਾਨ ਮੌਕਸ ਟਰੰਪਸ ਵਾਰ ਵਿਕਟਰੀ ਕਲੇਮ ਵਿਦ ਇੰਟਰਨੈਟ ਜੋਕ। ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਮੀਮ ਬਣਾਇਆ ਕਿ ਜੀ ਟਰੰਪ ਸੁੱਤਾ ਪਿਆ ਤੇ ਉਹ ਕੋਈ ਉਠਾਣਾ ਚਾਹੁੰਦਾ, ਉਹਨੂੰ ਕਹਿੰਦਾ ਨਾ ਨਾ ਇਹਨੂੰ ਉਠਾਓ ਨਾ, ਉਹ ਕਹਿੰਦਾ ਕਿਉਂ, ਕਹਿੰਦਾ ਨਹੀਂ ਇਹ ਡ੍ਰੀਮ ਕਰ ਰਿਹਾ ਕਿ ਅਸੀਂ ਜਿੱਤ ਗਏ ਈਰਾਨ 'ਚ, ਇਹ ਵਿਚਾਰੇ ਦਾ ਡ੍ਰੀਮ ਟੁੱਟ ਜਾਏਗਾ। ਔਰ ਨਾਲ ਦੀ ਨਾਲ ਈਰਾਨ ਨੇ ਕਿਹਾ US no longer, AFP ਦੀ ਸਟੋਰੀ ਹੈ, US no longer in position to dictate policy to other nations, says Iran, while a ceasefire has halted the fighting between Iran and the US and Israel. Talks on bringing a permanent conclusion to the conflict have been ਇਨਕਨਕਲੂਸਿਵ, ਉਹੀ ਡਿਲੇ ਟੈਕਟਿਕ ਦੋਨੋਂ ਪਾਸਿਆਂ ਤੋਂ ਚੱਲ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਕੋਈ ਗੱਲ ਨਹੀਂ ਹੈ, ਥੋੜੀ ਦੇਰ ਇੰਟਰਨੈਟ ਤੇ ਵੀ ਲੜ ਲੈਣ, ਜਦੋਂ ਥੱਕ ਜਾਣ ਫਿਰ ਬਹਿ ਕੇ ਗੱਲਬਾਤ ਕਰ ਲੈਣ, ਔਰ ਜਿਹੜਾ ਕੋਈ ਕਿਸੇ ਵੀ ਹਾਲਤ ਦੇ ਵਿੱਚ ਇਨਸਾਨੀ ਜਾਨਾਂ ਦਾ ਜ਼ਿਆ, ਬਰਬਾਦੀ ਔਰ ਕਿਸੇ ਵੀ ਕਨਫਲਿਕਟ ਚੋਂ ਅਲਟੀਮੇਟਲੀ ਤਬਾਹੀ, ਜਿੱਥੇ ਵੀ ਇਨਸਾਨੀਅਤ ਦੀ ਜਿਹੜੀ ਪੀੜ ਜਿਹੜੀ ਹੈ ਉਹ ਅਸੀਂ ਮਹਿਸੂਸ ਕਰਦੇ ਹਾਂ, ਕਿਉਂਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਔਰ ਉਹਨਾਂ ਨੇ ਇਸ ਨੂੰ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਉਹਨਾਂ ਦਾ ਇਹ ਜਿਹੜਾ ਪ੍ਰਿੰਸੀਪਲ ਹੀ ਬੇਸਿਕਲੀ ਸਿੱਖੀਜ਼ਮ ਦਾ ਇਹ ਹੈ ਕਿ ਭਾਈ ਇੱਕ ਗੱਲ ਯਾਦ ਰਹੇ ਕਿ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਖਾਲਕ ਖਲਕਤ 'ਚ ਵਸਦਾ ਹੈ, ਤੇ ਜਦੋਂ ਖਲਕਤ ਦੁਖੀ ਹੁੰਦੀ ਹੈ ਫਿਰ ਖਾਲਕ ਵੀ ਜਿਹੜਾ ਉਸ ਨੂੰ ਮਾਫ ਨਹੀਂ ਕਰਦਾ ਹੈ। ਸੋ ਅਸੀਂ ਇਹੀ ਆਸ ਕਰਦੇ ਕਿ ਕੋਈ ਨਾ ਕੋਈ ਅੰਡਰਸਟੈਂਡਿੰਗ, ਅਮਰੀਕਾ ਦੁਨੀਆ ਦੀ ਵੱਡੀ ਪਾਵਰ ਹੈ, ਈਰਾਨ ਨੇ ਵੀ ਆਪਣੇ ਇਸ 40 ਰੋਜ਼ਾ ਕਨਫਲਿਕਟ ਦੇ ਦੌਰਾਨ ਇਹ ਦੱਸ ਦਿੱਤਾ ਹੈ ਕਿ ਉਹ ਵਾਕ ਓਵਰ ਨਹੀਂ ਨੇ, ਹੁਣ ਉਹ ਚੌਥੀ ਵੱਡੀ ਪਾਵਰ ਬਣਦੇ ਨੇ ਕਿ ਪੰਜਵੀਂ ਬਣਦੇ ਨੇ ਕਿ ਕੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੈਂਟਰਲ ਏਸ਼ੀਆ, ਸਾਊਥ ਏਸ਼ੀਆ, ਮਿਡਲ ਈਸਟ ਦੇ ਵਿੱਚ ਈਰਾਨ ਦੀ ਤਾਕਤ ਜਿਹੜੀ ਹੈ ਅੱਗੇ ਨਾਲੋਂ ਹੋਰ ਵਧੇਗੀ, ਔਰ ਅਲਟੀਮੇਟਲੀ ਅਮਰੀਕਾ ਦੇ ਨਾਲ ਹੀ ਈਰਾਨ ਦੀ ਡੀਲ ਜਿਹੜੀ ਹੈ ਲੌਂਗ ਟਰਮ ਵੀ, ਇਹ ਠੀਕ ਹੈ ਵੀ
ਆਪੋ ਆਪਣਾ ਵੈਲਿਊ ਸਿਸਟਮ ਉਹਨਾਂ ਨੇ ਜਿਹੜਾ ਉਹ ਆਪਣਾ ਪੋਲੀਟੀਕਲ ਸਟਰਕਚਰ ਬਣਾਇਆ ਹੋਇਆ ਹੈ। ਲੇਕਿਨ ਬਾਈ ਐਂਡ ਲਾਰਜ ਈਰਾਨ ਦੀ ਸਿਵਲਾਈਜੇਸ਼ਨਲ ਬੈਕਗਰਾਉਂਡ ਔਰ ਉਹਨਾਂ ਦੇ ਜਿੰਨੇ ਉਹਨਾਂ ਦੇ ਲੀਡਰ ਪ੍ਰਾਈਮ ਮਿਨਿਸਟਰ ਔਰ ਦੂਜੇ ਗੱਲਬਾਤ ਕਰਨ ਲਈ ਜਾ ਰਹੇ ਨੇ ਜਾਂ ਸਭ PhD ਨੇ। ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਹੈ ਉਹ ਵੀ ਹਾਰਟ ਸਰਜਨ ਹੈ। ਸੋ ਮਤਲਬ ਇਹ ਕੋਈ ਨਰਿੰਦਰ ਮੋਦੀ ਤੇ ਉਹ ਦੂਜੇ ਨਹੀਂ ਹੈ ਵੀ ਜਿਹਦਾ ਸਰਟੀਫਿਕੇਟ ਹੀ ਨਹੀਂ ਲੱਭਿਆ, ਜਿਹੜਾ ਕਹਿੰਦਾ ਮੈਂ ਉੱਥੋਂ BA ਕੀਤੀ ਉੱਥੇ ਕਾਲਜ ਹੀ ਨਹੀਂ ਸੀ, ਜਿਹੜਾ ਕਹਿੰਦਾ ਮੈਂ ਫਲਾਣਾ ਸਰਟੀਫਿਕੇਟ ਲਿਆ ਉਹ ਜਿਹੜਾ ਟਾਈਪਰਾਈਟਰ ਐਤਵਾਰ ਨੂੰ ਕੀਤਾ ਉਦੋਂ ਜੇ ਕੰਪਿਊਟਰ ਹੀ ਨਹੀਂ ਸੀ ਹੈ। ਸੋ ਇਹ ਉਹ ਅਨਪੜ੍ਹ ਜਾ ਲੋਕਾਂ ਦਾ ਮੁਲਕ ਇਧਰ ਫਾਈਨ ਸਿਵਲਾਈਜੇਸ਼ਨ ਔਰ ਅਮਰੀਕਨਸ ਅਲਟੀਮੇਟਲੀ ਜੇ ਹੁਣ ਉਹਨਾਂ ਦਾ ਸੈਕਟਰੀ ਆਫ ਸਟੇਟ ਜਾਂ ਪ੍ਰੈਜ਼ੀਡੈਂਟ ਤਾਰੀਫ ਕਰਦੇ ਨੇ ਵੀ ਜੀ ਟਫ ਨੈਗੋਸ਼ੀਏਟਰ ਜਾਂ ਦੂਜੇ, ਇਹ ਤੁਸੀਂ ਭਾਰਤ ਵਰਗੇ ਮੁਲਕ ਦੇ ਲੋਕਾਂ ਕੋਲੋਂ ਉਹਨਾਂ ਨੂੰ ਤਾਂ ਪਾਕਿਸਤਾਨ ਦਾ ਜਿਹੜਾ ਇੰਨਾ ਵੱਡਾ ਜਿਹੜਾ ਮੀਡੀਏਸ਼ਨ ਦਾ ਰੋਲ ਹੈ ਉਹਨੂੰ ਦਲਾਲੀ ਦੱਸਦੇ ਨੇ। ਇੱਕ ਜਿਹੜਾ ਨੀਵਾਂ ਬੰਦਾ ਹੁੰਦਾ ਹੈ ਜਾਂ ਘਟੀਆ ਬੰਦਾ ਹੁੰਦਾ ਹੈ ਜਾਂ ਜਿਹਦੀ ਆਪਣੀ ਕੋਈ ਜਿਹੜੀ ਹੈ ਉਹ ਹੁੰਦਾ ਹੀ ਨਹੀਂ ਹੈ, ਉਸ ਦਾ ਵਜੂਦ ਜਿਹੜਾ ਕੋਈ ਕਲਾਸ ਨਹੀਂ ਹੁੰਦੀ ਉਹਦੇ 'ਚ ਜਿਹੜੀ ਹੈ ਉਹ ਦੂਸਰੇ ਨੂੰ ਐਪਰੀਸ਼ੀਏਟ ਹੀ ਨਹੀਂ ਕਰ ਸਕਦਾ। ਇਹ ਦੁਸ਼ਮਣ ਨੂੰ ਵੀ ਐਪਰੀਸ਼ੀਏਟ ਕਰਨਾ ਇਹ ਵੀ ਇੱਕ ਸਿਵਲਾਈਜੇਸ਼ਨਲ ਖਾਸਾ ਹੁੰਦਾ ਹੈ ਜਿਹੜਾ ਅਮਰੀਕਾ ਦੇ ਕੋਲ ਵੀ ਹੈ, ਕਿਉਂਕਿ ਅਮਰੀਕਾ ਨੇ ਆਪਣੇ ਆਪ ਨੂੰ 250 ਸਾਲ 'ਚ ਕਿੱਥੋਂ ਕਿੱਥੇ ਗਏ ਨੇ ਤੇ ਇਰਾਨੀ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦੀ 5-6 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਕੇ ਕੇਸਰੀ ਦੁਪੱਟੇ ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ, ਵਹੀਰਾਂ ਕੱਤ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਕੇ ਕੇਸਰੀ ਦੁਪੱਟੇ ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ, ਵਹੀਰਾਂ ਕੱਤ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਸੰਕਟ ਦੌਰਾਨ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਣ ਵਾਲਾ ਭਾਰਤ ਬਿਲਕੁਲ ਅਲੱਗ ਥਲੱਗ ਹੋ ਗਿਆ ਹੈ, ਜਦੋਂ ਕਿ ਡਿਪਲੋਮੈਟਿਕ ਸੰਸਾਰ ਵਿੱਚ ਪਾਕਿਸਤਾਨ ਦੀ ਗੁੱਡੀ 7ਵੇਂ ਆਸਮਾਨ ਤੇ ਹੈ। ਸੋ ਪਾਕਿਸਤਾਨ ਨੂੰ ਉਲਝਾਉਣ ਲਈ ਭਾਰਤ ਵੱਲੋਂ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਰਾਹੀਂ ਪਾਕਿਸਤਾਨ ਤੇ ਹਿੰਸਕ ਹਮਲੇ ਕਰਵਾਏ ਜਾ ਰਹੇ ਹਨ।
ਜਿਨ੍ਹਾਂ ਦਾ ਪਾਕਿਸਤਾਨ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰੇ ईरान क्राइसिस लफ्ज़ मैं इसलिए इस्तेमाल करदा ਹਾਂ क्योंकि अल्टीमेटली अमेरिका और इजराइल भावें इस जंग दे विच एक पेज ते सन, लेकिन इवेंचुअली अमेरिका ने थोड़ा इजराइल नूं स्नब भी किया और उस चों ही जिहड़ा सीज़ फायर भी 2 हफ्ते का निकलिया, जिहड़ा कि अगों कंटिन्यू है। और प्रेजिडेंट ट्रंप इस नतीजे ते अपने पहुँचे हुए ने कि भी ये जंग साडे हक च नहीं है, ना अमरीका दे ना ही उन्होंने अपने पोलिटिकल करियर दे। इसलिए उन्होंने इस सीज़ फायर नूं वधाया भी, और ये सारे च उन्होंने जिहड़ा अपना सब तो ज़्यादा ट्रस्ट दिता है वो पाकिस्तान दे उत्ते, उन्होंने फील्ड मार्शल आसिम मुनीर दे उत्ते। और जिन्ना वड्डा रोल पाकिस्तान ने उस कन्फ्लिक्ट नूं जिहड़ा 40 दिनों तक बेरोक टोक चल रहा सी, और जिहड़ा इस लैवल ते आ गया सी कि प्रेजिडेंट ट्रंप ने ऑलरेडी डेडलाइन दे दी सी कि भाई असीं सारे पुल, सारे बिजनेस सेंटर, सारे न्यूक्लीयर रिएक्टर, सारे उन्हां दी सप्लाई लाइन, पावर हाउस उड़ा के असीं उन्हां दी सिविलाइजेशन नूं ही वाइप आउट कर देंगे, उन्हां दी सारी तहजीब नूं, और उन्हां नूं असीं स्टोन एज लै जावांगे। और उहदे च 3-4 घंटे का फर्क रह गया सी। जी डेडलाइन के मुताबिक जोड़ा वो शुरुआत होना सी एक्शन, इजराइल वाले तो अपने जोड़े ने वो ढीक रहे सी, क्योंकि उन्होंने तो अल्टीमेटली वो ईरान नूं एग्जिस्टेंशियल थ्रैट के नाम थले उसकी बिल्कुल बर्बादी, सर्वनाश चाहते हैं। उस पीरीयड दे विच पाकिस्तान दे फील्ड मार्शल आसिम मुनीर और शहबाज शरीफ की अपील कि कुछ वक्त दिता जाए, असीं ये सारे नूं जिहड़ा वो गलबात वाल तोरदे हैं। उस चों पहले दौर की गलबात शुरू हुई, और फिर जदों गलबात किसी कंढे ना लगी 18-20-21 घंटे का मैराथन सैशन तो बाद फिर एक डेडलाइन प्रेजिडेंट ट्रंप ने दी कि जे दोबारा टेबल ते ना आए तो इवें होएगा। वो भी उदों फिर अगेन वही शुरू करने की जो पहली धमकी सी, और पाकिस्तान ने बड़ा मजबूत रोल अदा करते हैं जिहड़ा अगेन नैगोशिएशन वाल दरवाज़ा खोलिया। ईरान के फॉरेन मिनिस्टर पाकिस्तान आए, ये वक्री कहानी है कि जो बिल्कुल उन्होंने सिक्योरिटी प्रबंध भी किए हुए सी पाकिस्तान ने। गलबात अगे नहीं तुरी पर चल भी रही है गलबात अज भी, जिन्नियां कि न्यूज़ ने पाकिस्तान ही मेन मैसेंजर है जिहदे राहीं ईरान अपना मौकफ जिहड़ा हुण उन्होंने 3 नुकाती प्रोग्राम दिता है भी पहला जंगबंदी मुकम्मल तौर पर एग्री हुए भी ईरान के उत्ते दोबारा हमला नहीं करेगा, ना अमरीका ना ईरान। स्टेट ऑफ हॉर्मूज खोलिया जाएगा पर ब्लॉकेड चुक्या जाए, और थर्ड फिर असी न्यूक्लीयर के उत्ते गल कर। सो ऑलरेडी अमरीका का 15 नुकाती, ईरान का 10 नुकाती, निकलदा हुण 3 नुकाती के उत्ते आ गया। सो मतलब गलबात है तुर रही, और पाकिस्तान बड़ी कामयाबी दे नाल इस नूं मीडिएट कर रहा है। और ईवन ईरान जिहड़ा अदरवाइज़ अमरीका ते इतबार नहीं करता, क्योंकि 2 बार उन्हां दीयां टीमां नूं हिट किया गया, समझौता हुंदा तोड़िया गया, और पाकिस्तानी जहाज़ां दी विच ही वो ट्रैवल करते हैं, और उन्हां दा पूरा उन्हां नूं सिक्योरिटी अंबरैला दिता हुंदा है जदों तक वो तहरान तो पाकिस्तान आते हैं और फिर वापस जाण तक। सो इस सारे दे चलदे जिहड़ा बिल्कुल अलग थलग पिया, जां अंग्रेजी की टर्म जिहड़ी बिविल्डर्ड है वो भारत है, क्योंकि वो जिथे अपने आप नूं विश्व गुरु, और उत्थे तो उन्होंने दरबारी मीडिया ने नैरेटिव बनाया सी कि जी ट्रंप भी कोई काम करन तो पहला मोदी जी नूं पुछदा है फिर गल करदा है। पुतिन वो तो मोदी जी नूं अपनी गड्डी च नाल बिठा के उत्थे भी गलबात प्राइवेटली कीती, उत्थे भी कीती। हुण उहदे च किसी ने पूछा सी कि ना पुतिन अंग्रेजी बोलदा है ना मोदी रशियन बोलदा है, तो विच बह के की करदा है, कहते बस एक दूजे की पिठ नूं कहंदे शावा शावा शावा, कहंदे ये तो दोनों नूं समझ आंदा। वो कहंदे नहीं शावा भी उर्दू पर्शियन का तो पंजाबी का लफ्ज़ है, ये नहीं कहंदे फिर वेलकम वेलकम ही कही जाता होना, मोदी उन्होंने कही जाता। हुण इस सारे च कित्थे उन्होंने मोदी नूं जिहड़ा वो इंटरनेशनल लैवल के उत्ते एक प्रोजैक्ट किया होया सी, तो कित्थे उन्हां दे बैकयार्ड दे विच इंडियन वाटर्स दे विच पर्शियन गल्फ दे विच जिथे उन्हां दा भी सारा तेल दा उहदी वड्डी सप्लाई ये कुछ चल रहा है, तो उन्हां नूं कोई जिहड़ा वो बेरियां दे वट्टे ना पुछे
ਇਹ ਹੁਣ ਉਹਨਾਂ ਨੂੰ ਲੱਗਦਾ ਵੀ ਇਹ ਕਿਉਂ, ਇਹੀ ਕਾਰਨ ਸੀ ਕਿ ਜਦੋਂ ਐਸ ਜੈ ਸ਼ੰਕਰ ਨੇ ਨਫ਼ਰਤ ਨਾਲ ਪਾਕਿਸਤਾਨ ਨੂੰ ਦਲਾਲ ਮੁਲਕ ਕਿਹਾ ਸੀ, ਇਹ ਉਹਨਾਂ ਦੇ ਅੰਦਰ ਦੀ ਹੀਣਤਾ ਸੀ, ਨੀਚਤਾ ਵੀ ਸੀ, ਹੀਣਤਾ ਵੀ ਸੀ, ਇਨਫੀਰੀਅਰਿਟੀ ਕੰਪਲੈਕਸ ਵੀ ਸੀ ਕਿ ਭਈ ਸਾਡੇ ਨਾਲ ਇਹ ਹੋ ਰਿਹਾ। ਹੁਣ ਔਰ ਫਿਰ ਉਹਨਾਂ ਨੇ ਭਵਿੱਖਬਾਣੀ ਨੇ ਜੀ ਪਾਕਿਸਤਾਨ ਤੇ ਕੋਈ, ਔਰ ਇਹਨਾਂ ਨੇ ਇੱਕ ਦੋ ਖਬਰਾਂ ਵੀ ਫਾਈਨੈਂਸ਼ੀਅਲ ਟਾਈਮ ਦੂਜੇ ਚਲਵਾਈਆਂ ਕਿ ਜੀ CIA ਔਰ ਦੂਜੇ ਇਨਰ ਸਰਕਲ ਤਾਂ ਇਹ ਕਹਿ ਰਹੇ ਨੇ ਵੀ ਪਾਕਿਸਤਾਨ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਆਸਮ ਮਨੀਰ ਡਬਲ ਰੋਲ ਪਲੇ ਕਰਦਾ ਹੋ ਸਕਦਾ ਕੱਲ ਨੂੰ, ਜਿਹੜਾ ਈਰਾਨ ਦੇ ਹੱਕ ਦੇ ਵਿੱਚ ਜਿਹੜਾ ਕੁਛ ਨਾ ਕੁਛ ਚੱਲ ਰਿਹਾ ਹੋਏਗਾ, ਲੇਕਿਨ ਉਹ ਇਹਨਾਂ ਦਾ ਸੌਦਾ ਵਿਕਿਆ ਨਹੀਂ, ਕਿਉਂਕਿ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਨੂੰ ਵੀ ਪਤਾ ਹੈ ਕਿ ਭਾਈ ਕੌਣ ਕਿੱਥੇ ਖੜਾ। ਸੋ ਇਸ ਸਾਰੇ ਦੌਰ 'ਚ ਉਹਨਾਂ ਨੇ ਫਿਰ ਆਪਣੇ ਮੀਡੀਆ 'ਚ ਕਹਿਣ ਦੀ ਕੋਸ਼ਿਸ਼ ਕੀਤੀ, ਦੇਖੋ ਜੀ ਗੱਲਬਾਤ ਤਾਂ ਫੇਲ ਹੀ ਹੋਣੀ, ਹੋ ਗਈ ਨਾ ਜੀ ਫੇਲ, ਇਹ ਕਿਤੇ ਨਹੀਂ ਜਾਣੀ ਜੀ, ਜਾਂ ਦੂਜੇ ਵੀ। ਔਰ ਇਹ ਸਾਰੇ ਦੌਰ ਦੇ ਚੱਲਦੇ ਆ ਉਹਨਾਂ ਨੂੰ ਇਹ ਲੱਗਿਆ ਕਿ ਵੀ ਪਾਕਿਸਤਾਨ ਦਾ ਤਾਂ ਮਿਲਟਰੀ ਸਟੇਟਸ ਵੀ ਜ਼ਾਹਰ ਹੈ, ਸਾਊਦੀ ਅਰੇਬੀਆ ਦੇ ਨਾਲ ਡੀਲ, ਹਾਲਾਂਕਿ UAE ਤੋਂ ਜਿਹੜਾ ਇੰਡੀਆ ਦੀ ਕੱਛ 'ਚ ਵੜਿਆ ਹੋਇਆ, ਜਾ ਕੇ ਉਹਨਾਂ ਨੇ 2.5 ਬਿਲੀਅਨ ਕਿ 3.5 ਬਿਲੀਅਨ ਪਾਕਿਸਤਾਨ ਤੋਂ ਲੈਣਾ ਸੀ, ਉਹ ਘੰਟੇ ਦਿੱਤੇ ਜੀ ਇੰਨਿਆਂ 'ਚ ਵਾਪਸ ਕਰੋ। ਉਹ ਸਾਊਦੀ ਅਰੇਬੀਆ ਕੇਮ ਟੂ ਦਾ ਰੈਸਕਿਊ ਆਫ ਪਾਕਿਸਤਾਨ ਦਾ ਦੂਜਾ, ਉਹਨਾਂ ਨੂੰ ਲੱਗਾ ਵੀ ਪਾਕਿਸਤਾਨ ਦਾ ਨੂੰ ਉਲਝਾਓ, ਔਰ ਉਹ ਆਲਰੇਡੀ ਉਹਨਾਂ ਨੇ ਆਪਣੀ ਪ੍ਰੋਕਸੀ ਕ੍ਰੀਏਟ ਕੀਤੀ ਹੋਈ ਹੈ ਅਫਗਾਨ ਰਜੀਮ, ਔਰ ਅਫਗਾਨ ਰਜੀਮ ਨੇ ਅੱਗੋਂ ਰੱਖਿਆ ਹੋਇਆ ਤਹਿਰੀਕੇ ਤਾਲਿਬਾਨ, ਜਿਹੜੇ ਪਾਕਿਸਤਾਨ ਦੇ ਨਾਲ ਲੱਗਦੀ ਹੈ, ਜਿਹੜਾ ਬਾਰਡਰ ਹੈ ਅਫਗਾਨਿਸਤਾਨ ਦਾ, ਉਸ ਦੇ ਉੱਤੇ ਕੁਛ ਨਾ ਕੁਛ ਗੜਬੜ ਕਰਦੇ ਨੇ। ਔਰ ਪਾਕਿਸਤਾਨ ਨੇ ਇੱਕ ਵਾਰ ਤਾਂ ਜਿਹੜਾ ਹੈ ਉਹਨਾਂ ਦੇ ਹਮਲਿਆਂ ਦੇ ਜਵਾਬ 'ਚ ਜਾ ਕੇ ਅੰਦਰ ਜਾ ਕੇ ਚੰਗੀ ਤਰ੍ਹਾਂ ਭੰਨਿਆ ਉਹਨਾਂ ਨੂੰ, ਔਰ ਨਤੀਜੇ ਦੇ ਤੌਰ ਤੇ ਫਿਰ ਕਤਰ ਵੀ ਵਿਚਕਾਰ ਆ ਗਿਆ, ਵਿਚਕਾਰ ਸਾਊਦੀ ਅਰੇਬੀਆ ਵੀ ਆ ਗਿਆ ਕਿ ਜੀ ਥੋੜਾ ਬਹੁਤ ਹੱਥ ਹੌਲਾ ਰੱਖੋ। ਪਾਕਿਸਤਾਨ ਨੇ ਕਿਹਾ ਵੀ ਠੀਕ ਹੈ। ਹੁਣ ਜਦੋਂ ਕਿ ਇੱਕ ਪਾਸੇ ਇਹ ਕ੍ਰਾਈਸਿਸ ਚੱਲ ਰਿਹਾ, ਆਲ ਆਫ ਏ ਸਡਨ ਪਿਛਲੇ ਦਿਨਾਂ ਦੀ ਜਦੋਂ ਅਸੀਂ ਖਬਰ ਦੇਖੀ ਵੀ ਸੀ ਕਿ ਪਾਕਿਸਤਾਨ ਆਰਮੀ ਟਾਰਗੇਟਸ ਅਫਗਾਨ ਤਾਲਿਬਾਨ ਪੋਸਟ ਇਨ ਰੀਟੈਲੀਏਟਰੀ ਫਾਇਰ ਅਲੋਂਗ ਬਾਰਡਰ। ਹੁਣ ਬੇਸ਼ੱਕ ਪਾਕਿਸਤਾਨ ਨੇ ਆਪਰੇਸ਼ਨ ਗਜ਼ਬਾਏ ਲਿਲ ਹੱਕ ਇਹ ਸ਼ੁਰੂ ਕੀਤਾ ਸੀ, ਲੇਕਿਨ ਕੁਛ ਦੇਰ ਲਈ ਉਹਨਾਂ ਨੇ ਇਹਨਾਂ ਜਿਹੜੇ ਮੁਲਕਾਂ ਦਾ ਮੈਂ ਨਾਂ ਲਿਆ, ਉਹਨਾਂ ਦੀ ਇੰਟਰਵੈਂਸ਼ਨ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਜੇ ਉੱਥੋਂ ਹਮਲਾ ਨਹੀਂ ਹੋਏਗਾ ਤੇ ਅਸੀਂ ਨਹੀਂ ਕਰਦੇ ਕਾਰਵਾਈ। ਔਰ ਲੇਕਿਨ ਹੁਣ ਜਿਹੜਾ ਇਨੀਸ਼ੀਏਟ ਉੱਥੋਂ ਹੀ ਇੰਡੀਆ ਨੇ ਕਰਵਾਇਆ ਤਹਿਰੀਕੇ ਤਾਲਿਬਾਨ ਰਾਹੀਂ, ਅਫਗਾਨ ਰਜੀਮ ਰਾਹੀਂ ਵੀ। ਔਰ ਇਹ ਜਿਹੜੀ ਈਵਨ ਇੰਟਰਨੈਸ਼ਨਲ ਮੀਡੀਆ ਨੇ ਇਹ ਜਿਹੜੀ ਪਿਕਚਰ ਵੀ ਪੋਸਟ ਕੀਤੀ ਕਿ ਭਾਈ ਜਿਹੜਾ ਉਹਨਾਂ ਨੇ ਤਾਲਿਬਾਨ ਨੇ ਤਹਿਰੀਕੇ ਤਾਲਿਬਾਨ ਵਾਲਿਆਂ ਨੇ ਪਾਕਿਸਤਾਨੀ ਬਾਰਡਰ ਦੇ ਅੰਦਰ ਫਾਇਰਿੰਗ ਕੀਤੀ ਚਮਨ ਬਾਰਡਰ ਦੇ ਨੇੜੇ, ਜਿਹੜਾ ਕਿ ਉਹਦੇ 'ਚ ਕਿੰਨੀ ਬਰਬਾਦੀ ਔਰ ਤਬਾਹੀ ਹੋਈ, ਰਾਇਟਰਸ ਦੀ ਇਹ ਪਿਕਚਰ ਸੀ। ਔਰ ਇਹ ਜਿਹੜਾ ਪਾਕਿਸਤਾਨ ਨੇ ਫਿਰ ਇਸ ਨੂੰ ਰਿਸਪੌਂਡ ਕੀਤਾ, ਕਿਉਂਕਿ ਅਨਪ੍ਰੋਵੋਕਡ ਐਗਰੈਸ਼ਨ ਅਫਗਾਨ ਤਾਲਿਬਾਨ ਦਾ ਔਰ TTP ਦੇ ਅਟੈਕ ਤੋਂ ਬਾਅਦ। ਔਰ ਇਹ ਜਿਹੜਾ ਰਿਪੋਰਟਡ ਕਲੈਸ਼ਸ ਕੇਮ ਆਫਟਰ ਏ ਪੌਜ਼ ਇਨ ਆਪਰੇਸ਼ਨ ਗਜ਼ਬਾਏ ਲਿਲ ਹੱਕ, ਜਿਹੜਾ 26 ਫਰਵਰੀ ਨੂੰ ਪਾਕਿਸਤਾਨ ਨੇ ਲਾਂਚ ਕੀਤਾ ਸੀ, ਔਰ ਬਾਅਦ 'ਚ ਉਹਨਾਂ ਨੇ ਉਸ ਦੇ ਉੱਤੇ ਥੋੜ੍ਹਾ ਜਿਹਾ ਪੌਜ਼ ਦੇ ਦਿੱਤਾ ਸੀ। ਔਰ ਉਹਨੂੰ ਉਹਨਾਂ ਨੇ ਅਫਗਾਨ ਤਾਲਿਬਾਨ ਨੂੰ ਫਿਤਨਾਏ ਅਲ ਖਵਾਰਜੀ ਵੀ ਕਹਿੰਦੇ ਨੇ, ਜਿਸ ਦਾ ਮਤਲਬ ਹੈ ਕਿ ਵੀ ਬਹੁਤ ਫਿਤਨਾ ਕੰਮ ਕਰਨ ਵਾਲੇ, ਸ਼ਰਾਰਤ ਕਰਨ ਵਾਲੇ ਦੂਸਰਾ। ਔਰ ਇਹ ਜਿਹੜਾ ਉਹਨਾਂ ਦੇ ਲਈ ਯੂਜ਼ ਹੁੰਦੀ ਹੈ ਤਹਿਰੀਕੇ ਤਾਲਿਬਾਨ, ਜਿਹੜੀ ਬੈਂਡ ਹੈ ਪਾਕਿਸਤਾਨ ਦੇ ਵਿੱਚ। ਔਰ ਫਿਰ ਪਾਕਿਸਤਾਨ ਨੇ ਚਮਨ ਸੈਕਟਰ ਦੇ ਵਿੱਚ ਜਵਾਬੀ ਕਾਰਵਾਈ ਕਰਦੇ ਆ ਬਹੁਤ ਸਾਰੀਆਂ ਅਫਗਾਨ ਤਾਲਿਬਾਨ ਪੋਸਟ ਦੇ ਉੱਤੇ ਹਮਲਾ ਕੀਤਾ। ਔਰ ਇਹ ਜਿਹੜੀਆਂ ਉਹਨਾਂ ਦੀਆਂ ਪੋਜੀਸ਼ਨ ਸੀ ਸਰਸ਼ਾਨ ਅਲ ਮਰਜਾਨ ਇਹੀ ਪੋਸਟ, ਔਰ ਇਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਹੋਰ ਇੰਸਟਾਲੇਸ਼ਨ ਸੀ ਉਹਨਾਂ ਨੂੰ ਪਾਕਿਸਤਾਨ ਨੇ ਟਾਰਗੇਟ ਕੀਤਾ। ਔਰ ਇਹਦੇ 'ਚ ਫਿਰ ਹੋਇਆ ਕਿ ਜੀ ਸਿਵਲੀਅਨ ਵੀ ਉਹਦੇ 'ਚ ਮਾਰੇ ਗਏ, ਔਰ ਇਹ ਵੀ ਹੋਇਆ। ਔਰ ਇਸ ਸਾਰੇ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਜਾ ਕੇ ਵੀ ਪਾਕਿਸਤਾਨ ਨੇ, ਇਹਦੇ ਬਾਵਜੂਦ ਕਿ ਪਾਕਿਸਤਾਨ ਬੜੀ ਗੰਭੀਰ ਨੈਗੋਸ਼ੀਏਸ਼ਨ ਦੇ ਵਿੱਚ ਜਾਂ ਮੀਡੀਏਸ਼ਨ ਦੇ ਵਿੱਚ ਉਲਝਿਆ ਹੋਇਆ, ਔਰ ਉਸ 'ਤੇ ਫਿਰ ਜਦੋਂ ਪਾਕਿਸਤਾਨ ਨੇ ਆਪਣਾ ਪੂਰਾ ਜਿਹੜਾ ਜ਼ੋਰ ਦਿਖਾਏ, ਫਿਰ ਅਫਗਾਨਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਅਫਗਾਨ ਆਫੀਸ਼ੀਅਲ ਸੇ ਪਾਕਿਸਤਾਨੀ ਸਟ੍ਰਾਈਕਸ ਕਿਲਡ 7 wounded 85 in first attack since peace talks, ਕਿਉਂਕਿ ਪੀਸ ਟਾਕਸ ਨੇ ਸਟਾਲ ਕਰਤਾ ਸੀ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਜਿਹੜਾ ਉਹ ਸਿਵਲੀਅਨ ਨੂੰ ਟਾਰਗੇਟ ਕੀਤਾ, 7 ਮਰੇ ਨੇ, 85 ਜ਼ਖਮੀ ਨੇ। ਔਰ ਇਹ ਸਾਰੇ ਦੇ ਚੱਲਦਿਆਂ ਉਹਨਾਂ ਨੇ ਜਿਹੜੀਆਂ ਨੇ ਇਹ ਚਾਈਨੀਜ਼ ਨਹੀਂ ਮੀਡੀਏਟ ਕਰਾਈ ਸੀ ਪੀਸ ਟਾਕ, ਪਹਿਲਾਂ
ਇਸਲਾਮਿਕ ਮੁਲਕਾਂ ਨੇ, ਫਿਰ ਚਾਈਨਾ ਨੇ ਵੀ ਅਫਗਾਨ ਤਾਲਿਬਾਨ ਔਰ ਪਾਕਿਸਤਾਨ ਦੇ ਵਿਚਾਲੇ। ਔਰ ਇਸ ਸਾਰੇ ਦੇ ਚਲਦੇ ਆ ਪਾਕਿਸਤਾਨ ਦਾ ਨੇ ਕਿਹਾ ਕਿ ਅਫਗਾਨਿਸਤਾਨ ਇਹਨਾਂ ਨੂੰ ਤਾਲਿਬਾਨ ਨੂੰ ਹਾਰਬਰ ਕਰਦਾ ਹੈ ਔਰ ਉਹ ਡੈਡਲੀ ਅਟੈਕ ਪਾਕਿਸਤਾਨ ਦੀ ਬਾਰਡਰ ਦੇ ਅੰਦਰ ਆ ਕੇ ਕਰ ਰਹੇ ਨੇ ਔਰ ਅਸੀਂ ਉਸ ਦੀ ਜਵਾਬੀ ਕਾਰਵਾਈ ਕਰਨੀ ਹੈ। ਔਰ ਈਵਨ ਉਹਨਾਂ ਦਾ ਅਫਗਾਨ ਤਾਲਿਬਾਨ ਦਾ ਦਾਅਵਾ ਹੈ ਜਾਂ ਅਫਗਾਨਿਸਤਾਨ ਹਕੂਮਤ ਦਾ ਕਿ ਵੀ ਇਹ ਜਿਹੜੀ ਹੁਣ ਅਟੈਕ ਪਾਕਿਸਤਾਨ ਨੇ ਕੀਤਾ ਹੈ ਉਹਦੇ 'ਚ ਉਹਨਾਂ ਨੇ ਯੂਨੀਵਰਸਿਟੀ ਦੇ ਉੱਤੇ ਵੀ ਉਹਨਾਂ ਦੀ ਇੱਕ ਅਟੈਕ ਕੀਤਾ ਜਿਹਦੇ ਥੱਲੇ ਸਟੂਡੈਂਟ ਸੀ ਸਈਦ ਜਮਾਲੂਦੀਨ ਅਫਗਾਨੀ ਯੂਨੀਵਰਸਿਟੀ ਦੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਅਨਫੋਰਗਿਵੇਬਲ ਵਾਰ ਕ੍ਰਾਈਮ ਕੀਤੇ ਨੇ, ਬਾਰਬੈਰਿਟੀ ਔਰ ਪ੍ਰੋਵੋਕੇਟਿਵ ਐਕਟ ਔਰ ਇਹ वो। ਔਰ ਇਸ ਵਜੋਂ ਈਵਨ ਅੱਜ ਇੱਕ ਮੇਜਰ ਖਬਰ ਵੀ ਹੈ ਕਿ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਚਾਰਜਡ ਅਫੇਅਰ, ਕਿਉਂਕਿ ਪ੍ਰੋਪਰ ਰਿਲੇਸ਼ਨਸ਼ਿਪ ਤਾਂ ਨਹੀਂ ਹੈ ਅਫਗਾਨਿਸਤਾਨ ਪਾਕਿਸਤਾਨ ਨੇ ਕੋਈ ਤਾਲਿਬਾਨ ਹਕੂਮਤ ਨੂੰ ਜਾਂ ਅਫਗਾਨ ਰਜੀਮ ਨੂੰ ਰੈਕਗਨਾਈਜ਼ ਨਹੀਂ ਕੀਤਾ ਹੋਇਆ, ਪਰ ਅਫਗਾਨਿਸਤਾਨ ਸਮਨਸ ਪਾਕਿਸਤਾਨੀ ਐਨਵੋਏ ਲੌਜਿਸ ਪ੍ਰੋਟੈਸਟ ਓਵਰ ਕ੍ਰਾਸ ਬਾਰਡਰ ਸਟ੍ਰਾਈਕਸ ਅਲੋਂਗ ਡਿਊਰੈਂਟ ਲਾਈਨ। ਉਹਨੂੰ ਈਵਨ ਬਾਰਡਰ ਵੀ ਮੰਨਣ ਨੂੰ ਤਿਆਰ ਨਹੀਂ, ਉਹਨੂੰ 1892-93 ਜਿਹੜੀ ਡਿਊਰੈਂਟ ਦੇ ਲਾਈਨ ਡਰਾ ਕੀਤੀ ਬਾਰਡਰ ਤਾਂ ਉਹੀ ਹੈ, ਉਹਨੂੰ ਡਿਊਰੈਂਟ ਲਾਈਨ ਕਹਿੰਦੇ ਨੇ। ਔਰ ਇਹ ਅਫਗਾਨਿਸਤਾਨ ਦੀ ਫੋਰਨ ਅਫੇਅਰਸ ਮਿਨਿਸਟਰੀ ਨੇ ਜਿਹੜਾ ਕਾਬਲ 'ਚੋਂ ਪਾਕਿਸਤਾਨੀ ਐਮਬੈਸੀ ਦੇ ਚਾਰਜ ਅਫੇਅਰ ਨੂੰ ਤਲਬ ਕੀਤਾ ਔਰ ਜਿਹੜਾ ਉਹਨਾਂ ਦੇ ਅਫੀਸ਼ੀਅਲ ਸਟੇਟਮੈਂਟ ਅਫਗਾਨ ਫੋਰਨ ਮਿਨਿਸਟਰੀ ਨੇ ਆਪਣੇ ਐਕਸ ਹੈਂਡਲ ਤੇ ਪਾਈ ਕਿ ਵੀ ਅਸੀਂ ਜਿਹੜਾ ਇਹ ਜੋ ਪਾਕਿਸਤਾਨ ਕਰ ਰਿਹਾ ਅਫਗਾਨਿਸਤਾਨ ਦੇ ਅੰਦਰ ਉਹ ਵਾਇਲੇਸ਼ਨ ਹੈ ਸਾਡੇ 에ਅਰ ਸਪੇਸ ਦੀ, ਟੈਰੀਟੋਰੀਅਲ ਇੰਟੈਗ੍ਰਿਟੀ ਦੀ, ਔਰ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਇਹ ਇੰਟਰਨੈਸ਼ਨਲ ਪ੍ਰਿੰਸੀਪਲਸ ਦੇ ਅਗੇਂਸਟ ਹੈ, ਪ੍ਰੋਵੋਕੇਟਿਵ ਐਕਟ ਹੈ। ਹੁਣ ਇਹ ਤਾਲਿਬਾਨ ਰਜੀਮ ਦੱਸੇਗਾ ਕਿ ਇੰਟਰਨੈਸ਼ਨਲ ਲਾਅ ਕੀ ਹੈ, ਆਪ ਉੱਥੇ ਸਾਰੇ ਇੰਟਰਨੈਸ਼ਨਲ ਲਾਅ ਹੀ ਮੰਨ ਰਹੇ ਨੇ। ਇਹ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਇਹ ਉਹੀ ਗੱਲ ਹੈ। ਔਰ ਫਿਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਜੋ ਇਹ ਕਹਿ ਰਿਹਾ ਕਿ ਇਹ ਵਾਇਲੈਂਸ ਜਿਹੜੀ ਅਫਗਾਨ ਟੈਰੀਟਰੀ 'ਚੋਂ ਹੋਈ ਇਹ ਬਿਲਕੁਲ ਗਲਤ ਹੈ ਔਰ ਇਹ ਬਿਲਕੁਲ ਇਹਨਾਂ ਨੇ ਸਾਨੂੰ ਟਾਰਗੇਟ ਕੀਤਾ। ਭਾਈ ਜੇ ਪੀਸ ਡੀਲ ਕਰਨ ਲਈ ਚੀਨ ਵੀ ਗਿਆ, ਪਾਕਿਸਤਾਨ ਦਾ ਡੈਲੀਗੇਸ਼ਨ, ਇੰਨੀ ਦੇਰ ਤੋਂ ਪੀਸ ਸੀ, ਤੁਸੀਂ ਕੋਈ ਹਰਕਤ ਕਰਤੂਤ ਕੀਤੀ ਹੈ ਵੀ ਪਾਕਿਸਤਾਨ ਨੇ ਰੀਟੈਲੀਏਟ ਕੀਤਾ? ਨਹੀਂ ਤਾਂ ਸੁਪਨਾ ਤਾਂ ਨਹੀਂ ਆਇਆ ਜਾਂ ਪਾਕਿਸਤਾਨ ਜਿਹੜਾ ਇਸ ਵੇਲੇ ਇੰਨੇ ਵੱਡੇ ਰੋਲ 'ਚ ਆ ਉਹ ਕਿਉਂ ਐਸਾ ਕਰੇਗਾ ਕਿ ਭਾਈ ਉਹ ਉਹਨਾਂ ਦੇ ਲਈ, ਕਿਉਂਕਿ ਇਹਨਾਂ ਨੇ ਇਹ ਇੰਡੀਆ ਦੀ ਲਾਈਨ ਹੈ, ਉਹਨਾਂ ਨੂੰ ਲੱਗਾ ਵੀ ਪਾਕਿਸਤਾਨ ਨੂੰ ਹੋਰ ਪਾਸਿਓਂ ਤੁਸੀਂ ਨਹੀਂ ਹੱਥ ਪਾ ਸਕਦੇ ਤੇ ਉਹਦਾ ਸਟੇਟਸ ਵੱਧ ਰਿਹਾ, ਉਹਨੂੰ ਉੱਥੇ ਉਲਝਾਓ। ਔਰ ਇਹ ਬੜੀ ਲੰਬੀ ਚੌੜੀ ਮਿਨਿਸਟਰੀ ਆਫ ਫੋਰਨ ਅਫੇਅਰਸ ਨੇ ਕਿਹਾ ਕਿ ਅਸੀਂ ਜਿਹੜਾ ਵੀ ਰਿਜ਼ਰਵ ਦਾ ਲੈਜੀਟੀਮੇਟ ਰਾਈਟ ਟੂ ਡਿਫੈਂਡ ਆਵਰ ਸੋਇਲ ਐਂਡ ਪੀਪਲ ਔਰ ਕਾਲਸ ਔਨ ਪਾਕਿਸਤਾਨੀ ਸਾਈਡ ਟੂ ਰਿਫਰੇਨ ਫਰੋਮ ਸੱਚ ਐਕਸ਼ਨਸ ਐਂਡ ਰਿਮਾਈਂਡਸ them that the continuation of such irresponsible actions will have undesirable consequences। ਇਹ ਉਹ ਗਿੱਦੜ ਭਪਕੀਆਂ ਨੇ ਤੇ ਪਾਕਿਸਤਾਨ ਨੇ ਇੱਕ ਸਟੇਜ ਦੇ ਉੱਤੇ ਇਹਨਾਂ ਦੀ ਵੀ ਇਹਨਾਂ ਸੱਪਾਂ ਨੂੰ ਵੀ ਦੁੱਧ ਪਿਆਇਆ ਹੋਇਆ ਤੇ ਹੁਣ ਜਿਹੜੇ ਸੱਪ ਨੇ ਪਾਕਿਸਤਾਨ ਨੇ ਤਾਂ ਸਮਝਿਆ ਸੀ ਕਿ ਵੀ ਚਲੋ ਇਹ ਜਿਹੜੇ ਤਹਿਰੀਕੇ ਤਾਲਿਬਾਨ ਦੇ ਫਿਤਨੇ ਨੇ ਉਹਨਾਂ ਨੂੰ ਕੰਟਰੋਲ ਕਰਨਗੇ, ਇਹ ਨੇਵਲੇ ਉਹਨਾਂ ਦੇ ਉਹ ਸਮਝਦੇ ਸੀ ਵੀ ਅਸੀਂ ਚਲੋ ਅਫਗਾਨਿਸਤਾਨ 'ਚ ਹੁਣ ਨੇਵਲਿਆਂ ਦਾ ਰਜੀਮ ਬਣਾ ਦਿੱਤਾ ਪਰ ਇਹ ਤਾਂ ਨੇਵਲੇ ਹੀ ਸੱਪ ਪਾਲਣ ਲੱਗ ਗਏ। ਨੇਵਲੇ ਨੇ ਸੱਪ ਖਾਣਾ ਕੀ ਸੀ? ਨਿਓਲੇ ਜਿਹੜੇ ਨੇ ਪੰਜਾਬੀ 'ਚ ਨਿਓਲਾ ਹੀ ਕਹਿੰਦੇ ਆ, ਹਿੰਦੀ ਉਰਦੂ 'ਚ ਨੇਵਲਾ ਕਿਹਾ ਜਾਂਦਾ। ਜਿੱਥੇ ਨੇਵਲੇ ਸੱਪ ਪਾਲਣ ਲੱਗ ਜਾਣ ਉੱਥੇ ਤਾਂ ਫਿਰ ਇਹੀ ਤਰੀਕਾ ਜਿਹੜਾ ਪਾਕਿਸਤਾਨ ਨੇ ਅਡਾਪਟ ਕੀਤਾ। ਸੋ ਬਾਕੀ UN ਦੇ ਵਿੱਚ ਵੀ ਜਿਸ ਲੈਵਲ ਦੇ ਉੱਤੇ ਪਾਕਿਸਤਾਨ ਕਦੇ ਬਲੋਚਾਂ ਦਾ ਇਸ਼ੂ ਖੜਾ ਕਰਦਾ ਹੈ ਔਰ ਉਹਨਾਂ ਨੂੰ ਸਪੇਸ ਹੋ ਦਿੰਦੇ ਨੇ, ਜਿਹੜੀ ਪਾਕਿਸਤਾਨ ਨੂੰ ਅਜੇ ਤੱਕ ਸਮਝ ਨਹੀਂ ਆਈ ਵੀ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਉਹ ਇੰਡੀਅਨ ਆਕੂਪਾਈਡ ਕਸ਼ਮੀਰ 'ਚੋਂ ਖਾਲਿਸਤਾਨ 'ਚੋਂ ਉਹਨਾਂ ਨੁਮਾਇੰਦਿਆਂ ਨੂੰ ਵਿੱਚ ਜਿਹੜੇ ਉਹਨਾਂ 'ਚ ਬਾੜ ਸਕਦੇ ਨੇ। ਬਲੋਚ ਵਿਮਨ ਫੋਰਮ ਅਪੀਲਸ ਟੂ UN ਗਲੋਬਲ ਰਾਈਟਸ ਬਾਡੀਜ਼ ਓਵਰ ਅਲੈਜਡ ਐਨਫੋਰਸਡ ਡਿਸਅਪੀਅਰੈਂਸਿਸ ਆਫ ਬਲੋਚ ਵਿਮਨ। ਹੁਣ ਇਹ ਸਾਰੇ ਪਲੇਟਫਾਰਮ ਜਿਹੜੇ ਇਹਨਾਂ ਨੂੰ ਤਿਆਰ ਕੀਤੇ ਕਰਾਏ ਇੰਡੀਆ ਵੱਲੋਂ ਦਿੱਤੇ ਜਾਂਦੇ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਅਪੀਲ ਕਰਦੇ ਹਾਂ ਯੂਨਾਈਟਿਡ ਨੇਸ਼ਨਸ ਨੂੰ ਇਮੀਡੀਏਟਲੀ ਇੰਟਰਵੀਨ ਕਰੋ, ਵਰਸਨਿੰਗ ਹਿਊਮਨ ਰਾਈਟਸ ਸਿਚੁਏਸ਼ਨ ਹੈ ਔਰ ਇਹ ਸਾਰੇ ਅੱਗੇ ਲੰਬੀ ਚੌੜੀ ਡੀਟੇਲ ਹੈ ਔਰ ਇਹ ਸਾਰੇ ਜਿਹੜੇ ਨੇ ਫੋਰਮ ਇਹਨਾਂ ਨੂੰ ਔਰ ਪਲੇਟਫਾਰਮ ਇਹ ਇੰਡੀਆ ਪ੍ਰੋਵਾਈਡ ਕਰਦਾ, ਉਹ ਬਲੋਚ ਹੋਣ ਸੋ ਕਾਲਡ ਉਹਨਾਂ ਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਤਾਂ ਅਮਰੀਕਾ 'ਚ ਬੈਂਡ ਹੈ ਲੇਕਿਨ ਇੱਦਾਂ ਦੇ ਵਿਮਨ ਫਰੰਟ ਤੇ ਦੂਜੇ ਤੀਜੇ ਖੜੇ ਕਰਕੇ
ਔਰ ਉਹਨਾਂ ਤੋਂ ਇਹ ਜਿਹੜਾ ਇਸ ਕਿਸਮ ਦੀਆਂ ਪਾਕਿਸਤਾਨ ਦੀ ਕ੍ਰਿਟਿਸਿਜ਼ਮ ਕਰਵਾਉਂਦੇ ਨੇ। ਸੋ ਹੁਣ ਇਹ ਪਾਕਿਸਤਾਨ ਨੇ ਦੇਖਣਾ ਕਿ ਭਾਈ ਉਹਨਾਂ ਨੇ ਸਿਰਫ ਡਿਫੈਂਸਿਵ ਪਲੇ ਹੀ ਖੇਡਣੀ ਹੈ ਜਾਂ ਜਿਹੜਾ ਉਹਨਾਂ ਦੇ ਕੋਲ ਇੰਟਰਨੈਸ਼ਨਲ ਪਲੇਟਫਾਰਮ ਹੈ ਉਹਦੇ ਰਾਹੀਂ ਉਹਨਾਂ ਨੇ ਕਸ਼ਮੀਰ ਦੀ ਮੂਵਮੈਂਟ, ਖਾਲਿਸਤਾਨ ਦੀ ਮੂਵਮੈਂਟ ਜਾਂ ਈਵਨ ਵਿਦਨ ਇੰਡੀਆ ਜਿਹੜੇ ਮੁਸਲਮਾਨਾਂ ਦੇ ਨਾਲ ਜੋ ਵਾਪਰ ਰਿਹਾ ਉਹਨਾਂ ਦੇ ਜਿਹੜਾ ਪਾਰਟ ਹੈ ਉਹਨੂੰ ਹਾਈਲਾਈਟ ਕਰਦੇ ਹਾਂ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਪਾਕਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਯੂਨਾਈਟਿਡ ਨੇਸ਼ਨ ਸਟੀਅਰਿੰਗ ਕਮੇਟੀ ਮੈਂਬਰ ਡਾਕਟਰ ਇਕਤਦਾਰ ਚੀਮਾ ਖਾਲਿਸਤਾਨ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਯਾਦ ਕਰੀਏ ਤੇ ਸ਼ਹੀਦਾਂ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ 6047823409 ਅਤੇ 6048251605 ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਕੇ ਕੇਸਰੀ ਦੁਪੱਟੇ, ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ। ਵਹੀਰਾਂ ਕੱਤ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਮੌਕੇ ਅਕਾਲ ਤਖਤ ਸਾਹਿਬ ਤੋਂ ਲੈ ਕੇ ਦੁਨੀਆ ਦੇ ਹਰ ਮੁਲਕ ਵਿੱਚ ਸਮਾਗਮ ਹੋਣ ਜਾ ਰਹੇ ਨੇ ਔਰ ਬੁਖਲਾਈਆਂ ਹੋਈਆਂ ਭਾਰਤੀਆਂ ਖੁਫੀਆ ਏਜੰਸੀਆਂ ਖਾਲਿਸਤਾਨ ਦੀ ਆਜ਼ਾਦੀ ਸੰਘਰਸ਼ ਨੂੰ ਹਿੰਸਕ ਸਾਬਤ ਕਰਨ ਲਈ ਬੰਬ ਬਲਾਸਟਾਂ ਦੀਆਂ ਕਹਾਣੀਆਂ ਜਿਹੜੀਆਂ ਮੀਡੀਆ ਵਿੱਚ ਪਲਾਂਟ ਕਰਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਭਾਰਤ ਦੇ ਵਿੱਚ 15 ਅਗਸਤ ਜਾਂ 26 ਜਨਵਰੀ ਦੇ ਜਸ਼ਨ ਮਨਾਏ ਜਾਣੇ ਹੁੰਦੇ ਨੇ, ਸਾਨੂੰ ਪਤਾ ਹੁੰਦਾ ਹੈ ਕਿ ਵੀ ਜੁਲਾਈ ਐਂਡ ਤੋਂ ਜਾਂ ਅਗਸਤ ਦੇ ਪਹਿਲੇ ਮਹੀਨੇ ਜਾਂ 26 ਜਨਵਰੀ 'ਚ ਜਨਵਰੀ ਦੇ ਪਹਿਲੇ ਹਫਤੇ ਤੋਂ ਇਹ ਕਹਾਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਫਲਾਂ ਥਾਂ ਅੱਤਵਾਦੀ ਫੜੇ ਗਏ, ਉਹਨਾਂ ਨੇ ਦਿੱਲੀ ਦੇ ਕਰੋਲ ਬਾਗ 'ਚ ਇਹ ਕਰ ਦੇਣਾ ਸੀ, ਉਹਨਾਂ ਨੇ ਲਾਲ ਕਿਲ੍ਹੇ ਦੇ ਸਾਹਮਣੇ ਇਹ ਕਰ ਦੇਣਾ ਸੀ, ਜਾਂ ਪੰਜਾਬ ਤੋਂ ਦਿੱਲੀ ਜਾਂਦੀ ਗੱਡੀ ਫੜੀ ਗਈ, ਉਹਦੇ 'ਚ ਇਹ ਆ ਉਹ ਉਹਨਾਂ ਦਾ ਇੱਕ ਸੈੱਟ ਪੈਟਰਨ ਹੁੰਦਾ, ਇੱਕ ਪੈਨਿਕ ਵੀ ਕ੍ਰੀਏਟ ਕਰਨਾ, ਬਦਨਾਮ ਵੀ ਕਰਨਾ। ਜਿਹੜੇ ਸੰਘਰਸ਼ ਕਰ ਰਹੀਆਂ ਤਾਕਤਾਂ ਨੇ ਉਹ ਸਿੱਖ ਹੋਣ, ਕਸ਼ਮੀਰੀ ਹੋਣ, ਮੋਸਟਲੀ ਸਿੱਖਾਂ ਜਾਂ ਮੁਸਲਮਾਨਾਂ ਨੂੰ ਹੀ ਇਸ ਕਿਸਮ ਦੀਆਂ ਕਹਾਣੀਆਂ ਦੇ ਨਾਲ ਜੋੜਿਆ ਜਾਂਦਾ ਤੇ ਨਾਲ ਲੋਕਾਂ ਦੇ ਵਿੱਚ ਆਪਣੀ ਕ੍ਰੈਡੀਬਿਲਿਟੀ ਬਣਾਉਣ ਦੇ ਲਈ ਇਹ ਸਾਬਤ ਵੀ ਕਰਨਾ ਕਿ ਦੇਖੋ ਅਸੀਂ ਕਿੰਨੀ ਮੁਸਤੈਦੀ ਦੇ ਨਾਲ, ਕਿੰਨੇ ਅਸੀਂ ਅਲਰਟ ਹਾਂ, ਕਿੰਨੇ ਅਸੀਂ ਚੁਕੰਨੇ ਕਿ ਜੀ ਅਸੀਂ ਇੱਕ ਇੰਨਾ ਵੱਡਾ ਵਾਕਿਆ ਜਿਹੜਾ ਹੋਣ ਜਾ ਰਿਹਾ ਸੀ ਉਹ ਅਸੀਂ ਰੋਕ ਦਿੱਤਾ। ਹਾਲਾਂਕਿ ਜਦੋਂ ਇਹ ਖੁਦ ਫਾਲਸ ਫਲੈਗ ਕਰਦੇ ਨੇ, ਜ਼ਾਹਰ ਹੈ ਜੇ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਹੀ 2 ਵੱਡੇ ਐਕਸ਼ਨ, ਜਿਹੜਾ ਇੱਕ
2019 ਦੇ ਵਿੱਚ ਪੁਲਵਾਮਾ, ਜਿਹਦੇ 'ਚ 40 ਦੇ ਕਰੀਬ ਖੁਦ ਹੀ ਇਹਨਾਂ ਨੇ ਮਾਰੇ ਔਰ ਪੂਰਾ ਟਰੱਕ ਭਰਿਆ ਲਿਆਂਦਾ ਔਰ ਉਹ ਵਿੱਚ ਉਡਾਇਆ। ਉਦੋਂ ਪੁੱਛਿਆ ਗਿਆ, ਇਨਕਲੂਡਿੰਗ ਜਿਹੜਾ ਉਸ ਵੇਲੇ ਦਾ ਗਵਰਨਰ ਸੀ ਸਤਪਾਲ ਮਲਿਕ, ਕਿ ਵੀ ਇਹ ਤੁਸੀਂ ਕੀ ਕੀਤਾ? ਤੇ ਉਹਨੂੰ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਨੇ ਵੀ ਔਰ ਮੋਦੀ ਨੇ ਵੀ ਕਿ ਸਤਪਾਲ ਜੀ ਆਪ ਚੁੱਪ ਰਹੀਏ ਹਮੇ। ਉਹਦੇ 'ਚੋਂ ਮੋਦੀ ਨੇ 2019 ਦੀਆਂ ਇਲੈਕਸ਼ਨਾਂ ਜਿੱਤੀਆਂ। ਹੁਣ ਅਸੀਂ ਪਹਿਲਗਾਮ 'ਚ ਦੇਖਿਆ ਕਿ ਵੀ 22 ਅਪ੍ਰੈਲ ਨੂੰ ਜਿਹੜਾ ਇਹਨਾਂ ਨੇ ਉਹ ਆਪਣੇ ਹੀ ਯਾਤਰੂ ਮੇਲ ਜਿਹੜੇ ਪਿਲਗ੍ਰਿਮ ਸੀ ਮਾਰੇ, ਕਿੰਨੇ ਘੰਟੇ ਉੱਥੇ ਰਹੇ। ਜਿਹੜੇ ਮਾਰਨ ਵਾਲੇ ਨੇ ਪੁਲਿਸ ਥਾਣਾ ਵੀ ਨੇੜੇ ਹੈ, ਦੂਜਾ ਔਰ ਕੋਈ ਸਿਕਿਉਰਿਟੀ ਕਿੱਥੇ ਹੈ, ਜਾਂ ਇਹ ਫਾਲਸ ਫਲੈਗ ਨੇ। ਉਦੋਂ ਕਿਉਂਕਿ ਉਹ ਹੋ ਲੈਣ ਦਿੰਦੇ ਨੇ ਉਹਨਾਂ ਨੂੰ ਤਾਂ ਕਿ ਉਸ ਦੀ ਆੜ ਦੇ ਵਿੱਚ ਫਿਰ ਪਾਕਿਸਤਾਨ ਨੂੰ ਭੰਨਿਆ ਜਾਏ ਔਰ ਉਹਦੇ ਥੱਲੇ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਧੂਰ ਵੀ ਕੀਤਾ ਜਦੋਂ। ਹੁਣ ਇਸ ਵਾਰ ਪਹਿਲਾਂ ਅਸੀਂ ਡਿਸਕਸ ਕੀਤਾ ਸੀ ਟ੍ਰਿਬਿਊਨ ਦੀ ਨਿਊਜ਼ ਸਟੋਰੀ ਵੀ ਕਿ ਜੀ ਹਾਰਡ ਲਾਈਨਰਸ ਵੱਲੋਂ ਫਰੋਮ ਅਕਾਲ ਤਖਤ ਟੂ ਗਲੋਬਲੀ ਯੂਰਪ, ਅਮਰੀਕਾ, ਕੈਨੇਡਾ, ਕਿੰਨੇ ਮੁਲਕਾਂ ਦੇ ਨਾਂ ਸੀ ਕਿ ਖਾਲਿਸਤਾਨ ਡੈਕਲੇਰੇਸ਼ਨ ਦੀ 40th ਐਨੀਵਰਸਰੀ ਜਿਹੜੀ ਹੈ ਉਹ ਬੜੇ ਜ਼ੋਰਦਾਰ ਢੰਗ ਨਾਲ ਮਨਾਈ ਜਾ ਰਹੀ ਹੈ। ਔਰ ਦੂਸਰਾ ਔਰ ਜ਼ਾਹਰ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪ੍ਰੋਮੀਨੈਂਟ 4 ਪੰਥਕ ਜਥੇਬੰਦੀਆਂ ਵੱਲੋਂ ਸਾਂਝੀ ਅਰਦਾਸ ਕੀਤੀ ਜਾਣੀ ਹੈ। ਉਹ ਸ਼ਾਇਦ ਇਸ ਤੋਂ ਇਲਾਵਾ ਵੀ ਹੋਰ ਪ੍ਰੋਗਰਾਮ ਉੱਥੇ ਰੱਖੇ ਹੋਣਗੇ। ਅਸੀਂ ਆਊਟਸਾਈਡ ਡਾਇਸਪੋਰਾ 'ਚ ਕਿੰਨੇ ਹੀ ਪ੍ਰੋਗਰਾਮ ਨੇ, ਉਹਨਾਂ ਨੂੰ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ ਹੈ, ਮੈਂ ਉਹਨੂੰ ਰਿਪੀਟ ਨਹੀਂ ਕਰਾਂਗਾ। ਪਰ ਮੈਨੂੰ ਇਹ ਉਦੋਂ ਵੀ ਜਦੋਂ ਇਹ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜੀ ਜਿਹੜੇ ਹਾਰਡ ਲਾਈਨਰ ਨੇ ਉਹ ਇਵੇਂ ਸੈਲੀਬ੍ਰੇਟ ਕਰਨਗੇ ਔਰ ਇਵੇਂ ਹੋਣ ਜਾ ਰਿਹਾ, ਤੇ ਇੱਕਦਮ ਮੇਰਾ ਮੱਥਾ ਠਣਕਿਆ। ਮੈਂ ਕਿਹਾ ਵੀ ਇਹ ਜਦੋਂ ਤੱਕ ਨੇੜੇ ਪਹੁੰਚਣ ਤੋਂ ਪਹਿਲਾਂ, ਕਿਉਂਕਿ 2 ਦਿਨ ਪਹਿਲਾਂ ਦੀ ਇਹ ਖਬਰ ਸੀ ਵੀ ਇਹਨਾਂ ਨੇ ਕੁਛ ਨਾ ਕੁਛ ਐਸਾ ਕਰਨਾ ਹੈ ਜਿਹਦੇ ਥੱਲੇ ਜੇ ਤਾਂ ਇਹਨਾਂ ਨੇ ਗ੍ਰਿਫਤਾਰੀਆਂ ਵੀ ਕਰਨੀਆਂ, ਹੁਣ ਉਹਦੀ ਵੀ ਗਰਾਊਂਡ ਤਿਆਰ ਕਰ ਲੈਂਦੇ ਨੇ ਵੀ ਬੰਦੇ ਨਿਕਲ ਨਾ ਸਕਣ। ਬਿਲਕੁਲ ਇੱਕ ਡਰ ਵੀ ਪੈਦਾ ਹੋ ਜਾਂਦਾ ਹੈ। ਇੱਕ ਜਿਹੜੇ ਥਾਂ ਥਾਈਂ ਜਿਹੜੇ ਨੌਜਵਾਨ ਕੋਈ ਪੰਥਕ ਐਕਟੀਵਿਟੀ, ਕੋਈ ਜਲੂਸ, ਕੋਈ ਜਲਸਾ, ਕੋਈ ਪ੍ਰੋਟੈਸਟ, ਕੋਈ ਭਾਈ ਅੰਮ੍ਰਿਤਪਾਲ ਸਿੰਘ ਨਾਲ, ਕੋਈ ਸਿਮਰਨਜੀਤ ਸਿੰਘ ਮਾਨ ਨਾਲ, ਕੋਈ ਦਲ ਖਾਲਸਾ ਨਾਲ, ਜਿਹੜੀ ਉੱਥੋਂ ਉਹਨਾਂ ਨੂੰ ਚੁੱਕ ਲਓ, ਉਹਨਾਂ ਨੂੰ ਕਦੇ ਇਸ ਬਲਾਸਟ ਨਾਲ ਜੋੜ ਦਿਓ, ਕਦੇ ਉਸ ਬਲਾਸਟ ਨਾਲ ਜੋੜ ਦਿਓ, ਫਿਰ ਪਿਛਲਾ ਜਿਹੜਾ ਉਹ ਖੁਦ ਹੀ ਕਰਵਾਇਆ ਹੋਇਆ ਕੁਛ ਹੈ ਉਹਦੇ ਨਾਲ ਜੋੜ ਦਿਓ ਕਿ ਜੀ ਇਹਦੇ ਨਾਲ ਵੀ ਲਿੰਕ ਜੁੜਦਾ। ਹੁਣ ਮੈਂ 5-6 ਖਬਰਾਂ ਜਿਹੜੀਆਂ ਇਹਨਾਂ 24 ਘੰਟਿਆਂ ਦੇ ਵਿੱਚ ਇਹਨਾਂ ਨੇ ਪਲਾਂਟ ਕੀਤੀਆਂ ਕਿ ਕਿਸ ਲੈਵਲ ਦੇ ਉੱਤੇ ਪ੍ਰੋ ਖਾਲਿਸਤਾਨ ਮੋਡਿਊਲ ਬਸਟਡ ਆਵਰਸ ਆਫਟਰ ਰੇਲ ਟਰੈਕ ਬਲਾਸਟ ਇਨ ਪਟਿਆਲਾ, 4 held from Tarantan, grenade, 2 pistols, ammunition seized, kingpin linked to ਮਲੇਸ਼ੀਆ ਬੇਸਡ ਹੈਂਡਲਰਸ। ਹੁਣ ਅੱਗੇ ਸਾਰਾ ਕੁਝ ਪਾਕਿਸਤਾਨ ਨਾਲ ਜੋੜਦੇ ਸੀ, ਹੁਣ ਇਹ ਮਲੇਸ਼ੀਆ ਇਹਨਾਂ ਨੂੰ ਸੇਫ ਪਲੇਸ ਲੱਭਿਆ ਹੋਇਆ ਕਿ ਜੀ ਉੱਥੇ ਮਲੇਸ਼ੀਆ 'ਚ ਇਹਨਾਂ ਦਾ ਖਾਲਿਸਤਾਨੀਆਂ ਦਾ ਕੋਆਰਡੀਨੇਸ਼ਨ ਸੈਂਟਰ ਹੈ ਜਿਵੇਂ। ਫਿਰ ਉਹਨੇ ਕਿਹਾ ਕਿ ਆਵਰਸ ਆਫਟਰ ਬੰਬ ਬਲਾਸਟ ਔਨ ਦਾ ਦਿੱਲੀ ਅੰਮ੍ਰਿਤਸਰ ਫਰਾਈਟ ਕੋਰੀਡੋਰ ਰੇਲਵੇ ਟਰੈਕ ਨੀਅਰ ਬੈਥੋਨੀਆ ਵਿਲੇਜ ਬਿਟਵੀਨ ਸ਼ੰਭੂ ਐਂਡ ਰਾਜਪੁਰਾ, the Patiala police on Tuesday arrested 4 highly radicalized pro-Khalistan accused, allegedly part of an ISI-backed terror module। ਸਿੱਧਾ ਜੋੜ ਦਿਓ ISI ਨਾਲ। 4 ਚੁੱਕਲੇ ਜੀ, ਬਹੁਤ ਟ੍ਰੇਨਡ ਹੋ ਗਏ ਸੀ, ਇਹ ਰੈਡੀਕਲਾਈਜ਼ ਹੋ ਗਏ ਸੀ। ਫਿਰ ਇੱਕ ਜਿਹੜਾ ਮੈਂਬਰ ਹੈ ਉਹਨਾਂ ਦੇ ਕਹਿਣ ਮੁਤਾਬਕ another module member was killed while attempting to detonate the explosive. His body, which had been blown into pieces, was found at the scene। ਉਹ ਇੰਨੇ ਜਿਹੜੇ ਰੈਡੀਕਲਾਈਜ਼ਡ ਨੇ ਜਾਂ ਦੂਜੇ ਨੇ ਜਿਹੜੇ ਇੰਨੀ ਸੋਫਿਸਟੀਕੇਟ ਚੀਜ਼ਾਂ ਵੀ ਆਪਰੇਟ ਕਰਦੇ ਨੇ, ਉਹਨਾਂ ਤੋਂ ਡੈਟੋਨੇਟਰ ਨਹੀਂ ਲੱਗਿਆ, ਉਹ ਆਪਣੇ ਆਪ ਨੂੰ ਉਹਨੇ ਉਡਾ ਲਿਆ। ਇਹ ਸਭ ਫੜ ਕੇ ਉਹਨਾਂ ਨੇ ਲਿਆ ਕੇ ਉੱਥੇ ਮਾਰਿਆ ਹੋਣਾ, ਡੈਟੋਨੇਟ ਹੀ ਕੀਤਾ ਹੋਣਾ। ਤੇ ਕਿਉਂਕਿ ਇਹ ਸਾਰੇ ਨੂੰ ਉਹਨਾਂ ਨੇ ਕੰਟਰੋਲ 'ਚ ਵੀ ਰੱਖਣਾ ਹੈ, ਇਹ ਵੀ ਦੱਸਣਾ, ਕਿਉਂਕਿ ਜਿੰਨਿਆਂ ਪੁਲਿਸ ਦੇ ਉੱਤੇ ਹੁਣ ਭਗਵੰਤ ਮਾਨ ਸਰਕਾਰ ਨੇ ਇਨਵੈਸਟ ਕੀਤਾ, ਜਸਟੀਫਾਈ ਕਰਦੇ ਨੇ। ਦੇਖੋ ਜੀ ਇੰਨੀ ਜ਼ਿਆਦਾ ਸੀਰੀਅਸ ਪ੍ਰੋਬਲਮ, ਲੋਕਾਂ ਨੂੰ ਵੀ ਡਰਾ ਕੇ ਰੱਖਦੇ ਨੇ ਕਿ ਨਹੀਂ ਤਾਂ ਜੀ ਇਹਨਾਂ ਨੇ ਤਾਂ ਇਹ ਕਰ ਦੇਣਾ। ਔਰ ਉਹਨਾਂ ਨੇ ਉਹ ਜਿਹੜਾ 39 ਸਾਲ ਦਾ ਪੰਜਵੜ ਪਿੰਡ ਦਾ ਜਗਰੂਪ ਸਿੰਘ ਪੰਜਵੜ, ਉਹਨੂੰ ਮਾਰ ਮੁਕਾਇਆ। ਫਿਰ ਉਹਨਾਂ ਨੇ ਕਿਹਾ ਜੀ ਉਹਦਾ ਅਸੀਂ ਸਿਮ ਕਾਰਡ ਰਾਹੀਂ ਰਿਕਵਰ ਜਿਹੜਾ ਕੀਤਾ ਔਰ ਉਸੇ ਇੱਕਦਮ ਇਹਨਾਂ ਨੂੰ ਪਿੰਡ ਵੀ ਪਤਾ ਲੱਗ ਗਿਆ। ਉੱਥੋਂ ਜਾ ਕੇ ਵਿਚਾਰ ਜਿਹੜਾ ਇੱਕ ਮਰਿਆ ਉਹਦੇ ਭਰਾ ਨੂੰ ਵੀ ਚੁੱਕ ਲਿਆ ਤਰਨਤਾਰਨ ਤੋਂ। ਪੰਜਵੜ ਪਿੰਡ ਸਾਡੇ ਯੋਧੇ ਸ਼ਹੀਦ ਪਰਮਜੀਤ ਸਿੰਘ ਪੰਜਵੜ ਦਾ, ਜਨਰਲ ਲਾਭ ਸਿੰਘ ਦਾ ਪਿੰਡ ਵੀ ਉਹੀ ਹੈ। ਔਰ ਇਹ ਜਿਹੜਾ ਫਿਰ ਰੇਂਜ ਦੇ ਡਿਪਟੀ DIG ਆ ਗਿਆ ਚਾਲ, ਉਹਨੇ ਕਿਹਾ ਜੀ ਅਸੀਂ ਹੈਵੀ ਕੁਆਲਿਟੀਜ਼ ਆਫ ਮਿਲੀਟੈਂਟ ਹਾਰਡਵੇਅਰ
from the possession of 4 highly radicalized habitual criminals ਕਿ ਸਾਨੂੰ ਬਹੁਤ ਸਾਰਾ ਜਿਹੜਾ ਸਟਫ ਮਿਲਿਆ ਹੈ, ਬੰਦਿਆਂ ਦੇ ਨਾਂ ਵੀ ਦੇ ਦਿੱਤੇ, ਉਹਨਾਂ ਨੂੰ ਚੱਕ ਲਿਆ। ਜਦੋਂ ਤੁਸੀਂ ਹੁਣ ਉਹਨਾਂ ਦੇ ਘਰ ਦੇ ਜਾਂ ਦੂਜੇ ਕਹਿੰਦੇ ਨੇ ਸਾਡੇ ਸੁੱਤੇ ਪਿਆ ਨੂੰ ਮੁੰਡੇ ਨੂੰ ਚੁੱਕ ਕੇ ਲੈ ਗਏ। ਹੁਣ ਇਹ ਮੇਨ ਸਟੋਰੀ ਦੇ ਬਾਅਦ ਫਿਰ ਦੂਸਰੀ ਸਟੋਰੀ ਨਾਲ ਪਲੈਂਟਡ ਹੈ, ਫਰਾਈਟ ਕੋਰੀਡੋਰ ਆਫਟਰ ਪਟਿਆਲਾ ਰੇਲਵੇ ਟਰੈਕ ਐਕਸਪਲੋਜਨ ਪੰਜਾਬ ਪੁਲਿਸ ਪ੍ਰੋਬ ਲਿੰਕ ਟੂ ਅਰਲੀਅਰ ਸਰਹੰਦ ਬਲਾਸਟ ਕੇਸ ਕਿ ਜੀ ਇਹ ਜਿਹੜਾ ਹੁਣ ਇਹ ਪਟਿਆਲਾ ਰੇਲਵੇ ਟਰੈਕ ਵਾਲਾ ਜੀ ਹੋਇਆ, ਇਸ ਤੋਂ ਪਹਿਲਾਂ ਜਿਹੜਾ ਸਰਹੰਦ ਬਲਾਸਟ ਕੇਸ ਹੋਇਆ ਸੀ, ਇਹਨਾਂ ਦੇ ਆਪਸ ਦੇ ਵਿੱਚ ਕੀ ਲਿੰਕ ਨੇ? ਹੁਣ ਗੱਲ ਕੱਲੀ ਇੱਕ ਥਾਂ ਟਰੈਕ ਦੇ ਉੱਤੇ ਬੰਦਾ ਫੜ ਲਿਆ ਮਾਰ ਤਾਂ ਗੱਲ ਬਣਦੀ ਨਹੀਂ। ਡਰੋਨ ਫਾਊਂਡ ਐਟ ਟਰਾਈਡੈਂਟ ਧੌਲਾ ਵਿਲੇਜ ਪਲਾਂਟ ਪ੍ਰੋਬ ਲਾਂਚਡ ਕਿ ਜੀ ਇਹ ਟਰਾਈਡੈਂਟ ਤਰਸ਼ੂਲ ਵਾਲੇ ਵੀ ਉਹਨਾਂ ਦੇ ਜਿਹੜੇ ਪਲਾਂਟ ਦੇ ਨੇੜੇ ਡਰੋਨ ਮਿਲਿਆ। ਹੁਣ ਇਹ ਡਰੋਨ ਵੀ ਪਾਕਿਸਤਾਨ ਨੇ ਭੇਜਿਆ ਕਿ ਬਈ ਇਹ ਤਰਸ਼ੂਲ ਜਿਹੜਾ ਇਹਨੂੰ ਉਡਾਓ। ਫਿਰ ਗੱਲ ਉਹਨਾਂ ਨੂੰ ਲੱਗਾ ਵੀ ਇੱਕ ਦੋ ਖਬਰਾਂ ਨਾਲ ਵੀ ਗੱਲ ਨਹੀਂ ਬਣਦੀ। ਗੁਰਦਾਸ ਗ੍ਰੇਨੇਡ ਹਰਡ ਐਟ ਗੁਰਦਾਸਪੁਰ ਬੀਜੇਪੀ ਲੀਡਰਸ ਸ਼ਾਪ ਫੇਲਸ ਟੂ ਐਕਸਪਲੋਡ ਕਿ ਗੁਰਦਾਸਪੁਰ ਦੇ ਬੀਜੇਪੀ ਲੀਡਰ ਦੇ ਜਿਹੜੀ ਦੁਕਾਨ ਦੇ ਉੱਤੇ ਉਹ ਗ੍ਰੇਨੇਡ ਮਾਰਿਆ, ਉਹ ਗ੍ਰੇਨੇਡ ਕਾਹਦਾ ਮਾਰਿਆ ਜਿਹੜਾ ਐਕਸਪਲੋਡ ਹੀ ਨਹੀਂ ਹੋਇਆ। ਫੇਲ ਟੂ। ਹੁਣ ਪਰ ਇਹ ਤੁਸੀਂ ਸਾਰੇ ਪੈਟਰਨ ਨੂੰ ਦੇਖੋਗੇ ਫਿਰ ਇਹ ਸਮਝ ਆ ਜਾਂਦੀ ਹੈ। ਅਲਰਟ ਲੋਕੋ ਪਾਇਲਟ ਸਵਿਫਟ ਪੁਲਿਸ ਐਕਸ਼ਨ ਅਵਰਟਡ ਮੇਜਰ ਟ੍ਰੇਨ ਟ੍ਰੈਜਡੀ ਇਨ ਪੰਜਾਬ ਕਿ ਉਹ ਜਿਹੜਾ ਰਾਜਪੁਰੇ ਵਾਲਾ ਜੇ ਰੇਲ ਦਾ ਚਲਾਉਣ ਵਾਲਾ ਡੱਬੇ ਵਾਲਾ ਜਿਹੜਾ ਡਰਾਈਵਰ ਹੈ ਉਹ ਅਲਰਟ ਨਾ ਹੁੰਦਾ ਤੇ ਪੁਲਿਸ ਜਿਹੜੀ ਆ ਉਹ ਸਵਿਫਟ ਐਕਸ਼ਨ ਨਾ ਕਰਦੀ। ਸਵਿਫਟ ਐਕਸ਼ਨ 1.5 ਕੁਇੰਟਲ ਦੇ ਢਿੱਡ ਛੱਡੇ ਹੁੰਦੇ ਨੇ, ਸਵਿਫਟ ਐਕਸ਼ਨ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਸਵਿਫਟ ਇਹਨਾਂ ਨੇ ਉਹਨੂੰ ਪਤਾ ਹੋਇਆ ਉੱਥੇ ਬੈਠੇ ਨੇ, ਉਹ ਪਿੱਛੇ ਗੇੜੇ ਦੇਈ ਜਾਣਗੇ ਵੀ ਅੱਗੇ ਉਹ ਕਹਿੰਦੇ ਅੱਗੇ ਬੈਠੇ ਤੇਰੇ ਮਾਮੇ ਉਹਨਾਂ ਨੂੰ ਉਹ ਡਿੱਗ ਰਹੇ ਹੁੰਦੇ ਨੇ ਵੀ ਚਲੇ ਜਾਣ ਤਾਂ ਫਿਰ ਜਾ ਕੇ ਅਸੀਂ ਕੋਈ ਬੇਗੁਨਾਹ ਚੁੱਕ ਕੇ ਉਹਨਾਂ ਨੂੰ ਫਿੱਟ ਕਰੀਏ। ਫਿਰ ਜਿਹੜਾ ਹੁਣ ਉਹ ਵਿਚਾਰੀ ਮਾਂ ਜਿਹਦਾ ਪੁੱਤਰ ਇੱਕ ਮਾਰਤਾ ਦੂਜਾ ਚੁੱਕ ਲਿਆ। ਪੰਜਾਬ ਬਲਾਸਟ ਸਸਪੈਕਟਸ ਬ੍ਰਦਰ ਇਨੋਸੈਂਟ ਮਦਰ। ਮਾਂ ਕਹਿੰਦੀ ਤੁਸੀਂ ਉਹਨੂੰ ਚੁੱਕ ਕੇ ਲਗਾਏ ਹੋ, ਤੁਸੀਂ ਦੱਸ ਰਹੇ ਹੋ ਕਿ ਜੀ ਉਹ ਉਹਨੂੰ ਟ੍ਰਿਗਰ ਲਾ ਰਿਹਾ ਸੀ ਤੇ ਉਹ ਲੱਗਾ ਨਹੀਂ ਤਾਂ ਉੱਡ ਗਿਆ ਜਾਂ ਦੂਜਾ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਚੱਲਦੇ ਆ ਹੁਣ ਕਿਸ ਕਿਸਮ ਦੇ ਕੇਸਾਂ 'ਚ ਇਹਨਾਂ ਨੇ ਨੌਜਵਾਨਾਂ ਨੂੰ ਉਲਝਾਇਆ। ਹੁਣ ਇੱਕ ਜਸਬੀਰ ਸਿੰਘ ਰੋਪੜ ਨਾਂ ਦਾ ਯੂਟਿਊਬਰ ਜਿਹੜਾ ਪਾਕਿਸਤਾਨ ਦੀ ਹਿਸਟਰੀ ਇਧਰਲੇ ਪੰਜਾਬ ਦੀ ਦੂਜਾ ਟ੍ਰਿਪ ਲਾਉਂਦਾ ਸੀ ਔਰ ਉਹਦਾ ਬੜਾ ਪਪੂਲਰ ਵਲੌਗ ਸੀ, ਕਈ ਲੱਖ ਉਹਦੇ ਫਾਲੋਅਰ ਸੀ। ਉਹਨੂੰ 10 ਮਹੀਨੇ ਪਹਿਲਾਂ ਉਹਨਾਂ ਨੇ ਚੁੱਕ ਲਿਆ ਸੀ ਕਿ ਜੀ ਇਹ ਜਿਹੜਾ ਇਹ ਪਾਕਿਸਤਾਨ ਦੇ ISI ਦੇ ਲਈ ਕੰਮ ਕਰਦਾ ਹੈ, ਇਸ ਲਈ ਉਹਨਾਂ ਨਾਲ ਕਮਿਊਨੀਕੇਟ ਕਰਦਾ। ਹੁਣ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਮਹੀਨੇ ਬਾਅਦ ਉਹਨੂੰ ਜ਼ਮਾਨਤ ਦਿੱਤੀ ਹੈ ਤੇ ਉਹਨੇ ਕਿਹਾ ਨੋ ਮਟੀਰੀਅਲ ਸ਼ੋਜ਼ ਕੰਟੈਕਟ ਵਿਦ ਪਾਕਿਸਤਾਨੀ ਨੈਸ਼ਨਲਸ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗ੍ਰਾਂਟਸ ਬੇਲ ਟੂ ਯੂਟਿਊਬਰ। ਹੁਣ ਉਹ ਯੂਟਿਊਬਰ ਜਿਹੜਾ ਸਾਂਝਾਂ ਦੀ ਗੱਲ ਕਰਦਾ ਹੈ, ਆਪਣੀ ਰੋਟੀ ਰੋਜ਼ੀ ਵੀ ਜਦੋਂ ਤੁਹਾਡੇ ਫਾਲੋਅਰ ਵੱਧਦੇ ਨੇ YouTube ਤੁਹਾਨੂੰ ਪੈਸੇ ਦਿੰਦਾ, ਸਾਨੂੰ ਤਾਂ ਨਹੀਂ ਦਿੰਦਾ ਕਿਉਂਕਿ ਉਹ ਤਾਂ ਕਹਿੰਦਾ ਵੀ ਨਾ ਤੁਹਾਨੂੰ ਨਹੀਂ ਦੇਣੇ। ਉਹ ਹੁਣ 10 ਮਹੀਨੇ ਉਹਨੂੰ ਅੰਦਰ ਰੱਖਿਆ ਕਿਉਂਕਿ ਇਹ ਚਾਹੁੰਦੇ ਹੁਣ ਕਰਤਾਰਪੁਰ ਕੋਰੀਡੋਰ ਹੈ ਫਰਵਰੀ ਤੋਂ ਬੰਦ ਹੈ ਕਿਉਂਕਿ ਜਦੋਂ ਇਹਨਾਂ ਨੂੰ ਲੱਗਦਾ ਹੈ। ਔਰ ਇਸ ਵੀ ਖਾਲਸਾ ਸਿੱਖ ਡੇ ਪਰੇਡ ਦੇ ਉੱਤੇ ਵੀ 2 ਡਾਕਟਰ ਟੀਨਾ ਨੇ ਇੱਥੇ ਤੇ ਉਹਨਾਂ ਦੇ ਨਾਲ ਇੱਕ ਹੋਰ ਸਰ ਪਰਮਾਰ ਨੇ ਹਰ ਸਾਲ ਜਾਂਦੇ ਆ ਪਾਕਿਸਤਾਨ ਜਾਂ ਦੂਜੇ। ਔਰ ਪਰੇਡ ਤੋਂ ਅਗਲੇ ਦਿਨ ਉਹ ਐਤਕੀ ਵੀ ਉਹ ਇੱਕ ਲੰਬੀ ਰੇਸ ਕਰਵਾਉਂਦੇ ਨੇ ਮੈਰਾਥਨ ਜਿਹੜੀ ਐਤਕੀ ਸ਼ਹੀਦ ਫੌਜਾ ਸਿੰਘ ਦੇ ਨਾਂ ਸੀ। ਸਾਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕਿਵੇਂ ਜਦੋਂ ਜਾਂਦੇ ਹੋ? ਕਹਿੰਦਾ ਜੀ ਅੱਗੇ ਅਸੀਂ 2-3 ਸਾਲ ਬਾਅਦ ਇੰਡੀਆ ਵੀ ਜਾਈਦਾ ਸੀ, ਹੁਣ ਅਸੀਂ ਉੱਥੇ ਕਾਟਾ ਹੀ ਮਾਰਦਾ, ਅਸੀਂ ਹਰ ਸਾਲ ਪਾਕਿਸਤਾਨ ਹੀ ਜਾਂਦੇ। ਕਹਿੰਦੇ ਜੋ એનર્ਜੀ ਸਾਨੂੰ ਉਹਨਾਂ ਦੇ ਪਿਆਰ ਚੋਂ ਉਹਨਾਂ ਦੀ ਜਿਹੜੀ ਹੈ ਉਹ ਗੁਫ਼ਤਗੂ ਚੋਂ ਉਹਨਾਂ ਦੇ ਨਾਲ ਤਾਲਮੇਲ ਚੋਂ ਮਿਲਦੀ ਹੈ, ਸਾਰਾ ਸਾਲ ਅਸੀਂ એનર્ਜੀ ਨਾਲ ਭਰੇ ਹੁੰਦੇ ਹਾਂ। ਹਾਂਜੀ, ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੇ ਇਸੇ ਲਈ ਹਰ ਇੱਕ ਨੂੰ ਜਿਹੜਾ ਉਹ ISI ਮੋਡਿਊਲ ਬਣਾਉਣਾ ਹੈ, ਖਾਲਿਸਤਾਨੀ ਮੋਡਿਊਲ ਬਣਾਉਣਾ ਹੈ। ਔਰ ਈਵਨ ਵਿਦਨ ਜੇਲ੍ਹ 'ਚ ਕੀ ਕਰ ਰਹੇ ਨੇ ਹੁਣ, ਇੱਕ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਬਾਜੇ ਕੇ ਜਿਹਨਾਂ ਨੂੰ ਪ੍ਰਧਾਨ ਮੰਤਰੀ ਕਰਕੇ ਵੀ, ਕਿਉਂਕਿ ਉਹ ਪਹਿਲਾਂ ਫਨੀ ਜੇ ਆਪਣੀਆਂ ਵੀਡੀਓਜ਼ ਵਗੈਰਾ ਬਣਾਉਂਦਾ ਸੀ, ਬਾਅਦ 'ਚ ਅੰਮ੍ਰਿਤ ਛਕ ਕੇ ਹੁਣ ਤਾਂ ਉਹ ਸਭ ਤੋਂ ਮਜ਼ਬੂਤ ਹੈ। ਉਹਨੇ ਆਪਣੀ ਮਾਂ ਨਾਲ ਟੈਲੀਫੋਨਿਕ ਕਨਵਰਸੇਸ਼ਨ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਨੂੰ ਅੰਦਰ ਬਹੁਤ ਤੰਗ ਕਰਦੇ ਨੇ, CRPF ਲਾਈ ਹੋਈ ਹੈ, ਇਹ ਮੇਰੇ ਕਾਰਾਂ ਦੀ ਵੀ ਬੇਅਦਬੀ ਕਰਦੇ ਨੇ, ਪੋਥੀ ਵੀ ਲੈ ਗੁਰਦੁਆਰੇ ਵੀ ਮੈਨੂੰ ਪ੍ਰੋਪਰਲੀ
ਮੱਥਾ ਨਹੀਂ ਟੇਕਣ ਦਿੰਦੇ ਵੀ ਅਸੀਂ ਕੋਈ ਕਾਨੂੰਨ ਦੇ ਥੱਲੇ ਰਹਿ ਰਹੇ ਹਾਂ, ਅਸੀਂ ਅੰਮ੍ਰਿਤਪਾਲ ਦੇ ਸਾਥੀਆਂ ਤੇ ਰਵਾਂਗੇ। ਔਰ ਇਹ ਤੁਸੀਂ ਗੱਲ ਭਗਵੰਤ ਮਾਨ ਤੱਕ ਪਹੁੰਚਾਓ ਕਿ ਭਾਈ ਕਾਨੂੰਨ ਦੇ ਤਹਿਤ ਹੀ ਅਸੀਂ ਆਪਣੀ ਲੜਾਈ ਲੜ ਰਹੇ ਹਾਂ, ਇਵੇਂ ਨਾ ਕਰੋ। ਔਰ ਉਹਦੇ 'ਚ ਉਹਨੇ ਕਿਹਾ ਵੀ ਮੇਰੀ ਦਾੜੀ ਵੀ ਪੁੱਟੀ ਹੈ ਇਹਨਾਂ ਨੇ, ਪੁਲਿਸ ਤੇ ਜੇਲ੍ਹ ਸੁਪਰਡੈਂਟ ਨੇ ਮੈਨੂੰ ਜ਼ਲੀਲ ਕਰ ਰਹੇ ਨੇ, ਧਮਕੀਆਂ ਦੇ ਰਹੇ ਨੇ। ਔਰ ਉਹ ਆਡੀਓ ਵਾਇਰਲ ਹੋਈ, ਕੱਲ ਦੀਆਂ TV 84 ਨਿਊਜ਼ ਦੇ ਵਿੱਚ ਵੀ ਸੀ। ਔਰ ਹੁਣ ਅੱਜ ਔਰ ਇਸ ਨੂੰ ਈਵਨ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵੀ ਹਾਈਲਾਈਟ ਕੀਤਾ, ਬੀਅਰਡ ਪੁਲਡ ਪ੍ਰੇਅਰਸ ਡਿਨਾਈਡ, ਵਾਰਿਸ ਪੰਜਾਬ ਦੇ ਅਲੈਜਿਸ ਹਰਾਸਮੈਂਟ ਆਫ ਸਿੱਖ ਇਨਮੇਟਸ ਵਾਰਨਸ ਆਫ ਪ੍ਰੋਟੈਸਟ, ਇਹ ਕੀਤਾ। ਔਰ ਅੱਜ ਇਹਦੇ ਤੇ ਖਬਰ ਆ ਗਈ, ਬ੍ਰਿਟਿਸ਼ ਜੇਲ੍ਹ ਬਠਿੰਡਾ ਜੇਲ੍ਹ ਅਥਾਰਟੀਜ਼ ਸੀਕ ਐਕਸ਼ਨ अगेंस्ट MP अमृतपाल's एड, प्रधानमंत्री बाजे के ओवर थ्रेट, पुलिस बिगिन प्रोब। पुलिस ने जाके थाने च सुपरिटेंडेंट ने रिपोर्ट कराई जी मैनू धमकी देती कि तेरा टब्बर मार देना है और ये खिलाफ कार्रवाई होए। बाजे मतलब तुहानू तुसी धक्का कर रहे हो, पहला तुसी चुकदे हो, पुलिस रिमांड वाले टॉर्चर करदे हो, फिर जेल भेज दिंदे हो। जेल दे विच भी तुसी जिहड़ा उन्हां दे जिहड़े मुੱਢਲੇ हक ने, जिहड़ी जेल मैनुअल दिंदी है ਉਹ ਵੀ ਤੁਸੀਂ ਉਹਨਾਂ ਤੋਂ ਖੋਹਦੇ ਹੋ। ਤੇ ਜੇ ਉਹ ਚੀਖ ਪੁਕਾਰ ਕਰਦੇ ਨੇ ਜਾਂ ਹਾਲ ਦੁਹਾਈ ਪਾਉਂਦੇ ਨੇ, ਫਿਰ ਤੁਸੀਂ ਹੁਣ ਉਹਨਾਂ ਤੇ ਇਹ ਕੇਸ ਕਰ ਰਹੇ ਹੋ ਜੀ ਸਾਨੂੰ ਤਾਂ ਮਾਰਨ ਦੀ ਧਮਕੀ ਦਿੱਤੀ। ਝੂਠੇ ਪੁਲਸੀਏ ਉੱਥੇ ਖੜੇ ਕਰ ਦੇਣਗੇ ਜੇਲ੍ਹ ਦੇ ਲੰਬੜਦਾਰ ਕਿਸਮ ਦੇ ਲੋਕ। ਸੋ ਇਹ ਹਾਲਾਤ ਨੇ। ਇਹਨਾਂ ਹਾਲਾਤਾਂ 'ਚੋਂ ਜੇ ਅਜੇ ਵੀ ਸਾਡਾ ਇੱਕ ਵੱਡਾ ਹਿੱਸਾ, ਜਿਵੇਂ ਅਸੀਂ ਓਪਨਿੰਗ 'ਚ ਵੀ ਗੱਲ ਕੀਤੀ ਕਿ ਭਾਈ ਉਹ ਸਟੂਡੈਂਟ ਬੱਚਾ ਛੋਟਾ, ਉਹਨੂੰ ਉਹ ਟੀਚਰ ਕਹਿ ਰਹੀ ਹੈ, ਕਲਾਸ ਨੂੰ ਪੜ੍ਹਾ ਰਹੀ ਹੈ ਕਿ ਜੀ ਇਹ ਜਿਹੜਾ ਇੰਦਰਾ ਗਾਂਧੀ ਬਹੁਤ ਅੱਛੀ ਔਰਤ ਸੀ। ਉਹ ਖਲੋ ਕੇ ਕਹਿੰਦਾ ਮੈਡਮ ਉਹ ਕਿੱਥੋਂ ਅੱਛੀ ਸੀ, ਉਹਨੇ ਸਾਡਾ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਅਕਾਲ ਤਖ਼ਤ ਢਾਤਾ, ਉਹਨੂੰ ਚਪੇੜਾ ਮਾਰ ਰਹੀ ਹੈ। ਇੱਕ ਹੋਰ ਟੀਚਰ ਆਂਦੀ, ਉਹ ਵੀ ਉਹਨੂੰ ਚਪੇੜਾ ਮਾਰਦੀ ਹੈ। ਹੁਣ ਉਹ ਜਥੇਬੰਦੀਆਂ ਵਾਲੇ ਪ੍ਰੋਟੈਸਟ ਤੇ ਜਾਂਦੇ ਨੇ ਉੱਥੇ। ਹੁਣ ਇਹ ਵਾਕਿਆ ਇੱਕ ਨਹੀਂ ਹੈ, ਕਿੰਨੀਆਂ ਥਾਵਾਂ ਦੇ ਉੱਤੇ ਜ਼ਲਾਲਤ। ਤੁਸੀਂ ਜੇਲ੍ਹਾਂ 'ਚ ਜਾ ਕੇ ਤੁਹਾਡੀਆਂ ਜਵਾਨੀਆਂ ਗਾਲ ਦਿੱਤੀਆਂ ਨੇ, ਉੱਥੇ ਵੀ ਤੁਹਾਡੇ ਜਿਹੜੇ ਹੱਕ ਉਹਨਾਂ ਦੇ ਕਨਸਟੀਟਿਊਸ਼ਨ ਨੇ ਉਹ ਵੀ ਤੁਹਾਡੇ ਕੋਲ ਨਹੀਂ ਹੈ। ਹੁਣ ਦੂਸਰੇ ਪਾਸੇ ਮਾਲੇਗਾਂव ਵਾਲੇ ਸਾਰੇ ਬਰੀ ਹੋ ਗਏ, ਕਿਸੇ ਨੂੰ ਕੋਈ ਝੜੇ। ਸਾਧਵੀ ਪ੍ਰਗਿਆ MP ਵੀ ਬਣ ਗਈ, ਕਰਨਲ ਪ੍ਰੋਤ ਜਿਹੜਾ, ਔਰ ਮਾਲੇਗਾਂव ਦੇ 3 ਜਿਹੜੇ ਵਾਕਿਆ ਉਹਨਾਂ ਨਾਲ ਜੁੜੇ ਹੋਏ ਸੀ, ਸਮਝੌਤਾ ਐਕਸਪ੍ਰੈਸ 'ਚ ਔਰ ਮੱਕਾ ਮਸਜਿਦ ਦੇ ਵਿੱਚ, ਅਜਮੇਰ ਸ਼ਰੀਫ ਦਰਗਾਹ ਦੇ ਵਿੱਚ ਕਿੰਨੇ ਸੌ ਲੋਕ ਮਰੇ, ਕਿੰਨੇ ਜ਼ਖਮੀ, ਉਹ ਸਾਰੇ ਬਾਹਰ। ਲੇਕਿਨ ਇਧਰ ਅਸੀਂ ਬੰਦੀ ਸਿੰਘਾਂ ਦੀ ਰਿਹਾਈ, ਬੰਦੀ ਅਰਦਾਸਾਂ ਵੀ ਕਰ ਰਹੇ ਹਾਂ। 30 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਡੱਕੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਭਾਈ ਉਹਨਾਂ ਨੇ ਜੇਲ੍ਹ ਟਰਮਸ ਆਪਣੀਆਂ ਪੂਰੀਆਂ ਕਰ ਲਈਆਂ, ਛੱਡੋ ਉਹਨਾਂ ਨੂੰ। ਤੇ ਜੇ ਇਹ ਵੀ ਸਭ ਦੇ ਬਾਵਜੂਦ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅਲਟੀਮੇਟ ਹੱਲ ਇਹ ਸਾਰੇ ਗੁਲਾਮੀ ਦੇ ਲੱਛਣ ਨੇ। ਗੁਲਾਮ ਕੌਮਾਂ ਦੇ ਨਾਲ ਇਵੇਂ ਹੀ ਹੁੰਦਾ ਹੈ। ਔਰ ਇਹ ਗੱਲ ਅਸੀਂ ਨਹੀਂ, ਇਹਨਾਂ ਦਾ ਹੀ ਗੋਸਵਾਮੀ ਤੁਲਸੀਦਾਸ ਜੀ ਨੇ ਤੁਲਸੀ ਰਾਮਾਇਣ ਲਿਖੀ, ਉਹਨੇ ਇਹ ਕਹੀ ਹੋਈ ਹੈ, ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ ਉਹਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਔਰ ਇਹੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਗੁਲਾਮੀ ਦੇ ਸੰਗਲ ਕੱਟਣੇ ਨੇ, ਤੇ ਇਹ ਹਰ ਰੋਜ਼ ਹਰ 24 ਘੰਟੇ ਬਾਅਦ ਜਦੋਂ ਅਸੀਂ ਇਸ ਪਲੇਟਫਾਰਮ ਤੇ ਆ ਕੇ ਬੈਠਦੇ ਹਾਂ ਤੇ ਆਹੀ ਕੁਛ ਅਸੀਂ ਬਿਆਨ ਕਰ ਰਹੇ ਹੁੰਦੇ ਹਾਂ। ਤੇ ਜੇ ਫਿਰ ਵੀ ਆਪਣਿਆਂ ਨੂੰ ਵੀ ਸਮਝ ਨਾ ਆਏ ਤਾਂ ਫਿਰ ਤਾਂ ਸਾਡਾ ਸਤਿਗੁਰੂ ਹੀ ਰੱਖ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤੇਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇੰਟੀਰੀਅਰ ਗੁਰਦੁਆਰਾ ਕਮੇਟੀ ਵੱਲੋਂ ਖਾਲਸੇ ਦੇ 327ਵੇਂ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਜੋ
ਸ੍ਰੀ ਗੁਰੂ ਸਿੰਘ ਸਭਾ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਰੈਕਸਟਲ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਇਸ ਸਾਲ 3 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹੁਮ ਆ ਕੇ ਕੇਸਰੀ ਦੁਪੱਟੇ ਕੇਸਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ ਜੀ। ਵਹੀਰਾਂ ਕੱਤ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਅਖੀਲੇ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਤੋਂ ਕਾਂਗਰਸਮੈਨ ਟੌਮ ਸਾਵਾਜ਼ੀ ਨੇ ਰਿਪਬਲਿਕਨ ਕਾਂਗਰਸਮੈਨ ਮੈਕਸ ਮੁਲਰ ਨਾਲ ਮਿਲ ਕੇ US ਕਾਂਗਰਸ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ, ਜਿਸ ਅਨੁਸਾਰ ਅਮਰੀਕਾ ਵਿਚਲੇ ਸਾਰੇ ਧਾਰਮਿਕ ਸਥਾਨਾਂ ਦੇ ਬਾਹਰ 100 ਫੁੱਟ ਦਾ ਜਿਹੜਾ ਬਫਰ ਜ਼ੋਨ ਬਣਾਇਆ ਜਾਵੇਗਾ ਤਾਂ ਕਿ ਇਹਨਾਂ ਧਾਰਮਿਕ ਥਾਵਾਂ ਤੇ ਜਾਣ ਵਾਲੇ ਲੋਕਾਂ ਨੂੰ ਕੋਈ ਹਰਾਸ ਨਾ ਕਰ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 3 ਦਿਨ ਪਹਿਲਾਂ ਮੈਨੂੰ ਜਿਹੜੇ ਨਿਊਯਾਰਕ ਦੇ ਕਾਂਗਰਸਮੈਨ ਨੇ ਟੌਮ ਸਵਾਜ਼ੀ ਜੀ, ਉਹਨਾਂ ਦੇ ਆਫਿਸ ਤੋਂ ਕਾਲ ਆਈ ਕਿ ਅਗਲੇ ਕੱਲ ਜਿਹੜਾ ਬੀਤੇ 2 ਦਿਨ ਨੇ कि 9 बजे प्रेस कॉन्फ्रेंस टॉम सवाजी और दूसरे ਜਿਹੜੇ ਰਿਪਬਲਿਕਨ ਕਾਂਗਰਸਮੈਨ ਨੇ ਮੈਕਸ ਮਿਲਰ ਉਹ ਕਰ ਰਹੇ ਨੇ ਓਹਾਇਓ ਤੋਂ। ਔਰ ਇਸ ਦੇ ਵਿੱਚ ਜਿਹੜਾ ਬਿੱਲ ਬਾਈਪਾਰਟੀਸਨ ਜਿਹੜਾ US ਕਾਂਗਰਸ ਦੇ ਵਿੱਚ ਪੇਸ਼ ਕੀਤਾ ਉਸ ਬਾਰੇ ਉਹ ਜਾਣਕਾਰੀ ਦੇਣਗੇ। ਔਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਐਜ਼ ਏ ਸਿੱਖ ਫੇਥ ਦੇ ਲੀਡਰ ਦੇ ਤੌਰ ਤੇ ਤੁਸੀਂ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਬਣੋ। ਔਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਨੂੰ ਤੁਸੀਂ ਜ਼ਰਾ ਬਿੱਲ ਦੀ ਕਾਪੀ ਭੇਜੋ ਵੀ ਇਹ ਕੀ ਹੈ। ਜਦੋਂ ਮੈਂ ਉਹ ਦੇਖਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਜ਼ਰੂਰ ਆਂਦਾ, ਪਰ ਮੈਨੂੰ ਇਹ ਲੱਗਦਾ ਹੈ ਵੀ ਇਸ ਦਾ ਅਸਲ ਮਕਸਦ ਉਹ ਨਹੀਂ ਹੈ ਜਿਵੇਂ ਕਿ ਇਹ ਪ੍ਰੈਜ਼ੈਂਟ ਕੀਤਾ ਜਾ ਰਿਹਾ। ਔਰ ਇਹ ਭਾਵੇਂ ਬਾਈਪਾਰਟੀਸਨ ਹੈ ਭਾਵਨਾ, ਹਾਲਾਂਕਿ ਟੌਮ ਸਵਾਜ਼ੀ ਸਿੱਖ ਫਰੈਂਡਲੀ ਨੇ ਔਰ ਜਦੋਂ ਜਿਹੜੀ ਪਾਕਿਸਤਾਨ ਕਾਕਸ ਹੈ ਉਹਦੇ ਚੇਅਰਪਰਸਨ ਵੀ ਨੇ। ਔਰ ਜਦੋਂ ਪਾਕਿਸਤਾਨ ਗਏ ਉਦੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵੀ ਗਏ, ਕੋਰੀਡੋਰ ਔਰ ਮੇਨ ਦਰਬਾਰ ਹਾਲ ਦੇ ਵਿੱਚ ਵੀ। ਪਰ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਇਹ ਜਿਹੜੀ ਟਾਈਮਿੰਗ ਇਸ ਵੇਲੇ ਚੱਲ ਰਹੀ ਹੈ, ਕਿਉਂਕਿ ਇੱਕ ਪਾਸੇ ਇਜ਼ਰਾਈਲ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਗਜ਼ਾ ਦੇ ਵਿੱਚ ਔਰ ਹੁਣ ਉਹ ਲੈਬਨਾਨ ਦੇ ਵਿੱਚ, ਪਰ ਜ਼ਿਆਦਾ ਰੌਲਾ ਇੱਥੇ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਜਾਂ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ ਉਹ ਐਂਟੀ ਸੈਮਾਈਟ ਰੌਲਾ ਪਾਉਂਦੇ ਨੇ ਕਿ ਜੀ ਸਾਡੇ ਤੇ ਜਾਂ ਹਮਲੇ ਹੋ ਰਹੇ ਨੇ ਔਰ ਹੇਟ ਹੈ ਔਰ ਸਿਨਾਗੋਗ ਸੇਫ ਨਹੀਂ ਨੇ ਔਰ ਦੂਸਰੇ ਨੇ। ਹਾਲਾਂਕਿ ਇਸ ਬਿੱਲ ਦੀ ਡੈਫੀਨੇਸ਼ਨ ਦੇ ਵਿੱਚ ਜਾਂ ਓਵਰਆਲ ਜਿਹੜਾ ਕਨਸੈਪਟ ਹੈ ਉਹ ਕੋਈ ਗਲਤ ਨਹੀਂ ਹੈ, ਲੇਕਿਨ ਉਹਦੀ ਟਾਈਮਿੰਗ ਔਰ ਫਿਰ ਮੈਂ ਜਦੋਂ ਉਹਦੇ 'ਚ ਹਿੰਦੂ ਫਾਊਂਡੇਸ਼ਨ ਵੀ ਦੇਖੀ, ਮੈਂ ਕਿਹਾ ਵੀ ਉਹ ਤਾਂ ਖੁਦ ਆਪਣੇ ਮੰਦਰਾਂ ਦੇ ਅੰਦਰ ਖਾਲਿਸਤਾਨ ਜ਼ਿੰਦਾਬਾਦ ਤੇ ਦੂਸਰਾ ਲਿਖ ਕੇ ਜਿਹੜਾ ਉਹਨੂੰ ਪ੍ਰੈਜ਼ੈਂਟ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਂਦੇ ਨੇ। ਤੇ ਮੈਨੂੰ ਲੱਗਾ ਕਿ ਵੀ ਕੋਈ ਵੀ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਚੰਗਾ ਕੰਮ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ ਜਿਹੜਾ ਇਹ ਬਿੱਲ ਦੇ ਵਿੱਚ ਤੁਸੀਂ 100 ਫੁੱਟ ਦਾ ਬਫਰ ਜ਼ੋਨ ਦੇਣਾ ਚਾਹੁੰਦੇ ਹੋ ਤਾਂ ਕਿ ਕੋਈ ਉਸ ਗੁਰਦੁਆਰੇ, ਮੰਦਰ, ਮਸਜਿਦ, ਸਿਨਾਗੋਗ, ਚਰਚ ਜਾਣ ਵਾਲੇ ਨੂੰ ਹਰਾਸ ਨਾ ਕਰੇ। ਪਰ ਉਹ ਹਾਲਾਤ ਵੀ ਨੇ ਜਿਹਦੇ 'ਚ ਕਿ ਜੇ ਉਹਨਾਂ ਧਾਰਮਿਕ ਥਾਵਾਂ ਤੇ ਜਿਵੇਂ ਮੰਦਰਾਂ ਦੇ ਵਿੱਚ ਜਾਂ ਕਿਸੇ ਗੁਰਦੁਆਰੇ ਦੇ ਵਿੱਚ ਵੀ ਜਿੱਥੇ ਇੰਡੀਅਨ ਇਨਫਲੂਐਂਸ ਹੈ, ਇੰਡੀਅਨ ਕੌਂਸੂਲੇਟ ਜਾਂ ਦੂਜਾ ਕੋਈ ਆ ਕੇ ਉੱਥੇ ਕੋਈ ਆਪਣਾ ਜਿਹੜਾ ਕੋਈ ਪਾਸਪੋਰਟ ਦੇਣ ਜਾਂ ਵੀਜ਼ੇ ਦੇਣ ਦਾ ਕਰਦਾ, ਉਦੋਂ ਜ਼ਾਹਰ ਹੈ ਕਿ ਭਾਈ ਤੁਹਾਡਾ ਹੱਕ ਵੀ ਬਣਦਾ ਵੀ ਤੁਸੀਂ ਉਸ ਧਾਰਮਿਕ ਥਾਂ ਦੇ ਖਿਲਾਫ ਜਾਂ ਦੂਸਰੀ ਨਫ਼ਰਤ ਨਹੀਂ ਫੈਲਾ ਰਹੇ। ਤੁਸੀਂ ਜਿਹੜਾ ਪੋਲੀਟੀਕਲੀ ਤੁਹਾਨੂੰ ਜੇਲ੍ਹ 'ਚ ਦਿਖਾਉਣ ਦੇ ਲਈ ਕੀਤਾ। ਸੋ ਮੈਂ ਕਿਹਾ ਵੀ ਇਹ ਜਦੋਂ ਤੱਕ ਇਹ ਸਾਰੇ ਦੇ ਡਿਫਰੈਂਟ ਐਂਗਲ ਸਾਹਮਣੇ ਨਹੀਂ ਆਉਂਦੇ ਅਸੀਂ ਘੱਟੋ ਘੱਟ ਜਿਹੜਾ ਉਹ ਇਵੇਂ ਸ਼ਮੂਲੀਅਤ ਨਹੀਂ ਕਰਾਂਗੇ। ਪਰ ਮੈਂ ਅੱਜ ਦੇਖ ਰਿਹਾ ਸੀ ਵੀ ਇੰਡੀਅਨ ਨਿਊਜ਼ ਏਜੰਸੀ PTI ਨੇ ਮੇਨ ਇਸ ਨੂੰ ਖਬਰ ਬਣਾਇਆ, ਬਿਲ ਟੂ ਕ੍ਰੀਏਟ 100 feet buffer zones around places of worship introduced in US Congress। ਔਰ ਕਾਂਗਰਸਮੈਨ ਟੌਮ ਸਵਾਜ਼ੀ ਜਿਹੜੇ ਨਿਊਯਾਰਕ ਦੇ ਨੇ ਕਾਂਗਰਸਮੈਨ ਮੈਕਸ ਮਿਲਰ ਜਿਹੜੇ ਓਹਾਇਓ ਤੇ ਨੇ, ਉਹਨਾਂ ਨੇ ਇਸ ਐਕਟ ਨੂੰ ਬਿੱਲ ਨੂੰ ਪੇਸ਼ ਕੀਤਾ। ਇਹਦਾ ਨਾਂ ਰੱਖਿਆ ਸੈਕਰਡ ਐਕਟ। ਸੈਕਰਡ ਦੀ ਜਿਹੜੀ ਐਬਰੀਵੇਸ਼ਨ ਹੈ ਸੇਫ ਗਾਰਡਿੰਗ ਐਕਸੈਸ
to congregations and religious establishments from disruption. ਸੈਕਰਡ ਤਾਂ ਜ਼ਾਹਰ ਹੈ ਅਸੀਂ ਪਵਿੱਤਰ ਨੂੰ ਹੀ ਕਹਿੰਦੇ ਹਾਂ ਕਿ ਭਾਈ ਇਹ ਹੋਏ, ਔਰ ਇਹ ਬਾਈਪਾਰਟੀਸਨ ਬਿੱਲ ਹੈ ਕਿ 100 ਫੁੱਟ ਦਾ ਬਫਰ ਜ਼ੋਨ ਹੋਏਗਾ ਪਲੇਸ ਆਫ ਵਰਸ਼ਿਪ ਦੇ, ਜਿਹਦੇ 'ਚ ਟੈਂਪਲ ਗੁਰਦੁਆਰੇ ਵੀ ਇਨਕਲੂਡਡ ਨੇ। ਜ਼ਾਹਰ ਹੈ ਮਕਸਦ ਤਾਂ ਸਿਨਾਗੋਗਸ ਤੋਂ ਹੈ, ਲੇਕਿਨ ਚਰਚ ਔਰ ਦੂਸਰੇ ਵੀ ਇਸ ਸਾਰੇ ਧਾਰਮਿਕ ਥਾਵਾਂ ਦੇ ਉੱਤੇ ਹੋਏਗਾ। ਔਰ ਇਹ ਜਿਹੜਾ ਬਿੱਲ ਹੈ ਇਹ ਕਹਿੰਦਾ ਹੈ ਕਿ ਭਾਈ ਇਹਨੂੰ ਜੇ 100 ਫੀਟ ਉਸ ਬਫਰ ਜ਼ੋਨ ਦੇ ਅੰਦਰ ਆ ਕੇ ਕੋਈ ਹਰਾਸ ਕਰਦਾ ਕਿਸੇ ਨੂੰ ਤੇ ਇਹਨੂੰ ਫੈਡਰਲ ਕ੍ਰਾਈਮ ਬਣਾਇਆ ਜਾਏ। ਇਹਨੂੰ ਇੰਟੈਂਸ਼ਨਲ ਇੰਟੀਮੀਡੇਸ਼ਨ ਦੇ ਨਾਲ, obstruction ਦੇ ਨਾਲ ਔਰ ਹਰਾਸਿੰਗ ਪੀਪਲ, ਐਕਸਾਈਜ਼ਿੰਗ ਦੇਅਰ ਰਾਈਟ ਟੂ ਰਿਲੀਜੀਅਸ ਵਰਸ਼ਿਪ, ਇਸ ਕੈਟਾਗਰੀ ਦੇ ਵਿੱਚ ਲਿਆਂਦਾ ਜਾਏ। ਔਰ ਇਸ ਸੈਕਰਡ ਐਕਟ ਨੂੰ ਐਂਟੀ ਡਿਫੇਮੇਸ਼ਨ ਲੀਗ ਐਂਡੋਰਸ ਕਰਦੀ ਹੈ, ਅਮਰੀਕਨ ਜੂਇਸ਼ ਕਮੇਟੀ ਨੇ ਕੀਤਾ ਹੈ, ਯੂਨੀਅਨ ਆਫ ਆਰਥੋਡਾਕਸ ਜੂਇਸ਼ ਕਾਂਗਰੀਗੇਸ਼ਨਸ ਨੇ ਕੀਤਾ ਹੈ, ਹਾਦਸਾ ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ ਨੇ ਕੀਤਾ ਹੈ, ਔਰ ਹਿੰਦੂ ਅਮਰੀਕਨ ਫਾਊਂਡੇਸ਼ਨ, ਜੂਇਸ਼ ਫੈਡਰੇਸ਼ਨ ਆਫ ਨਾਰਥ ਅਮਰੀਕਾ ਐਂਡ ਹੋਲੋਕਾਸਟ ਮੈਮੋਰੀਅਲ ਸੈਂਟਰ ਆਫ ਨਾਸੋ ਕਾਉਂਟੀ। ਸੋ ਬਹੁਤ ਸਾਰਿਆਂ ਦੀ ਐਂਡੋਰਸਮੈਂਟ ਇਸ ਦੇ ਉੱਤੇ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਸ ਨੂੰ ਯਕੀਨੀ ਬਣਾਵਾਂਗੇ ਕਿ ਵੀ ਦਾ ਸੈਕਰਡ ਐਕਟ ਐਨਸ਼ੋਰਸ ਦੈਟ ਪੀਪਲ ਕੈਨ ਐਕਸੈਸ ਦੇਅਰ ਪਲੇਸ ਆਫ ਵਰਸ਼ਿਪ ਸੇਫਲੀ ਵਿਦਾਊਟ obstruction while still preserving First Amendment protections for peaceful expression. This common sense legislation draws a clear line. Intimidation and threats have no place in our community, Congressman Miller said. ਹੁਣ ਇੱਕ ਪਾਸੇ ਤਾਂ obstruction ਕਰਨ ਦੇ ਨਾਂ ਥੱਲੇ 100 ਫੁੱਟ ਦਾ ਬਫਰ ਜ਼ੋਨ ਦੀ ਗੱਲ ਹੈ, ਪਰ ਇੱਥੇ ਟਕਰਾਅ ਹੋਏਗਾ ਫਸਟ ਅਮੈਂਡਮੈਂਟ ਦਾ, ਜਿਹੜਾ ਤੁਹਾਨੂੰ ਰਾਈਟ ਦਿੰਦਾ ਤੁਸੀਂ ਕਿਤੇ ਵੀ ਖਲੋ ਕੇ ਕੁਝ ਕਹਿ ਸਕਦੇ ਹੋ। ਸੋ ਉਹ ਹਰਾਸਮੈਂਟ ਦੇ ਥੱਲੇ ਨਹੀਂ ਆਉਂਦਾ। ਹੁਣ ਇਸ ਦੇ ਉੱਤੇ ਹਿੰਦੂ ਅਮਰੀਕਨ ਕਮੇਟੀ ਨੇ ਇਹਨੂੰ ਬਹੁਤ ਵੈਲਕਮ ਕੀਤਾ ਸੈਕਰਡ ਐਕਟ ਨੂੰ। ਉਹਨਾਂ ਨੇ ਕਿਹਾ ਜੀ ਇਹ ਬੜਾ ਕ੍ਰਿਟੀਕਲ ਸਟੈਪ ਹੈ, ਇਹ ਸਾਡੇ ਪਲੇਸਿਸ ਆਫ ਵਰਸ਼ਿਪ ਨੂੰ ਜਿਹੜਾ ਸੇਫ ਕਰੇਗਾ। ਇਨ ਰੀਸੈਂਟ ਈਅਰਸ ਵੀ ਹੈਵ ਸੀਨ ਏ ਡਿਸਟਰਬਿੰਗ ਰਾਈਜ਼ in the targeting and desecration of Hindu mandirs across America, which has deeply shaken the sense of safety for our families and devotees. ਕਿ ਸਾਡੇ ਅਸੀਂ ਹਿੱਲ ਗਏ ਹਾਂ, ਸਾਡੇ ਟੱਬਰ ਹਿੱਲ ਗਏ ਨੇ, ਸਾਡੇ ਮੰਦਰਾਂ ਦੇ ਉੱਤੇ ਜਿਹੜਾ ਉਹ ਸਾਰਾ ਪਾਰਟ ਹੈ। ਔਰ ਇਹਦੇ 'ਚ ਫੈਡਰਲੀ ਹੁਣ ਇਹ ਪੈਨਲਟੀ ਹੋਣਗੀਆਂ ਤੇ 100 ਫੁੱਟ ਦਾ ਜਿਹੜਾ ਬਫਰ ਜ਼ੋਨ ਹੋਏਗਾ ਇਹ ਸਾਡੇ ਲਈ ਐਟ ਏ ਟਾਈਮ when incidents of religiously motivated hostility continue to affect diverse group. This measure reinforces a shared commitment to religious freedom, mutual respect. ਤੁਸੀਂ ਆਪ ਕੀ ਕਰਦੇ ਹੋ? ਅੱਧੇ ਬੰਦਰ ਤੁਹਾਡੇ ਇੰਡੀਆ 'ਚ ਸ਼ੂਦਰਾਂ ਨੂੰ ਦੂਜਿਆਂ ਨੂੰ ਨਹੀਂ ਵੜਨ ਦਿੰਦੇ, ਔਰ ਇੱਥੇ ਤੁਸੀਂ ਜਿਹੜਾ ਉਹੀ ਕਾਸਟ ਡਿਸਕ੍ਰਿਮੀਨੇਸ਼ਨ ਕਰਦੇ ਹੋ ਦਲਿਤਾਂ ਨੂੰ, ਅੱਜ ਵੀ ਉਹੀ ਸਲੂਕ। ਔਰ ਜੇ ਉਹ ਲੈਜਿਸਲੇਚਰ ਲੈ ਕੇ ਆਉਂਦੇ ਨੇ ਤਾਂ ਇਹੀ ਹਿੰਦੂ ਫਾਊਂਡੇਸ਼ਨ ਉਹਨੂੰ ਉੱਥੇ ਗਵਰਨਰ ਗੈਵਿਸ ਤੋਂ ਵੀਟੋ ਕਰਾ ਦਿੰਦੇ ਨੇ। ਸੋ ਅਦਰਵਾਈਜ਼ ਅਸੀਂ ਵੈਲਕਮ ਕਰਦੇ ਹਾਂ ਕਿ ਭਾਈ ਕਿਤੇ ਵੀ ਰਿਲੀਜੀਅਸ ਪ੍ਰੈਕਟਿਸ ਕਰਨ ਵਾਲੇ ਨੂੰ ਉਹਦੇ ਧਰਮ 'ਤੇ ਆਧਾਰਿਤ ਜਾਂ ਉਹਦੀ ਸ਼ਕਲ 'ਤੇ ਆਧਾਰਿਤ ਜਾਂ ਜੋਗ੍ਰਾਫੀਕਲ ਰੀਜਨ 'ਤੇ ਆਧਾਰਿਤ ਉਹਦੇ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ। ਪਰ ਸਿੱਖਾਂ ਤੋਂ ਬਿਹਤਰ ਕੌਣ ਜਾਣਦਾ ਵੀ ਹੇਟ ਕ੍ਰਾਈਮ ਕੀ ਹੁੰਦੇ ਨੇ। ਔਰ ਜਿਹੜੇ ਇਹ ਹਿੰਦੂ ਫਾਊਂਡੇਸ਼ਨ ਔਰ ਦੂਸਰੇ ਬੜੇ ਅੱਗੇ ਹੋ ਕੇ ਇਹਨੂੰ ਵੈਲਕਮ ਕਰ ਰਹੇ ਨੇ, ਇਹ ਆਪ ਕੀ ਕਰ ਰਹੇ ਨੇ ਮਾਈਨੋਰਟੀਜ਼ ਦੇ ਨਾਲ ਵਿਦ ਇਨ ਇੰਡੀਆ ਕੀ ਕਰ ਰਹੇ ਨੇ, ਇੱਥੇ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ ਨਫ਼ਰਤ ਔਰ ਦੂਸਰੇ ਦੀ। ਸੋ ਅਸੀਂ ਓਵਰਆਲ ਜਿਹੜਾ ਟੌਮ ਸ਼ੌਜ਼ੀ ਜਿਹੜਾ ਉਹ ਸਿੱਖ ਫਰੈਂਡਲੀ ਵੀ ਹੈ, ਮੁਸਲਿਮ ਫਰੈਂਡਲੀ ਵੀ ਹੈ, ਹਿੰਦੂ ਫਰੈਂਡਲੀ ਵੀ ਹੈ, ਵੋਟਾਂ ਪੈਸੇ ਸਭ ਦੇ ਚੰਗੇ ਲੱਗਦੇ ਨੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇਸ ਤਰ੍ਹਾਂ ਅਮਰਜੀਤ ਸੈਣੀ, ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਸਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਸਕੀਰਤ ਸਿੰਘ ਜੀ, ਔਰ ਫਿਰ ਖਾਲਸਾ ਦੇਸ਼ ਪੰਜਾਬ ਜੀ, ਸੁਪਰ ਸਿੰਘ ਜੀ, ਔਰ ਫਿਰ ਇਸ ਤਰ੍ਹਾਂ ਬਸਰਾ ਜੀ ਵੀ, ਔਰ ਇਹ ਸਭ ਸਾਨੂੰ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਟੀਸੀ ਜੀ ਵੀ, ਔਰ ਨਾਸਰ ਚੌਧਰੀ ਜੀ ਵੀ, ਔਰ ਇਹ ਫਿਰ ਕਹਿੰਦੇ ਨੇ ਕਿ ਸਾਨੂੰ ਈਰਾਨ ਸਮੇਂ-ਸਮੇਂ ਤੇ ਭਾਰਤ ਤੋਂ ਟੋਲ ਟੈਕਸ ਵਸੂਲਦਾ ਰਹੇਗਾ ਅਤੇ ਅਮਰੀਕਾ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ। ਹਾਂ ਜੀ ਬਿਲਕੁਲ, ਕੁਛ ਨਾ ਕੁਛ ਐਸਾ ਹੋਏਗਾ ਐਗਰੀਮੈਂਟ ਫਾਈਨਲੀ। ਇਫਤਿਕਾਰ ਹੁਸੈਨ ਜਿਹੜੇ ਨੇ ਉਹ ਕਹਿੰਦੇ ਨੇ ਪਾਕਿਸਤਾਨ ਸ਼ੁਡ ਸਪੋਰਟ ਦਾ ਖਾਲਿਸਤਾਨ ਮੂਵਮੈਂਟ ਔਨ ਆਲ ਡਿਪਲੋਮੈਟਿਕ ਫਾਰਮਸ। ਦਾ ਪੀਪਲ of Pakistan love Sikh brothers. Pakistan is the second home for Sikh brother. ਬਿਲਕੁਲ ਇਫਤਿਕਾਰ ਸਾਹਿਬ ਤੁਸੀਂ ਠੀਕ ਫਰਮਾਇਆ। ਸਿੱਖ ਵੀ
ਬਹੁਤ ਕੰਫਰਟੇਬਲ ਮਹਿਸੂਸ ਕਰਦੇ ਨੇ ਔਰ ਬਹੁਤ ਸਾਰਿਆਂ ਦਾ ਕਹਿਣਾ ਹੈ ਜੇ ਸਾਡੀ ਸੱਚਮੁੱਚ ਦੀ ਕਿਤੇ ਇੱਜ਼ਤ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਹੈ। ਬਿਲਕੁਲ। ਹੁਣ ਆਪਾਂ ਟੀਵੀ 84 USA ਦੇ ਥੱਲੇ ਸਾਡੇ ਕਾਫੀ ਸਾਰੇ ਵਿਊਅਰਸ ਨੇ। ਸੋ ਧਰਮ ਸਿੰਘ ਜੀ ਸਾਡੇ ਆਲਵੇਜ਼ ਪਹਿਲੇ ਵਿਊਅਰ ਹੁੰਦੇ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ ਜੀ ਵੀ ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਔਰ ਗੁਰਦੀਪ ਸਿੰਘ ਜੀ ਵੀ, ਪਾਲ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ 84 ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ। ਸੁਖਜੀਵਨ ਬੱਚੂ ਜੀ ਵੀ, ਓਪਸ ਜੀ ਵੀ ਔਰ ਫਿਰ ਇਸ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ ਔਰ ਸੁਰਮੁਖ ਸਿੰਘ ਜੀ ਵੀ ਔਰ ਬਾਜ ਰੰਧਾਵਾ ਜੀ ਵੀ ਔਰ ਇਸੇ ਤਰ੍ਹਾਂ ਬ੍ਰਾਹਮਣੀ ਭਿੰਦਰ ਜੀ ਵੀ, ਰਾਜਨਪ੍ਰੀਤ ਜੀ ਵੀ ਔਰ ਰਾਜਵਿੰਦਰ ਕੌਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਸਵੀਰ ਸਿੰਘ ਜੀ ਵੀ। ਤੁਸੀਂ ਪਹਿਲਾਂ ਤਾਲਿਬਾਨ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਰਹੇ ਹੋ। ਦੇਖੋ, ਜਦੋਂ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਉਹਦੇ 'ਚ ਜਿਵੇਂ ਅਸੀਂ ਆਪਣੇ ਇੱਕ ਸੈਗਮੈਂਟ 'ਚ ਕਿਹਾ ਕਿ ਵੀ ਜੇ ਦੁਸ਼ਮਣ ਵੀ ਕੋਈ ਹੈ ਉਸ ਵਿਚਲਾ ਕੋਈ ਗੁਣ ਹੈ ਉਸ ਨੂੰ ਐਪਰੀਸ਼ੀਏਟ ਕਰਨਾ ਇਹ ਬਣਦਾ ਹੈ। ਅਸੀਂ ਕਦੇ ਵੀ ਇਹ ਜਿਹੜਾ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਕਦੇ ਵੀ ਸਹਿਮਤ ਨਹੀਂ ਰਹੇ, ਪਰ ਜਿਵੇਂ ਉਹਨਾਂ ਨੇ ਆਪਣੀ ਮੁਲਕ ਦੀ ਸੋਵਰਨਿਟੀ ਦੇ ਲਈ ਜਾਂ ਦੂਸਰਾ ਸਕਸੈਸਿਵ ਟਾਈਮਸ ਦੇ ਉੱਤੇ ਸੋਵੀਅਤ ਯੂਨੀਅਨ ਜਾਂ ਅਮਰੀਕਾ, ਪਰ ਉਦੋਂ ਵੀ ਜਿਨ੍ਹਾਂ ਨੇ ਰੀਅਲ ਮਦਦ ਕੀਤੀ ਉਹ ਸਾਰੀ ਰੈਜ਼ਿਸਟੈਂਸ 'ਚ, ਜੇ ਤੁਸੀਂ ਉਹਨਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਹੋ ਪੈਸੇ ਖਾ ਕੇ ਇੰਡੀਆ ਦੇ, ਇਹ ਅਕਿਰਤ-ਘਣਤ ਹੈ। ਜੇ ਉਹਨਾਂ ਦੇ ਪੋਜ਼ਿਟਿਵ ਗੁਣਾਂ ਦੀ ਤਾਰੀਫ ਕੀਤੀ ਤੇ ਅੱਜ ਉਹਨਾਂ ਦੀ ਅਕਿਰਤ-ਘਣਤਾ ਜਿਹੜੀ ਹੈ ਉਹ ਨਿੰਦਣਯੋਗ ਹੈ। ਇਹ ਵੀ ਸਾਡੇ ਹਿੱਸੇ ਹੀ ਆਇਆ ਹੈ ਜਾਂ ਹਿੱਸੇ ਆਉਣਾ ਚਾਹੀਦਾ ਹੈ ਕਿ ਭਾਈ ਜਿੱਥੇ ਗੁਣ ਹੈ ਉੱਥੇ ਗੁਣ ਹੈ, ਜਿੱਥੇ ਕਮਜ਼ੋਰੀ ਹੈ ਉੱਥੇ ਕਮਜ਼ੋਰੀ ਹੈ। ਬਲਵੀਰ ਸਿੰਘ ਜੀ ਵੀ ਜਿਹੜੇ ਕਹਿੰਦੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ, ਖਾਲਸਾ ਜ਼ਿੰਦਾਬਾਦ, ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਸਾਹਿਬ ਕਹਿੰਦੇ ਜ਼ਿੰਦਾਬਾਦ, ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਗੁਰਪ੍ਰਕਾਸ਼ ਸਿੰਘ ਜੀ ਵੀ ਔਰ ਇੰਦਰਜੀਤ ਕੌਰ ਜੀ ਵੀ ਔਰ ਫਿਰ ਇਸ ਤਰ੍ਹਾਂ ਜਗਦੇਵ ਸਿੰਘ ਜੀ ਵੀ ਔਰ ਗਰਚਾ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਜਗਪਾਲ ਸਿੰਘ ਜੀ ਵੀ ਔਰ ਪ੍ਰਵੀਨ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।